ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਵਰਜ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਡਿਫਰੈਂਟ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਿਸ਼ਰ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੈ ਤੇ ਬਾਕੀ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਆਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ। ਅੱਜ 7 ਅਗਸਤ 2025 23 ਸਾਵਨ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਪਲੇਟਫਾਰਮ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਵਰਜੀਨੀਆ ਤੋਂ ਸਰਦਾਰ ਬਲਦੇਵ ਸਿੰਘ ਸੋਹੀ ਅਤੇ ਭੈਣ ਦਲਵਿੰਦਰ ਕੌਰ ਸੋਹੀ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਅਪੀਲ ਕੀਤੀ ਹੈ ਕਿ 17 ਅਗਸਤ ਨੂੰ ਵਾਸ਼ਿੰਗਟਨ ਡੀਸੀ ਵਿੱਚ ਪੈਣ ਵਾਲੀਆਂ ਖਾਲਿਸਤਾਨ ਦੀਆਂ ਰੈਫਰੈਂਡਮ ਦੀਆਂ ਜਿਹੜੀਆਂ ਵੋਟਾਂ ਵਿੱਚ ਵੱਧ ਤੋਂ ਵੱਧ ਸਿੱਖ ਕੌਮ ਨੂੰ ਹਿੱਸਾ ਲੈਣਾ ਚਾਹੀਦਾ, ਵੱਧ ਤੋਂ ਵੱਧ ਸ਼ਮੂਲੀਅਤ ਕਰਨੀ ਚਾਹੀਦੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵੀਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪ੍ਰੈਜ਼ੀਡੈਂਟ ਟਰੰਪ ਨੇ ਭਾਰਤ ਨੂੰ ਸਿੱਧਾ ਨਿਸ਼ਾਨੇ ਤੇ ਲੈ ਲਿਆ ਹੋਇਆ ਹੈ ਔਰ ਭਾਰਤ ਤੇ 50% ਟੈਰਿਫ ਲਾਉਣ ਤੋਂ ਬਾਅਦ ਹੁਣ ਪ੍ਰੈਜ਼ੀਡੈਂਟ ਟਰੰਪ ਨੇ ਭਾਰਤ ਤੇ ਹੋਰ ਸੈਕੰਡਰੀ ਸੈਂਕਸ਼ਨਸ ਲਾਉਣ ਦੀ ਧਮਕੀ ਦਿੱਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਸਰ ਬਲਦੇਵ ਸਿੰਘ ਸੋਹੀ, ਉਹਨਾਂ ਦੀ ਸਿੰਘਣੀ ਸਾਹਿਬਾ ਭੈਣ ਜੀ ਦਲਵਿੰਦਰ ਕੌਰ ਸੋਹੀ ਔਰ ਇਹਨਾਂ ਦੇ ਬਜ਼ੁਰਗ ਬਾਪੂ ਜੋਰਾ ਸਿੰਘ ਉਹਨਾਂ ਦਾ ਧੰਨਵਾਦ ਕਰਦੇ ਹਾਂ। ਇਹ ਪਰਿਵਾਰ ਬਹੁਤ ਵੱਡਾ ਕੌਮੀ ਸੰਘਰਸ਼ ਦੇ ਵਿੱਚ ਯੋਗਦਾਨ ਪਾਉਣ ਵਾਲਾ ਪਰਿਵਾਰ ਹੈ। ਬਾਪੂ ਜੋਰਾ ਸਿੰਘ ਦੇ ਸਪੁੱਤਰ ਭਾਈ ਚਮਕੌਰ ਸਿੰਘ ਡਾਲਾ ਜਿਹੜੇ ਖਾਲਿਸਤਾਨ ਕਮਾਂਡੋ ਫੋਰਸ ਦੇ ਵੱਡੇ ਜਰਨੈਲਾਂ 'ਚੋਂ ਸਨ, ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ। ਅਖੀਰਲੇ ਸਾਹ ਤੱਕ ਬੇਦਾਗ ਉਹਨਾਂ ਦੀ ਸ਼ਖਸੀਅਤ ਰਹੀ। ਇਕੱਲਾ ਇਹੀ ਨਹੀਂ, ਉਹ ਸੰਤ ਪਿੰਡਾਂ ਵਾਲਿਆਂ ਦੇ ਜਦੋਂ ਸੰਪਰਕ 'ਚ ਆਏ ਤੇ ਉਹਨਾਂ ਦੇ ਹੀ ਹੋ ਕੇ ਰਹਿ ਗਏ। ਜੂਨ 84 ਦੇ ਘੱਲੂਘਾਰੇ ਮੌਕੇ ਉਹਨਾਂ ਨੇ ਅਕਾਲ ਤਖਤ ਨੂੰ ਡਿਫੈਂਡ ਵੀ ਕੀਤਾ। ਉੱਥੋਂ ਹੀ ਉਹਨਾਂ ਦੀ ਗ੍ਰਿਫਤਾਰੀ ਹੋਈ, ਜੋਧਪੁਰ ਜੇਲ੍ਹ 'ਚ ਰਹੇ। ਹਾਲਾਂਕਿ ਜੋਧਪੁਰ ਤੋਂ ਜਿਹੜੇ ਵਾਪਸ ਆਏ ਜਾਂ 4-5 ਸਾਲ ਬਾਅਦ ਜਿਨ੍ਹਾਂ ਦੀ ਰਿਲੀਜ਼ ਹੋਈ ਪੋਲੀਟੀਕਲ ਸੈਟਲਮੈਂਟ ਦੇ ਥੱਲੇ, ਉਹਨਾਂ 'ਚੋਂ ਬਹੁਤ ਸਾਰੇ ਕਿਸੇ ਨੇ ਕੁਛ ਆਪਣਾ ਕਾਰੋਬਾਰ ਦੁਬਾਰਾ ਸ਼ੁਰੂ ਕਰ ਲਿਆ, ਕੋਈ ਫੈਮਿਲੀ ਲਾਈਫ 'ਚ ਵਾਪਸ ਚਲਾ ਗਿਆ ਔਰ ਕੁਛ ਜਿਹੜੇ ਨੇ ਉਹ ਸਿਆਸਤ ਦੇ ਵਿੱਚ ਆ ਗਏ, ਕੋਈ ਬਾਦਲ ਦਲੀਆਂ ਦਾ ਹਿੱਸਾ ਬਣ ਗਏ। ਪਰ ਭਾਈ ਚਮਕੌਰ ਸਿੰਘ ਡਾਲਾ ਉਹ ਸਨ ਕਿ ਜੋਧਪੁਰ ਜੇਲ੍ਹ ਦੀ ਸਖਤੀ ਵੀ ਉਹਨਾਂ ਦੀ ਵਿਲ ਨੂੰ ਤੋੜ ਨਹੀਂ ਸਕੀ। ਬਾਹਰ ਆ ਕੇ ਬੇਸ਼ੱਕ ਕੋਈ ਇਕਲੌਤੇ ਬੇਟੇ ਨੇ, ਲੇਕਿਨ ਉਹਨਾਂ ਨੇ ਇਹ ਫੈਸਲਾ ਲਿਆ ਕਿ ਜਿਸ ਕੰਮ ਲਈ ਅਸੀਂ ਤੁਰੇ ਸੀ, ਹੁਣ ਜਦੋਂ ਕਿ ਫੌਜ ਦਾ ਹਮਲਾ ਹੋਇਆ ਔਰ ਖਾਲਿਸਤਾਨ ਦੀ ਨੀਂਹ ਰੱਖੀ ਗਈ ਹੈ ਔਰ ਖਾਲਿਸਤਾਨ ਦੀ ਪ੍ਰਾਪਤੀ ਦੇ ਲਈ ਅਸੀਂ ਜੂਝਣਾ। ਔਰ ਭੈਣ ਜੀ ਦਲਵਿੰਦਰ ਕੌਰ ਜਿਸ ਦੇ ਨਾਲ ਮੇਰਾ ਪਹਿਲਾ ਸੰਪਰਕ 91-92 ਦੇ ਵਿੱਚ ਹੀ ਹੋਇਆ ਜਦੋਂ ਮੈਂ ਵਾਸ਼ਿੰਗਟਨ ਡੀਸੀ ਪਹਿਲੀ ਵਾਰ ਗਿਆ। ਇਹ ਉਹ ਪੀਰੀਅਡ ਸੀ ਜਦੋਂ ਪੰਜਾਬ 'ਚ ਸੰਘਰਸ਼ ਚੱਲ ਰਿਹਾ ਸੀ ਔਰ ਉਦੋਂ ਅਜੇ ਉਹ ਜੰਗ ਦੇ ਮੈਦਾਨ ਵਿੱਚ ਜੂਝ ਰਹੇ ਸਨ ਔਰ ਬਹੁਤ ਸਤਿਕਾਰ ਸੀ ਸਾਰਿਆਂ ਦੇ ਵੱਲੋਂ ਕਿ ਭਾਈ ਬਹੁਤ ਬਹਾਦਰ ਯੋਧਾ ਹੈ। ਔਰ ਉਹਨਾਂ ਨੇ ਦੱਸਿਆ ਕਿ ਭਾਈ ਮੈਨੂੰ ਜਦੋਂ ਲਾਸਟ ਟਾਈਮ ਮਿਲੇ ਕਿਸੇ ਗੁਪਤ ਥਾਂ ਦੇ ਉੱਤੇ ਬੁਲਾ ਕੇ
ਤੇ ਵੀਰੇ ਨੇ ਕਿਹਾ ਕਿ ਭੈਣਾ ਮੈਂ ਤਾਂ ਇਸ ਰਸਤੇ ਨੂੰ ਚੁਣਿਆ, ਮੈਂ ਤਾਂ ਸ਼ਹੀਦੀ ਪਾਉਣੀ ਹੈ ਤੇ ਹੁਣ ਇਹ ਤੇਰੇ ਜ਼ਿੰਮੇ ਹੈ ਕਿ ਤੂੰ ਜਿਹੜਾ ਹੈ ਉਹ ਬਾਪੂ ਜੀ ਤੇ ਬੀਜੀ ਦਾ ਧਿਆਨ ਰੱਖਣਾ। ਔਰ ਮੈਂ ਸਮਝਦਾ ਵੀ ਇਹਦੇ 'ਚ ਕੋਈ ਦੋਸ਼ ਇਹ ਜੇ 91-92 ਦੀ ਗੱਲ ਹੈ ਤਾਂ ਮੈਂ ਲਗਭਗ 25 ਸਾਲ ਰਾਦਰ 35 ਸਾਲ ਬਾਅਦ ਇਹ ਗੱਲ ਦੁਹਰਾ ਰਿਹਾ ਕਿ ਬੇਸ਼ੱਕ ਮਾਤਾ ਜੀ ਹੁਣ ਇਸ ਦੁਨੀਆ 'ਚ ਨਹੀਂ ਨੇ, ਜਿਵੇਂ ਦੋਨਾਂ ਜੀਆਂ ਨੇ, ਬੇਸ਼ੱਕ ਭੈਣ ਜਿੰਨੀ ਮਰਜ਼ੀ ਆਪਣੇ ਭਰਾਵਾਂ ਪ੍ਰਤੀ ਜਾਂ ਆਪਣੇ ਮਾਂ-ਬਾਪ ਪ੍ਰਤੀ ਹੋਏ, ਜੇ ਹਸਬੈਂਡ ਕੋਆਪਰੇਟਿਵ ਨਾ ਹੋਏ ਤਾਂ ਕੁਝ ਵੀ ਸੰਭਵ ਨਹੀਂ ਹੁੰਦਾ। ਔਰ ਇਹ ਕਦੇ ਮਹਿਸੂਸ ਹੀ ਨਹੀਂ ਹੁੰਦਾ ਜਦੋਂ ਅਸੀਂ ਇਹਨਾਂ ਦੇ ਘਰ ਵੀ ਜਾਂਦੇ ਰਹੇ ਹਾਂ ਜਾਂ ਜਾਂਦੇ ਹਾਂ ਕਿ ਬਲਦੇਵ ਸਿੰਘ ਉਹਨਾਂ ਦੇ ਸਨ ਇਨ ਲਾਅ ਨੇ, ਉਹਨਾਂ ਦੇ ਬੇਟੇ ਨਹੀਂ ਹੈ। ਇਸ ਤਰੀਕੇ ਦੇ ਨਾਲ ਉਹਨਾਂ ਨੂੰ ਹਮੇਸ਼ਾ ਜਿਹੜਾ ਬਜ਼ੁਰਗਾਂ ਦਾ ਸਨਮਾਨ ਕੀਤਾ, ਸੇਵਾ ਕੀਤੀ। ਬਾਪੂ ਜੀ ਹੁਣ ਬਿਰਧ ਉਮਰ ਦੇ ਨੇ, ਉਹਨਾਂ ਦੇ ਬੇਸ਼ੱਕ ਥੋੜ੍ਹਾ ਜਿਹਾ ਹਾਰਡ ਆਫ ਹੀਅਰਿੰਗ ਨੇ ਪਰ ਅਦਰਵਾਈਜ਼ ਪੂਰੇ ਫਿਟ ਫੈਟ ਨੇ ਹਰ ਪੱਖੋਂ। ਔਰ ਉਹਨਾਂ ਨੇ ਜਦੋਂ ਭਾਈ ਚਮਕੌਰ ਸਿੰਘ ਡਾਲਾ ਸ਼ਹੀਦ ਹੋਏ ਉਸ ਤੋਂ ਬਾਅਦ ਕਾਫੀ ਦੇਰ ਵਾਸ਼ਿੰਗਟਨ DC 'ਚ ਉਹਨਾਂ ਦੀ ਯਾਦ ਦੇ ਵਿੱਚ ਸਿੱਖ ਯੂਥ ਆਫ ਅਮਰੀਕਾ ਵੱਲੋਂ ਔਰ ਬਾਕੀ ਜਥੇਬੰਦੀਆਂ ਵੱਲੋਂ ਉਹਨਾਂ ਦੀ ਯਾਦ ਮਨਾਈ ਜਾਂਦੀ ਸੀ। ਫਿਰ ਇੰਨੀਆਂ ਕਿ ਡਿਵੈਲਪਮੈਂਟਸ ਨਾਲ ਦੀ ਨਾਲ ਹੁੰਦੀਆਂ ਚਲੀਆਂ ਗਈਆਂ ਔਰ ਇਸ ਵਾਰ ਪਰਿਵਾਰ ਨੇ ਖੁਦ ਇਨੀਸ਼ੀਏਟਿਵ ਲਿਆ ਔਰ ਬਹੁਤ ਪਹਿਲਾਂ ਭੈਣ ਜੀ ਦਲਵਿੰਦਰ ਕੌਰ ਉਹਨਾਂ ਨੇ ਮੈਨੂੰ ਕਿਹਾ ਕਿ ਵੀ ਵੀਰ ਜੀ ਅਸੀਂ ਇਹ ਦਿਨ ਰੱਖਿਆ ਅਗਸਤ ਦਾ ਪਹਿਲਾ ਐਤਵਾਰ, ਉਹਨਾਂ ਦੀ ਯਾਦ ਦੇ ਵਿੱਚ ਲੰਗਰ ਵੀ ਔਰ ਪਾਠ ਔਰ ਤੁਸੀਂ ਸ਼ਮੂਲੀਅਤ ਕਰਨੀ ਹੈ। ਤਾਂ ਮੈਂ ਤਾਂ ਹਮੇਸ਼ਾ ਹੀ ਜਿੱਥੇ ਇਸ ਕਿਸਮ ਦਾ ਹੁੰਦਾ ਮੈਂ ਕਿਹਾ ਜੀ ਬਿਲਕੁਲ ਅਸੀਂ ਹਾਜ਼ਰੀ ਭਰਾਂਗੇ। ਸੋ ਦਰਸ਼ਕ ਬੈਕਗਰਾਊਂਡ ਦੇ ਵਿੱਚ ਪਿਕਚਰਸ ਵੀ ਦੇਖ ਸਕਦੇ ਨੇ। ਐਤਵਾਰ ਦਾ ਮੁੱਖ ਸਮਾਗਮ ਗੁਰਦੁਆਰਾ ਸਿੰਘ ਸਭਾ ਬ੍ਰੈਡਿਕ ਰੋਡ ਦੇ ਉੱਤੇ ਜਿਹੜਾ ਇਸ ਵੇਲੇ ਖਾਲਿਸਤਾਨੀ ਐਕਟੀਵਿਟੀ ਦੀ ਹੱਬ ਹੈ ਉਸ ਦੇ ਉੱਤੇ ਜਿਹੜਾ ਉਹਨਾਂ ਦੀ ਯਾਦ ਨੂੰ ਸਮਰਪਿਤ ਸਮਾਗਮ ਹੋਇਆ। ਅਸੀਂ ਸੰਗਤਾਂ ਦੇ ਨਾਲ ਵਿਚਾਰ ਸਾਂਝੇ ਕੀਤੇ ਔਰ ਕਿਉਂਕਿ 17 ਅਗਸਤ ਨੂੰ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਪੈ ਰਹੀਆਂ ਨੇ ਔਰ ਇਸ ਦੇ ਲਈ ਵੀ ਜਿਹੜਾ ਸੈਂਟਰਲ ਹੱਬ ਬਣਿਆ ਉਹ ਸਿੰਘ ਸਭਾ ਗੁਰਦੁਆਰਾ ਹੀ ਹੈ। ਔਰ ਇਸ ਚਾਰ ਚੁਫੇਰੇ ਜਿਉਂ ਹੀ ਤੁਸੀਂ ਸੜਕ ਮੁੜਦੇ ਹੋ ਖਾਲਿਸਤਾਨ ਦੇ ਝੰਡੇ ਜਿਹੜੇ ਨੇ ਉਹ ਨਜ਼ਰ ਆਉਂਦੇ ਨੇ ਔਰ ਚਾਰ ਚੁਫੇਰੇ ਜਿਹੜਾ ਇੱਕ ਪੂਰਾ ਉਤਸ਼ਾਹ ਹੈ। ਔਰ ਭੈਣ ਜੀ ਨੇ ਦੀਵਾਨ ਦੇ ਵਿੱਚ ਵੀ ਔਰ ਉਸ ਤੋਂ ਬਾਅਦ ਵੀ ਕਿਹਾ ਕਿ ਵੀ ਦੇਖੋ ਜਿਹੜਾ ਇਸ ਵੇਲੇ ਕੌਮ ਦੇ ਸਾਹਮਣੇ ਜਿਸ ਦੇ ਲਈ ਮੇਰਾ ਵੀਰ ਸ਼ਹੀਦ ਹੋਇਆ, ਬਾਕੀ 1.5 ਲੱਖ ਤੋਂ ਜ਼ਿਆਦਾ ਸ਼ਹੀਦੀਆਂ ਹੋਈਆਂ ਨੇ, ਉਹ ਖਾਲਿਸਤਾਨ ਦੇ ਕੌਜ਼ ਲਈ ਹੈ। ਔਰ ਵੱਧ ਚੜ੍ਹ ਕੇ ਜਿਹੜਾ ਖਾਲਿਸਤਾਨ ਦੇ ਇਸ ਰੈਫਰੈਂਡਮ ਦੀਆਂ ਵੋਟਾਂ ਦੇ ਵਿੱਚ ਸਾਡੇ ਵੀਰ ਭੈਣਾਂ ਖਾਸ ਤੌਰ ਤੇ ਈਸਟ ਕੋਸਟ ਦੇ ਉਹ ਸ਼ਮੂਲੀਅਤ ਕਰਨ। ਸੋ ਉਹਨਾਂ ਦੀ ਅੱਜ ਦੀ ਜਿਹੜੀ ਹੈ ਇਸ ਅਪੀਲ ਨੂੰ ਤੁਸੀਂ ਵੀ ਦੁਹਰਾਇਆ, ਅਸੀਂ ਵੀ ਉਸ ਨੂੰ ਦੁਹਰਾ ਰਹੇ ਔਰ ਅਸੀਂ ਸਮਝਦੇ ਹਾਂ ਕਿ ਇਹ ਬੜਾ ਜ਼ਰੂਰੀ ਹੈ। ਬੇਸ਼ੱਕ ਮਤਭੇਦ ਵੀ ਹੁੰਦੇ ਨੇ, ਕਈ ਵਾਰ ਇਹ ਜਿਹੜਾ ਕੁਛ ਪਾਰਟ ਹੈ ਉਸ ਦੇ ਉੱਤੇ ਦੋ ਰਾਵਾਂ ਹੋ ਸਕਦੀਆਂ ਨੇ, ਪਰ ਇਸ ਨਾਲ ਕੌਣ ਡਿਸਐਗਰੀ ਕਰ ਸਕਦਾ ਹੈ ਕਿ ਕੌਮੀ ਘਰ ਖਾਲਿਸਤਾਨ ਦੇ ਲਈ ਜੋ ਵੀ ਢੰਗ ਤਰੀਕਾ, ਜੋ ਵੀ ਜਥੇਬੰਦੀ ਜਿਸ ਲੈਵਲ ਦੇ ਉੱਤੇ ਵੀ ਕੰਮ ਕਰਦੀ ਹੈ ਉਹਦੇ ਨਾਲ ਸਹਿਯੋਗ ਕਰਨਾ ਹਰ ਇਹ ਪੰਥਕ ਸੋਚ ਵਾਲੇ ਗੁਰਸਿੱਖ ਵੀਰ ਭੈਣ ਦਾ ਫਰਜ਼ ਹੈ ਔਰ ਉਹ ਨਿਭਾਉਂਦਾ ਵੀ ਹੈ। ਬੇਸ਼ੱਕ ਬਹੁਤ ਵਾਰ ਇਨ ਦਾ ਐਂਡ ਫਰਸਟ੍ਰੇਸ਼ਨਸ ਵੀ ਪੱਲੇ ਪੈਂਦੀਆਂ ਨੇ। 40 ਸਾਲ ਦੇ ਵਿੱਚ ਅਸੀਂ ਦੇਖਿਆ ਹੀ ਹੈ ਕਿ ਕਈ ਵਾਰ ਬਹੁਤ ਹੋਪਸ ਰੇਜ਼ ਹੁੰਦੀਆਂ ਔਰ ਫਿਰ ਉਸ 'ਚੋਂ ਫਰਸਟ੍ਰੇਸ਼ਨ ਨਿਕਲਦੀ ਹੈ। ਪੰਜਾਬ ਦੇ ਹਵਾਲੇ ਨਾਲ ਦੇਖੋ, ਮੈਂ ਤਾਂ ਇਹ ਦੇਖ ਰਿਹਾ ਸੀ ਵੀ 1995 ਤੋਂ ਬਾਅਦ ਵੀ ਕਿਸ ਕਿਸਮ ਦਾ 2012 'ਚ ਜਦੋਂ ਬਲਵੰਤ ਸਿੰਘ ਰਾਜੋਆਣਾ ਉਹਨਾਂ ਦੇ ਖਿਲਾਫ 2 ਵਾਰ ਬਲੈਕ ਵਾਰੰਟ ਜਾਰੀ ਹੋਏ ਔਰ ਪੰਜਾਬ 'ਚ ਇੱਕਦਮ ਕਿਵੇਂ ਫਿਜ਼ਾ ਬਦਲੀ, ਹਰ ਘਰ ਦੇ ਬਾਹਰ ਖਾਲਸਾਈ ਝੰਡਾ ਝੂਲ ਰਿਹਾ ਸੀ ਔਰ ਹਕੂਮਤ ਮਜਬੂਰ ਹੋਈ ਕਿ ਉਹਨਾਂ ਨੂੰ ਬਲੈਕ ਵਾਰੰਟਸ ਨੂੰ ਵਾਪਸ ਲੈਣ ਤੇ। ਬੇਸ਼ੱਕ ਉਹਨਾਂ ਦੀ ਰਿਲੀਜ਼ ਨਹੀਂ ਹੋਈ ਲੇਕਿਨ ਉਹਨਾਂ ਦੀ ਜਿਹੜੀ ਹੈ ਐਗਜ਼ੀਕਿਊਸ਼ਨ ਉਹ ਰੁਕੀ। ਫਿਰ ਅਸੀਂ ਦੇਖਦੇ ਹਾਂ ਵੀ ਏਜੰਸੀਆਂ ਨੇ ਕਿਵੇਂ ਤੇਜ਼ੀ ਨਾਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਕਰਵਾਈਆਂ। 2015 'ਚ ਜੋ ਕੁਛ ਬੁਰਜ ਜਵਾਹਰ ਸਿੰਘ ਵਾਲਾ, ਫਿਰ ਬਰਗਾੜੀ ਔਰ ਬਹਿਬਲ ਕਲਾਂ ਗੋਲੀ ਕਾਂਡ ਹੋਏ, ਇੰਨਾ ਗੁੱਸਾ ਸੀ ਕਿ ਉਸ ਵੇਲੇ ਇਉਂ ਲੱਗਦਾ ਸੀ ਵੀ ਸਾਰਾ ਪੰਜਾਬ ਜਿਹੜਾ ਹੈ ਉਹ ਸਿੱਖ ਕੌਮ ਖੜੀ ਹੈ ਔਰ ਉਸ ਸਕਸੈਸ ਦਾ ਨਤੀਜਾ ਸੀ ਚੱਬੇ ਵਿਖੇ ਹੋਇਆ ਸਰਬੱਤ ਖਾਲਸਾ ਔਰ ਇੰਨਾ ਉਤਸ਼ਾਹ, ਲੱਖਾਂ ਦੀ ਗਿਣਤੀ 'ਚ ਲੋਕ ਆਪ ਮੁਹਾਰੇ ਉੱਥੇ ਪਹੁੰਚ ਜਾਂਦੇ ਨੇ।
ਔਰ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਐਲਾਨਿਆ ਜਾਂਦਾ ਹੈ ਔਰ ਉਸ ਪੀਰੀਅਡ 'ਚ 2-3 ਮਿੰਟ ਖੜੇ ਹੋ ਕੇ ਸਾਰੇ ਹੀ ਜਿਹੜੇ ਲੱਖਾਂ ਲੋਕ ਨੇ ਉਹ ਜੈਕਾਰੇ ਗੁੰਜਾ ਰਹੇ ਨੇ, ਖਾਲਿਸਤਾਨ ਜ਼ਿੰਦਾਬਾਦ ਗੂੰਜ ਰਹੇ। ਪਰ ਅਨਫੋਰਚੂਨੇਟਲੀ ਉਹ ਸਾਰੇ ਸੈਟਅਪ 'ਚੋਂ ਫਾਈਨਲੀ ਕੀ ਨਿਕਲਿਆ ਉਹ ਸਾਡੇ ਸਾਹਮਣੇ ਹੈ। ਉਹਦੀ ਇੱਕ ਵੱਡੀ ਫਰਸਟ੍ਰੇਸ਼ਨ ਸਾਹਮਣੇ ਆਈ। ਫਿਰ ਅਸੀਂ ਈਵਨ ਬਰਗਾੜੀ ਮੋਰਚੇ ਦੀ ਗੱਲ ਕਰੀਏ, 8-9 ਮਹੀਨੇ ਚੱਲਿਆ ਉਹ ਮੋਰਚਾ, ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੀ ਹੈ ਸ਼ਮੂਲੀਅਤ ਸੀ, ਉਹ ਕਿਵੇਂ ਫਿਜ਼ਲ ਆਊਟ ਹੋਇਆ, ਕਿਹਨੇ ਬੰਦ ਕੀਤਾ, ਕੀ ਕੀਤਾ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਵੀ ਔਰ ਇਸੇ ਤਰ੍ਹਾਂ ਅਖੀਰ ਭਾਈ ਅੰਮ੍ਰਿਤਪਾਲ ਸਿੰਘ ਦੀ ਆਮਦ ਦੇ ਨਾਲ ਜਿਹੜੀ ਪਾਰਟ ਔਰ ਉਸ ਤੋਂ ਪਹਿਲਾਂ ਜੇ ਕਿਸਾਨ ਮੂਵਮੈਂਟ ਕਹਿਣੇ ਹੋਏ, ਉਹਨੂੰ ਕਹਿਣ ਨੂੰ ਭਾਵੇਂ ਆਰਥਿਕ ਮੰਗਾਂ ਜਾਂ ਖੇਤੀ ਕਾਨੂੰਨਾਂ ਦੇ ਹਵਾਲੇ ਨਾਲ ਸੀ, ਪਰ ਉਹ ਸਿੱਖ ਸਪਿਰਿਟ, ਸਿੱਖ ਸਟਰੈਂਥ, ਸਿੱਖ ਟੈਨੈਸਿਟੀ, ਸਿੱਖ ਰੈਜ਼ੀਲੀਅੰਸ, ਇਸ ਦਾ ਜਿਹੜਾ ਉਹ ਮਜਮੂਆ ਸੀ, ਇਸ ਦਾ ਉਹ ਬੇਸਿਕਲੀ ਜਿਹੜਾ ਹੈ ਉਹ ਪ੍ਰਗਟਾਵਾ ਸੀ। ਲੇਕਿਨ ਕਿਸਾਨ ਮੂਵਮੈਂਟ ਕਿੱਥੇ ਜਾ ਕੇ ਲੱਗੀ, ਕੀ ਹੋਇਆ ਵੀ ਇਹਨਾਂ ਦੇ ਚੋਰਾਂ ਦੇ ਹਵਾਲੇ, ਕਾਲਾ ਕੇਜਰੀਵਾਲ ਚੋਰ, ਉਹਦੇ ਹਵਾਲੇ ਜਿਹੜੀਆਂ ਨੇ 92 ਸੀਟਾਂ ਜਿਹੜੀਆਂ ਨੇ ਉਹ ਹੋਈਆਂ। ਔਰ ਇਹ ਵੱਡੀ ਫੇਲਿਅਰ ਸੀ ਕਿ ਵੀ ਅਸੀਂ ਉਸ ਪੀਰੀਅਡ 'ਚ ਵੀ ਇਹਦੇ ਬਾਵਜੂਦ ਕਿ ਦੀਪ ਸਿੱਧੂ ਵਰਗਾ ਐਨਲਾਈਟਨਡ ਬੰਦਾ ਜਿਹੜਾ ਹੈ ਉਹ ਬਾਰ-ਬਾਰ ਉਹ ਵੰਗਾਰ ਵੀ ਰਿਹਾ ਸੀ ਕਿ ਭਾਈ ਉਹ ਤਾਂ ਐਕਸਪੋਜ਼ ਕਰ ਰਿਹਾ ਸੀ ਕਿ ਵੀ ਇਹ ਜਿਹੜੇ ਕਿਸਾਨ ਔਰ ਇਹ ਕਾਮਰੇਡੀ ਲਾਈਨ, ਇਹ ਲੀਡਰਸ਼ਿਪ ਇਹਨਾਂ ਦੀ ਕੀ ਹੈ। ਔਰ ਵੰਗਾਰ ਇਹੀ ਸੀ ਕਿ ਭਾਈ ਈਵਨ ਭਗਵੰਤ ਮਾਨ ਦੇ ਹਵਾਲੇ ਨਾਲ ਤੁਸੀਂ ਉਹਨਾਂ ਦੇ ਦੀਪ ਸਿੱਧੂ ਦੇ ਪ੍ਰੋਫੈਟਿਕ ਵਰਡ ਨੇ, ਉਹਨਾਂ ਨੇ ਕਿਹਾ ਵੀ ਇਹਦੀ ਸ਼ਕਲ ਧਿਆਨ ਨਾਲ ਦੇਖੋ, ਜੇ ਇਹਦੇ ਹੱਥ ਉਦੋਂ ਤਾਂ ਜੇ ਬਣਿਆ ਵੀ ਨਹੀਂ ਸੀ, ਚੋਣਾਂ ਵੀ ਨਹੀਂ ਸੀ ਹੋਈਆਂ ਕਿਸਾਨ ਮੂਵਮੈਂਟ ਦੇ ਵੇਲੇ, ਪਰ ਆਮ ਆਦਮੀ ਪਾਰਟੀ ਇਨਰੋਡਸ ਬਣਾ ਰਹੀ ਸੀ। ਉਹਨਾਂ ਨੇ ਕਿਹਾ ਜੇ ਇਹ ਚੀਫ ਮਿਨਿਸਟਰ ਬਣਿਆ ਤੇ ਬੁੱਚੜ ਬਿੰਤੇ ਤੋਂ ਮਾੜਾ ਸਾਬਤ ਹੋਏਗਾ। ਔਰ ਅਸੀਂ ਦੇਖਦੇ ਹਾਂ ਫਿਰ ਜਦੋਂ ਇਹ ਵੰਗਾਰ ਸੀ ਕਿ ਵੀ ਗੱਲ ਤੁਸੀਂ ਇਹਨੂੰ ਸਿਰਫ ਖੇਤੀ ਕਾਨੂੰਨਾਂ ਤੱਕ ਮਹਿਦੂਦ ਰੱਖ ਕੇ, ਉਹ ਤਾਂ ਪਹਿਲਾਂ ਨਹੀਂ ਸੀ, ਖੇਤੀ ਕਾਨੂੰਨ ਬਣਾਏ ਤਾਂ ਸਾਡਾ ਕੀ ਹਾਲ 'ਚ ਵਾਪਸ ਲੈ ਲਏ ਤਾਂ ਉਹੀ ਜੈਸੇ ਥੇ ਬਦਤਰ ਹੈ। ਸੋ ਗੱਲ ਜਿਹੜੀ ਹੈ ਫਸਲਾਂ ਦੀ ਨਹੀਂ ਹੈ, ਗੱਲ ਨਸਲਾਂ ਦੀ। ਔਰ ਫਿਰ ਸਾਡੇ ਆਲੇ ਤੇ ਦਿੱਲੀ ਵਾਲੇ, ਹੁਣ ਇਹ ਸਾਰਾ ਸੀ। ਲੇਕਿਨ ਉਸ ਸਾਰੇ ਉਭਾਰ 'ਚੋਂ ਸਰ ਸਿਮਰਨਜੀਤ ਸਿੰਘ ਮਾਨ ਜਿੱਤੇ ਜਦੋਂ ਪਾਰਲੀਮੈਂਟਰੀ ਇਲੈਕਸ਼ਨ ਉਦੋਂ ਤੱਕ ਭਾਵੇਂ ਦੀਪ ਸਿੰਘ ਸਿੱਧੂ ਜਿਹੜੇ ਨੇ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸੀ, ਲੇਕਿਨ ਉਹ ਇੱਕ ਮੋਮੈਂਟਮ ਸੀ ਜਿਸ 'ਚੋਂ ਉਹ ਵਿਕਟਰੀ ਨਿਕਲੀ। ਉਸ 'ਚੋਂ ਹੀ ਵਾਰਿਸ ਪੰਜਾਬ ਦੇ ਫਿਰ ਭਾਈ ਅੰਮ੍ਰਿਤਪਾਲ ਸਿੰਘ ਸੀਨ ਦੇ ਉੱਤੇ ਆਏ। ਉਸ ਪੀਰੀਅਡ 'ਚ ਵੀ ਅਸੀਂ ਦੇਖਦੇ ਹਾਂ ਕਿ ਵੀ ਕੁਛ ਆਪਣੀਆਂ ਜਥੇਬੰਦੀਆਂ ਦਾ ਦੀਪ ਸਿੱਧੂ ਪ੍ਰਤੀ ਵੀ ਕੀ ਰਵੱਈਆ ਸੀ, ਅੰਮ੍ਰਿਤਪਾਲ ਸਿੰਘ ਹੋਰਾਂ ਪ੍ਰਤੀ ਵੀ। ਇਹਦੇ ਬਾਵਜੂਦ ਕਿ ਜੇ ਅਸੀਂ ਸਾਰਾ ਅਜਨਾਲਾ ਕਾਂਡ ਔਰ ਉਸ ਦੇ ਬਾਵਜੂਦ ਡਿਬਰੂਗੜ੍ਹ ਜੇਲ੍ਹ 'ਚੋਂ ਪਾਰਲੀਮੈਂਟਰੀ ਚੋਣ ਦਾ ਲੜਨਾ, ਔਰ ਇਹਨਾਂ ਦੋਨੋਂ ਹੀ ਭਾਈ ਅੰਮ੍ਰਿਤਪਾਲ ਸਿੰਘ ਔਰ ਸਰਬਜੀਤ ਸਿੰਘ, ਇਹਨਾਂ ਦਾ ਸ਼ਹੀਦ ਬਿਆਨ ਸਿੰਘ ਦੇ ਸਪੁੱਤਰ, ਉਹਨਾਂ ਦਾ ਭਾਰੀ ਵੋਟਾਂ ਦੇ ਨਾਲ, ਲੱਖਾਂ ਦੇ, ਮੋਦੀ ਤੋਂ ਜ਼ਿਆਦਾ ਵੋਟਾਂ ਅੰਮ੍ਰਿਤਪਾਲ ਸਿੰਘ ਨੇ ਲਈਆਂ। ਸੋ ਕੋਈ ਇਹ ਕਹੇ ਕਿ ਜੀ ਦੇਖੋ ਪੰਜਾਬ 'ਚ ਤਾਂ ਉੱਥੇ ਕੁਛ ਨਹੀਂ ਹੈ, ਉੱਥੇ ਕੋਈ ਨਹੀਂ ਹੈ, ਇਹ ਮੈਂ ਇਸ ਲਈ ਬਾਰ-ਬਾਰ ਰਿਮਾਈਂਡਰ ਦਿੰਦਾ ਹੁੰਦਾ ਕਿ ਭਾਈ ਗੱਲ ਸੰਗਤ ਦੇ ਲੈਵਲ ਤੇ ਫੇਲਿਅਰ ਦੀ ਨਹੀਂ ਹੁੰਦੀ ਕਦੇ ਵੀ, ਜਾਂ ਕਦੇ ਨਹੀਂ ਹੋਈ ਹੈ। ਇਹ ਜਿਨ੍ਹਾਂ ਤੋਂ ਅਸੀਂ ਹੋਪ ਜਾਂ ਐਕਸਪੈਕਟੇਸ਼ਨਸ ਕਰਦੇ ਹਾਂ, ਅਸੀਂ ਵੀ ਉਹਦਾ ਹਿੱਸਾ ਹੈ, ਕਿਸੇ ਨੂੰ ਅਸੀਂ ਸਿੰਗਲ ਆਊਟ ਨਹੀਂ ਕਰ ਸਕਦੇ, ਕਿਉਂਕਿ ਅਸੀਂ ਵੀ ਉਸ ਸਾਰੇ ਸਿਸਟਮ ਦੇ ਨਾਲ 90 ਤੋਂ ਚੱਲੇ ਹਾਂ ਜਿਹੜੇ ਡਿਲੀਵਰ ਨਹੀਂ ਕਰ ਸਕੇ। ਰੀਜ਼ਨ ਉਹਦੇ ਕੁਝ ਵੀ ਹੋ ਸਕਦੇ ਨੇ। ਸੋ ਅਸੀਂ ਸਮਝਦੇ ਹਾਂ ਕਿ ਵੀ ਜਿਹੜੀ ਸਿੱਖ ਦੀ ਸਪਿਰਿਟ ਹੈ, ਮੈਜੋਰਿਟੀ ਜਿਹੜੇ ਹਮੇਸ਼ਾ ਨੇ ਉਹ ਗੁਰੂ ਦੇ ਨਾਲ, ਗੁਰੂ ਪੰਥ ਦੇ ਨਾਲ ਖਲੋਣ ਦੀ ਹੈ। ਬਾਕੀ ਜਿਹੜੀ ਡਾਈਸੈਂਟਿੰਗ ਵਿਊ ਹੁੰਦੇ ਨੇ, ਵਿਰੋਧ 'ਚੋਂ ਜਦੋਂ ਗੁਰੂ ਸਾਹਿਬਾਨ ਸਰੀਰਕ ਜਾਮਿਆਂ ਵਿੱਚ ਵਿਚਰਦੇ ਸਨ, ਉਹਨਾਂ ਦੇ ਆਪਣੇ ਪਰਿਵਾਰਾਂ ਦੇ ਭਰਾਵਾਂ ਨੂੰ, ਭਤੀਜੇ, ਚਾਚੇ, ਕੋਈ ਹੋਰ ਇੱਧਰ ਉੱਧਰ, ਉਹ ਹਕੂਮਤ ਦੇ ਹੱਥਾਂ ਦੇ ਵਿੱਚ ਖੇਡਦੇ ਸੀ। ਕੋਈ ਜਗੀਰਾਂ ਦੀ ਭੁੱਖ ਹੈ ਕਿਸੇ ਨੂੰ ਗੁਰਤਾ ਗੱਦੀ ਦੀ ਭੁੱਖ ਸੀ, ਪ੍ਰਿਥੀ ਦੀ ਵਿਰੋਧਤਾ ਗੁਰੂ ਅਰਜਨ ਸਾਹਿਬ ਦੀ, ਕੀ ਹੈ ਸਾਰਾ ਇਹ। ਸੋ ਉਹ ਕਲਾਸ ਵੀ ਨਾਲ ਨਾਲ ਰਹਿਣੀ ਹੈ। ਮਤਲਬ ਇੱਕ ਪਾਸੇ ਅਸੀਂ ਦੇਖ ਰਹੇ ਹਾਂ ਵੀ ਜੇ ਯੂਕੇ ਦੇ ਵਿੱਚ ਉਹਨਾਂ ਦਾ ਯੂਕੇ ਚੈਰਿਟੀ ਕਮਿਸ਼ਨ 5.5 ਸਾਲ ਬਾਅਦ ਜਿਹੜਾ ਇਹ ਦਿੰਦਾ ਫੈਸਲਾ ਕਿ ਭਾਈ ਸਾਨੂੰ ਕੋਈ ਇਤਰਾਜ਼ ਨਹੀਂ ਹੈ ਗੁਰਦੁਆਰਿਆਂ ਦੇ ਵਿੱਚ ਖਾਲਿਸਤਾਨ ਦਾ ਨਾਂ ਪੋਸਟਰ, ਝੰਡਾ, ਪਲੈਕ ਕੁਛ ਵੀ ਹੋਏ, ਇਹ ਉਹਨਾਂ ਦਾ ਆਪਣਾ ਸਿਧਾਂਤਕ ਮਸਲਾ ਹੈ। ਤੇ ਕੈਨੇਡਾ ਦੇ ਜਿਸ ਗੁਰਦੁਆਰੇ ਦੀ ਅਸੀਂ ਟੋਰਾਂਟੋ ਏਰੀਆ ਦੇ ਵਿੱਚ ਗੱਲ ਕੀਤੀ, ਉਹ ਉਹਨਾਂ ਨੌਜਵਾਨਾਂ ਦੇ ਗਰੁੱਪ ਨੂੰ ਜਿਹੜੇ ਵਿਚਾਰੇ ਜਿਹੜੇ ਨੇ ਉਹ ਐਜੂਕੇਟ ਕਰਨ ਦੀ ਕੋਸ਼ਿਸ਼ ਕਰਦੇ ਨੇ, ਜਿਹੜੇ
ਗੁਰਮਤ ਫਲਸਫਾ ਖਾਲਿਸਤਾਨ ਦੀ ਗੱਲ ਸੰਗਤ ਤੱਕ ਪਹੁੰਚਾਉਣ ਦੀ ਉਹਨਾਂ ਦੀ ਮੈਂਬਰਸ਼ਿਪ ਸਸਪੈਂਡ ਕਰਦੇ ਨੇ ਕਿ ਜੀ ਤੁਸੀਂ ਇੱਥੇ ਸੰਗਤ ਨੂੰ ਡਿਵਾਈਡ ਕਰ ਰਹੇ ਹੋ, ਤੁਸੀਂ ਡਿਵਾਈਸਿਵ ਏਜੰਡਾ ਕਰ ਰਹੇ ਹੋ। ਸੋ ਇਹ ਉਹੀ ਕਲਾਸ ਹੈ, ਇੱਕ ਥਾਂ ਤੇ ਨਹੀਂ, ਵੱਖੋ ਵੱਖਰੀਆਂ ਥਾਵਾਂ ਤੇ। ਜਿਵੇਂ ਅੱਜ ਹੀ ਸਾਡੇ ਵੀਰ ਜਸਵਿੰਦਰ ਸਿੰਘ ਪੰਨੂ ਉੱਥੋਂ ਸੀਐਟਲ ਤੋਂ ਉਹਨਾਂ ਨੇ ਕਾਲ ਕੀਤਾ ਔਰ ਗੱਲਬਾਤ ਹੋਈ ਤੇ ਉਹ ਮੈਨੂੰ ਕਹਿਣ ਲੱਗੇ ਕਿ ਜੀ ਜੇ ਹੁਣ ਇਹ ਯੂਕੇ ਚੈਰਿਟੀ ਕਮਿਸ਼ਨ ਦਾ ਵੀ ਆ ਗਿਆ ਤੇ ਇੱਥੇ ਸਟਾਕਟਨ ਗੁਰਦੁਆਰਾ ਸਾਹਿਬ ਨੇ ਪਹਿਲਾਂ ਖਾਲਿਸਤਾਨ ਦਾ ਝੰਡਾ ਲਾਇਆ ਸੀ ਤੇ ਇਹ ਆਪਣੇ ਬਾਕੀ ਸਾਰੇ ਗੁਰਦੁਆਰਾ ਕਮੇਟੀਆਂ ਵੀ ਲਾਉਣ। ਮੈਂ ਕਿਹਾ ਜੀ ਤੁਸੀਂ ਕਰਕੇ ਦੇਖ ਲਓ ਕਿ ਭਾਈ ਇਹ ਸਾਰੀਆਂ ਗੱਲਾਂ ਗੁੱਲਾਂ ਵਾਲੇ ਨੇ। ਇਸ ਕਿਸਮ ਦਾ ਸਿਸਟਮ ਬਹੁਤ ਸਾਰੀਆਂ ਥਾਵਾਂ ਤੇ ਹੈ ਜਿੱਥੇ ਬਹੁਤ ਸਾਰੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਦਾ ਕੰਮ ਵੀ ਜਿਹੜਾ ਹੈ ਉਹ ਇੰਨਾ ਕਹਿ ਕੇ ਵੀ ਉਹਨਾਂ ਦੀ ਜਿਹੜੀ ਮੌਰਟਗੇਜ ਹੈ ਉਹ ਨਿਕਲਦੀ ਰਹੇ। ਉਹਨਾਂ ਨੇ ਜਿੰਨਾ ਪਾਠ ਕਰਨਾ ਹੈ ਕਿ ਭਾਈ ਹੋ ਗਿਆ, ਕਿਸੇ ਦਾ ਵੱਡਾ ਜਥਾ ਆ ਗਿਆ, ਕੋਈ ਵੱਡੀ ਸੰਗਤ ਹੋ, ਬੜਾ ਦੀਵਾਨ, ਬੜਾ ਲੰਗਰ, ਇੰਨੀਆਂ ਚੀਜ਼ਾਂ ਲੰਗਰ 'ਚ ਦੂਜੇ ਤੀਜੇ। ਓਨੈਸਟਲੀ ਜੇ ਸਾਡੇ ਗੁਰਦੁਆਰਾ ਸਾਹਿਬਾਨ ਦੀਆਂ ਕਮੇਟੀਆਂ ਔਰ ਇਹ ਉਹਨਾਂ 'ਚੋਂ ਬਹੁਤੇ ਉਹ ਨੇ ਜਿਹੜੇ ਖਾਲਿਸਤਾਨੀ ਟਾਈਟਲ ਦੇ ਥੱਲੇ ਜਿਹੜੇ ਗੁਰਦੁਆਰਿਆਂ ਦੀਆਂ ਮੈਨੇਜਮੈਂਟਸ ਨੇ। ਕੋਈ ਮੈਂ ਵਿਰੋਧੀਆਂ ਦੀ ਵਿਰੋਧੀ ਤਾਂ ਉਹੀ ਨੇ ਜਿਨ੍ਹਾਂ ਦਾ ਸਾਹਮਣੇ ਆ ਗਿਆ ਵੀ ਉਹ ਖਾਲਿਸਤਾਨ ਦੀ ਗੱਲ ਨਹੀਂ ਹੋਣ ਦੇਣਾ ਚਾਹੁੰਦੇ। ਇਹ ਜਿਹੜੇ ਉਹ ਵੀ ਨੇ ਉਹਨਾਂ ਦਾ ਵੀ ਜਦੋਂ ਤੁਸੀਂ ਜੇ ਦੇਖੋਗੇ ਅਰਾਊਂਡ ਦਾ ਈਅਰ ਸਾਲ ਦੇ ਵਿੱਚ ਪੁੱਛ ਲਓ ਉਹਨਾਂ ਨੂੰ ਕਿ ਕਿੰਨੇ ਪ੍ਰੋਗਰਾਮ ਤੁਸੀਂ ਡੈਡੀਕੇਟਿਡ ਜਿਹੜਾ ਉਹ ਖਾਲਿਸਤਾਨ ਜਾਂ ਪੰਥਕ ਸ਼ਹੀਦਾਂ ਦੇ ਨਾਂ 'ਤੇ ਅਖੰਡ ਪਾਠ ਕੀਰਤਨ, ਉਹਦੇ ਨਾਲ ਉਹਨਾਂ ਨੂੰ ਕੋਈ ਇਤਰਾਜ਼ ਨਹੀਂ। ਉਧਰ ਆਦਰ ਲੋਕ ਆਉਂਦੇ ਨੇ, ਮੱਥਾ ਟੇਕਦੇ ਨੇ, ਗੋਲਕ ਵੀ ਵੱਧਦੀ ਹੈ ਔਰ ਜਿਹੜਾ ਉਹਨਾਂ ਦੀ ਵੀ ਹੁੰਦਾ ਕਿ ਜੀ ਦੇਖੋ ਬਹੁਤ ਸੰਗਤ ਆਈ। ਸੋ ਇਹ ਗੱਲ ਦਾ ਸਾਨੂੰ ਧਿਆਨ ਰੱਖਣਾ ਹੋਏਗਾ ਕਿ ਵੀ ਬਿਲਕੁਲ ਸਿੱਕੇਬੰਦ ਤਰੀਕੇ ਨਾਲ ਸਾਹਮਣੇ ਆ ਕੇ ਅੱਗੇ ਤੁਰਨ ਵਾਲੇ ਜਿਹੜੇ ਨੇ ਉਹ ਪਿਛਲੇ ਪੀਰੀਅਡ 'ਚ ਵੀ 18ਵੀਂ ਸਦੀ 'ਚ ਵੀ ਕੋਈ ਉਹਨਾਂ ਦੇ ਵਗ ਨਹੀਂ ਸੀ, ਅੱਜ ਵੀ ਨਹੀਂ ਨੇ ਉਸੇ ਕੌਂਟੈਕਸਟ ਦੇ ਵਿੱਚ। ਜੇ ਅਸੀਂ ਇਹ ਦੇਖੀਏ ਔਰ ਇਹ ਗੱਲ ਮੈਂ ਪਰਸੋਂ ਜਦੋਂ ਭੈਣ ਜੀ ਗੁਰਜੀਤ ਕੌਰ ਹੋਰਾਂ ਨੂੰ ਸ਼ਰਧਾਂਜਲੀ ਦਿੱਤੀ ਗੁਰਦੁਆਰਾ ਰਿਚਮੰਡ ਹਿੱਲ ਦੀ ਸਟੇਜ ਤੋਂ, ਤਾਂ ਮੈਂ ਉੱਥੇ ਵੀ ਕਿਹਾ ਸੀ ਕਿ ਵੀ 90ਵਿਆਂ ਦੇ ਵਿੱਚ ਕਿਉਂਕਿ ਜਜ਼ਬਾਤ ਬੜਾ ਹਾਵੀ ਸੀ ਸਿੱਖ ਕੌਮ ਦੇ ਵਿੱਚ, ਜਿਹੜਾ ਹੈ ਉਹ ਜੂਨ 84 ਨੂੰ ਲੈ ਕੇ ਜਿਹੜਾ ਗੁੱਸਾ ਉਹ ਚੱਲ ਰਿਹਾ ਸੀ, ਉਦੋਂ ਅਸੀਂ ਇਹ ਡਿਸਾਈਡ ਕਰਦੇ ਸੀ ਕਿ ਜੀ ਬਲੈਕ ਐਂਡ ਵਾਈਟ ਕਿ ਵੀ ਕੌਣ ਜਿਹੜਾ ਹੈ ਉਹ ਬਿਲਕੁਲ ਸ਼ੁੱਧ ਖਾਲਿਸਤਾਨੀ ਹੈ, ਸਾਫ਼ ਖਾਲਿਸਤਾਨੀ ਹੈ, ਜਿਹਨੂੰ ਉਸ ਵੇਲੇ ਜਿਹੜਾ ਟਕਸਾਲੀ ਖਾਲਿਸਤਾਨੀ ਕਹਿੰਦੇ ਸੀ ਕਿ ਭਾਈ ਬਿਲਕੁਲ ਉਸ ਟਕਸਾਲ 'ਚੋਂ ਨਿਕਲਿਆ ਹੋਇਆ ਮਿੰਟ 'ਚੋਂ ਜਿਹਦੇ 'ਚ ਜਿਹੜੇ ਨੇ ਉਹ ਕੋਇਨ ਘੜੇ ਜਾਂਦੇ ਨੇ। ਔਰ ਮੈਂ ਕਿਹਾ ਵੀ ਹੁਣ ਤਾਂ ਇਸ ਕਿਸਮ ਦਿਆਂ ਦੀ ਗਿਣਤੀ ਬਹੁਤੀ ਹੈ ਜਿਨ੍ਹਾਂ ਨੂੰ ਅਸੀਂ ਡੱਬ ਖੜੱਬੇ ਕਹਿੰਦੇ ਹਾਂ ਕਿ ਵੀ ਉਹਨਾਂ ਦਾ ਇੱਕ ਅੱਧਾ ਹਿੱਸਾ ਇੱਧਰ ਵੀ ਝੁਕਦਾ ਹੈ ਪਰ ਉੱਧਰ ਵੀ ਹੈ, ਸੋ ਤੁਹਾਨੂੰ ਉਹਨਾਂ ਦੇ ਨਾਲ ਹੀ ਡੀਲ ਕਰਨਾ ਪੈਂਦਾ। ਪਰ ਅੱਜ ਵੀ ਜਿਹੜੀ ਸਪਿਰਿਟ ਹੈ ਕਾਮਨ ਸਿੱਖ ਦੀ, ਜਦੋਂ ਮੈਂ ਗੱਲ ਕਰਦਾ ਮੈਂ ਅੱਪਰ ਲੈਵਲ ਤੇ ਨਹੀਂ, ਉਹ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਹੀ ਆਪਣੇ ਆਪ 'ਚ ਇੱਕ ਸਬੂਤ ਹੈ ਕਿ ਪਿਛਲੇ 2 ਸਾਲ ਤੋਂ ਜ਼ਿਆਦਾ ਤੋਂ ਚੱਲੀ ਹੈ ਪ੍ਰੋਸੈਸ ਜਿਹੜੀ 5 ਆਈਜ਼ ਕੰਟਰੀਜ਼ ਦੇ ਨਾਲ ਬਾਕੀ ਥਾਵਾਂ ਤੇ ਜਿਹੜਾ ਵੀ ਉਸ ਨੇ ਕਿੰਨੀ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਜਿਹੜੀਆਂ ਨੇ ਨਿਕਲੀਆਂ ਨੇ। ਸੋ ਸਿੱਖ ਸੰਗਤ ਸਾਨੂੰ ਸਭ ਨੂੰ ਸਾਂਝ ਦਾ ਕੌਮੀ ਘਰ ਖਾਲਿਸਤਾਨ ਬਣਾਉਣ ਦੇ ਲਈ ਸਿਰ ਜੋੜ ਕੇ ਬੈਠਣ ਦਾ। ਜਦੋਂ ਤੁਸੀਂ ਪ੍ਰਾਈਵੇਟਲੀ ਗੱਲ ਕਰਦੇ ਹੋ ਕੋਈ ਵੀ ਥੋੜ੍ਹੀ ਬਹੁਤ ਤਲਖੀ ਹੁੰਦੀ ਹੈ, ਆਮ ਸਿੱਖ ਡਿਸਟਰਬ ਹੁੰਦਾ, ਉਹਨੂੰ ਲੱਗਦਾ ਵੀ ਨਹੀਂ ਇਹ ਸਾਨੂੰ ਕਿਉਂ ਨਹੀਂ ਸਮਝ ਆਉਂਦੀ, ਅਸੀਂ ਕਿਉਂ ਨਹੀਂ ਇਵੇਂ ਕਰ ਸਕਦੇ। ਸੋ ਮੈਂ ਇਹ ਸਮਝਦਾ ਕਿ ਭੈਣ ਜੀ ਦਲਵਿੰਦਰ ਕੌਰ ਬੜੇ ਸਚਿਆਰੇ ਔਰ ਡੈਡੀਕੇਟਿਡ, ਜਿਵੇਂ 35 ਸਾਲ ਤੋਂ ਫਰਮਨੈਸ ਦੇ ਨਾਲ ਖੜੇ ਨੇ ਔਰ ਉਹਨਾਂ ਨੇ ਇਹ ਬੜੀ ਪੁਰਜ਼ੋਰ ਫਰਵਰ ਦੇ ਨਾਲ ਇਹ ਗੱਲ ਕਹੀ ਕਿ ਵੀਰ ਜੀ ਤੁਸੀਂ ਜਿਹੜਾ ਕੰਮ ਕਰ ਰਹੇ ਹੋ, ਅਸੀਂ ਸਾਰੇ ਇੱਕ ਦੂਸਰੇ ਦੇ ਨਾਲ ਕੌਮ ਦਾ ਘਰ ਬਣਾਉਣ ਲਈ ਤੁਰੇ ਹੋਏ ਹਾਂ ਤੇ ਸਾਰੀਆਂ ਧਿਰਾਂ ਨੂੰ ਹੀ ਜਿਹੜਾ ਉਹ ਸਿਰ ਜੋੜ ਕੇ ਬੈਠ ਕੇ ਜਿਹੜਾ ਇਹ ਕੌਮੀ ਘਰ ਖਾਲਿਸਤਾਨ ਦੇ ਲਈ ਕੰਮ ਕਰਨਾ ਚਾਹੀਦਾ। ਸੋ ਤੁਸੀਂ ਜਿਹੜਾ ਉਹਨਾਂ ਦੀ ਅਪੀਲ ਵੀ ਦੁਹਰਾਈ ਹੈ। ਅਸੀਂ ਵੀ ਇਹ ਕਹਿਣਾ ਚਾਹਾਂਗੇ ਕਿ ਇਸ ਸਭ ਦੇ ਬਾਵਜੂਦ ਕਿ ਸਾਡਾ ਕਈ ਵਾਰ ਕੁਝ ਚੀਜ਼ਾਂ ਦੇ ਉੱਤੇ ਜਿਹੜਾ ਤਬਸਰਾ ਹੁੰਦਾ ਉਹ ਬਿਲਕੁਲ ਅਸੀਂ ਕਦੇ ਵੀ, ਮੈਂ ਬਾਇਜ਼ ਹੋ ਕੇ ਗੱਲ ਕਹਿਣ ਦੀ ਕੋਸ਼ਿਸ਼ ਨਹੀਂ ਕਰਦਾ, ਜੋ ਆਲੇ ਦੁਆਲੇ ਦੀ ਆਵਾਜ਼ ਹੁੰਦੀ ਹੈ ਉਹਨੂੰ ਸ਼ਬਦਾਂ ਦੇ ਵਿੱਚ ਜਿਹੜਾ ਸਮੋ ਕੇ ਕਹਿਣਾ ਇਹ ਮੇਰਾ ਫਰਜ਼ ਵੀ ਹੈ ਇੱਕ ਐਕਟਿਵਿਸਟ ਦੇ ਤੌਰ ਤੇ। ਪਰ ਅਸੀਂ ਸਚਿਆਰਤਾ ਦੇ ਨਾਲ ਪਹਿਲੇ ਦਿਨ ਤੋਂ ਇਸ ਖਾਲਿਸਤਾਨ ਰੈਫਰੈਂਡਮ ਦੇ ਪ੍ਰੋਜੈਕਟ ਨੂੰ ਫੁੱਲ ਸਪੋਰਟ ਦਿੱਤੀ ਹੈ, ਅਨਕੰਡੀਸ਼ਨਲ, ਕਿਉਂਕਿ ਇਹ ਵੈਲ ਵਿਦਨ ਦਾ ਐਂਬਿਟ ਆਫ ਇੰਟਰਨੈਸ਼ਨਲ ਲਾਅ, UN ਚਾਰਟਰ ਹੈ। ਇਹ ਪੀਸਫੁਲ ਢੰਗ ਦੇ ਨਾਲ ਸਿੱਖ ਕੌਮ ਦੀ ਵਿਲ ਦਾ ਪ੍ਰਗਟਾਵਾ ਹੈ
ਔਰ ਇਹਦੇ ਤੋਂ ਹੀ ਖਾਲਿਸਤਾਨ ਦੇ ਕੇਸ ਨੂੰ ਅੱਗੇ ਲਿਜਾਣ ਦੇ ਲਈ ਜਿਹੜੀ ਇੰਟਰਨੈਸ਼ਨਲ ਲੈਵਲ ਦੀ ਜਿਹੜੀ ਇੱਕ ਕੈਂਪੇਨ ਹੈ ਉਹ ਬਿਲਟ ਹੋਈ ਹੈ। ਉਹ ਬੇਸ਼ੱਕ ਉਸ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵਾੜ, ਭਾਈ ਅਵਤਾਰ ਸਿੰਘ ਖੰਡਾ, ਭਾਈ ਹਰਦੀਪ ਸਿੰਘ ਨਿੱਜਰ, ਉਹਨਾਂ ਦੀਆਂ ਸ਼ਹੀਦੀਆਂ ਨੇ ਵੱਡਾ ਯੋਗਦਾਨ ਪਾਇਆ। ਔਰ ਇਸ ਲਈ ਅਸੀਂ ਅਪੀਲ ਵੀ ਕਰਾਂਗੇ, ਥਾਂ ਥਾਈਂ ਅਨਾਉਂਸਮੈਂਟਸ ਵੀ ਹੋ ਰਹੀਆਂ ਨੇ, ਅੱਡ ਗੁਰਦੁਆਰਿਆਂ ਤੋਂ ਈਸਟ ਕੋਸਟ ਤੇ ਬੱਸਾਂ ਦਾ ਪ੍ਰਬੰਧ ਵੀ ਹੈ ਔਰ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ 17 ਅਗਸਤ ਦੇ ਖਾਲਿਸਤਾਨ ਰੈਫਰੈਂਡਮ ਔਰ ਉਸ ਦੇ ਲਈ ਵਾਈਟ ਹਾਊਸ ਦੇ ਬਾਹਰ ਦਾ ਮਾਲ ਜਿਸ ਨੂੰ ਕਹਿੰਦੇ ਨੇ ਉਸ ਥਾਂ ਦੇ ਉੱਤੇ ਟੈਂਟ ਟੁੰਟ ਹੋਣਗੇ, ਰੈਲੀ ਵੀ ਹੋਏਗੀ, ਵੋਟਿੰਗ ਵੀ ਹੋਏਗੀ। ਸੋ ਉਸ ਦੇ ਲਈ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਹੈ। ਪ੍ਰੈਜ਼ੀਡੈਂਟ ਟਰੰਪ ਤੇ ਭਾਰਤ ਹੁਣ ਇਸ ਵੇਲੇ ਕਿਆਸ ਰਾਈਆਂ ਇਹ ਨਹੀਂ ਹੈ ਵੀ ਟਰੰਪ ਨੇ ਕੱਲਾ ਇੱਕ ਹੱਥ 'ਚ ਨਹੀਂ, ਦੋਨੋਂ ਹੱਥਾਂ 'ਚ ਮੋਟੇ-ਮੋਟੇ ਲੋਹੇ ਦੀਆਂ ਰੋਡਾਂ ਫੜੀਆਂ ਹੋਈਆਂ ਔਰ ਉਹ ਭਾਰਤ ਨੂੰ ਧੱਕ ਕੇ ਜਿਹੜਾ ਕਿੱਧਰ ਨੂੰ ਲਿਜਾ ਰਿਹਾ। ਪਰ ਬਹੁਤੇ ਤਾਂ ਇਹ ਸੋਚਣ ਦੀ ਜਾਂ ਇਹ ਡਿਬੇਟ ਹੋ ਰਹੀ ਹੈ ਵੀ ਐਸਾ ਕੀ ਹੈ ਟਰੰਪ ਨੇ ਭਾਰਤ ਨੂੰ ਹੀ ਕਿਉਂ ਨਿਸ਼ਾਨੇ ਤੇ ਲਿਆ, ਕਿਉਂਕਿ ਜਿਹੜਾ ਲੇਟੈਸਟ ਇਹ ਤਾਂ ਸਮਝ ਆਇਆ ਕਿ 25% ਟੈਰਿਫ ਜਿਹੜਾ ਪਹਿਲਾਂ ਵੀ ਜ਼ਿਆਦਾ ਸੀ ਉਹ ਤਾਂ ਸੀ, ਲੇਕਿਨ ਜਦੋਂ ਐਡੀਸ਼ਨਲ ਟੈਰਿਫ ਲਾਉਣ ਦੀ ਗੱਲ ਕੀਤੀ ਕਿ ਵੀ ਚੀਨ ਤੋਂ ਜਿਹੜਾ ਰੂਸ ਤੋਂ ਭਾਰਤ ਜਿਹੜਾ ਉਹ ਕਰੂਡ ਆਇਲ ਬਾਏ ਕਰ ਰਿਹਾ। ਸੋ ਪਹਿਲਾ ਸਵਾਲ ਇਹ ਹੈ ਕਿ ਵੀ ਭਾਰਤ ਨਾਲੋਂ ਜ਼ਿਆਦਾ ਤਾਂ ਜਿਹੜਾ ਆਇਲ ਹੈ ਰਸ਼ੀਆ ਤੋਂ ਉਹ ਚੀਨ ਨੇ ਬਾਏ ਕੀਤਾ। ਫਿਰ ਚੀਨ ਦੇ ਨਾਲ ਤਾਂ 150% ਬਣਾ ਕੇ ਫਿਰ ਥੱਲੇ ਜਦੋਂ ਚੀਨ ਨੇ ਰੇਅਰ ਅਰਥ ਮਟੀਰੀਅਲ ਦੀ ਐਕਸਪੋਰਟ ਰੋਕੀ ਤੇ ਫਿਰ ਚੱਲ ਰਿਹਾ। ਔਰ ਚੀਨ ਪ੍ਰਤੀ ਪ੍ਰੈਜ਼ੀਡੈਂਟ ਟਰੰਪ ਦਾ ਬੜਾ ਰਿਸਪੈਕਟਫੁਲ ਵਰਤਾਰਾ ਹੈ, ਕੋਈ ਉਹਦੇ ਨਾਲ ਅਜੇ ਔਰ ਮੋਸਟ ਲਾਈਕਲੀ ਇਸ ਈਅਰ ਐਂਡ ਤੱਕ ਪ੍ਰੈਜ਼ੀਡੈਂਟ ਟਰੰਪ ਦੀ ਵਿਜ਼ਿਟ ਵੀ ਹੋ ਸਕਦੀ ਹੈ ਚਾਈਨਾ ਦੀ। ਫਿਰ ਇਸੇ ਤਰ੍ਹਾਂ ਆ ਰਿਹਾ ਵੀ ਹੋਰ ਵੀ ਮੁਲਕ ਨੇ ਜਿਨ੍ਹਾਂ ਨੇ ਰੂਸ ਦੇ ਨਾਲ ਡੀਲ ਕੀਤੀ ਹੈ। ਪਰ ਭਾਰਤ ਨੂੰ ਹੀ ਜਦੋਂ ਕਿ ਅਜੇ ਪਹਿਲੀ ਟ੍ਰੇਡ ਡੀਲ ਦੀ ਗੱਲ ਵੀ ਜਿਹੜੀ 31 ਜੁਲਾਈ ਤੱਕ ਸੀ, ਜਿਸ ਦਾ ਉਸ ਤੋਂ 2 ਦਿਨ ਪਹਿਲਾਂ ਹੀ 25% ਟੈਰਿਫ ਲਾ ਦਿੱਤੀ, ਜਿਹੜੇ ਅੱਜ 7 ਅਗਸਤ ਨੂੰ ਲਾਗੂ ਹੋ ਜਾਣੇ ਲੇਕਿਨ ਇਸ ਦੇ ਨਾਲ ਹੀ ਜਦੋਂ ਇਹ ਲਾਗੂ 25% ਲਾਇਆ ਗਿਆ, ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਸੀ ਕਿ ਵੀ ਮੈਂ ਭਾਰਤ ਨੂੰ, ਕਿਉਂਕਿ ਉਹ ਚੀਨ ਤੋਂ ਰਸ਼ੀਆ ਤੋਂ ਜਿਹੜਾ ਉਹ ਆਇਲ ਲੈ ਕੇ ਜਿਹੜੇ ਲੋਕ ਯੂਕਰੇਨ ਦੇ ਵਿੱਚ ਬੇਗੁਨਾਹ ਮਰ ਰਹੇ ਨੇ ਉਹਨਾਂ ਨੂੰ ਮਾਰਨ ਵਾਲੀ ਰਸ਼ੀਆ ਦੀ ਵਾਰ ਮਸ਼ੀਨਰੀ ਨੂੰ ਉਹ ਸਪੋਰਟ ਪ੍ਰੋਵਾਈਡ ਕਰ ਰਹੇ ਨੇ, ਮਨੀ ਪ੍ਰੋਵਾਈਡ ਕਰ ਰਹੇ ਨੇ, ਜਾਂ ਇਹ ਕਹੋ ਕਿ ਆਇਲ ਟੂ ਦਾ ਮਸ਼ੀਨ ਦੇ ਰਹੇ ਨੇ। ਔਰ ਇਸ ਲਈ ਉਸ ਨੂੰ ਜਿਹੜਾ ਸੀ ਜਿਹੜਾ ਹੈ ਉਸ ਦੇ ਉੱਤੇ ਪੈਨਲਟੀ ਲਾਵਾਂਗੇ, ਲਫ਼ਜ਼ ਪੈਨਲਟੀ ਵਰਤਿਆ ਗਿਆ ਸੀ। ਉਦੋਂ ਟੈਰਿਫ ਦੀ ਗੱਲ ਨਹੀਂ ਸੀ, ਕੋਈ ਪਰਸੈਂਟੇਜ ਦੀ ਗੱਲ ਵੀ ਨਹੀਂ ਸੀ। ਔਰ ਅਜੇ ਇਹ ਗੱਲ ਅੱਗੇ ਤੁਰੀ ਹੀ ਸੀ ਕਿ ਨਾਲ ਦੀ ਨਾਲ ਜਿਹੜਾ ਬੀਤੇ 2 ਦਿਨ ਪਹਿਲਾਂ ਜਿਹੜਾ ਪਹਿਲਾਂ ਉਹਨਾਂ ਨੇ 24 ਘੰਟੇ ਦੇ ਵਿੱਚ ਕਿਹਾ ਸੀ ਪੈਨਲਟੀ, ਫਿਰ 24 ਘੰਟੇ ਦੇ ਵਿੱਚ ਆ ਗਿਆ ਕਿ 25% ਐਡੀਸ਼ਨਲ ਟੈਰਿਫ। 25 ਪਹਿਲਾਂ ਸੀ ਤੇ 25 ਦੂਜਾ 50% ਹੋ ਗਿਆ। ਅੱਛਾ, ਹੁਣ ਅਜੇ ਬਾਕੀ ਸਾਰੇ ਦੇਖ ਰਹੇ ਸੀ। ਭਾਰਤ ਨੇ ਕੋਈ ਵੀ ਨਾ ਟਰੰਪ ਦਾ ਨਾਂ ਲੈ ਕੇ ਕੋਈ ਅਪੋਜ਼ ਕਰਨ ਦੀ ਹਿੰਮਤ ਨਹੀਂ ਦਿਖਾਈ। ਹਾਲਾਂਕਿ ਉਹਨਾਂ ਦੀ ਐਕਸਟਰਨਲ ਅਫੇਅਰਸ ਮਿਨਿਸਟਰੀ ਨੇ ਜਿਹੜਾ ਉਹ ਬੜੀ ਡੀਟੇਲ ਸਟੇਟਮੈਂਟ ਇਹਦੇ 'ਤੇ 4-5 ਨੁਕਤੇ ਬਣਾ ਕੇ ਔਰ ਉਹਦਾ ਆਧਾਰ ਇਹੀ ਬਣਾਇਆ ਕਿ ਜੀ ਦੇਖੋ ਰੂਸ ਤੋਂ ਤਾਂ ਫਲਾਂ ਵੀ ਲੈ ਰਿਹਾ, ਤੁਸੀਂ ਵੀ ਯੂਰੇਨੀਅਮ ਲੈ ਰਹੇ ਹੋ, ਫਰਟੀਲਾਈਜ਼ਰ ਲੈ ਰਹੇ ਹੋ, ਯੂਰਪ ਦੇ ਫਲਾਣੇ ਮੁਲਕ ਵੀ ਲੈ ਰਹੇ ਨੇ, ਇੱਧਰ ਹੈ ਉੱਧਰ ਹੈ। ਔਰ ਇਸ ਦੇ ਉੱਤੇ ਜਦੋਂ ਟਰੰਪ ਨੂੰ ਇੱਕ ਰਿਪੋਰਟਰ ਨੇ ਪੁੱਛ ਵੀ ਲਿਆ ਜੇ ਕਿ ਤੁਸੀਂ ਵੀ ਆਈ ਡੋਂਟ ਨੋ ਕਿ ਵੀ ਕੀ ਹੈ। ਸੋ ਮਤਲਬ ਇਹ ਬਜਾਏ ਇਸ ਦੇ ਕਿ ਭਾਰਤ ਸਿੱਧਾ ਇਸ ਗੱਲ ਦੀ ਕੋਈ ਕਮਿਟਮੈਂਟ ਦਿੰਦਾ ਕਿ ਭਾਈ ਠੀਕ ਹੈ, ਜਦੋਂ ਤੱਕ ਰੂਸ ਰਾਜ਼ੀ ਨਹੀਂ ਹੁੰਦਾ ਯੂਕਰੇਨ ਦੇ ਉੱਤੇ ਔਰ ਯੂਕਰੇਨ ਦੇ ਨਾਲ ਪੀਸ ਡੀਲ ਕਰਨ 'ਚ ਅਸੀਂ ਪੌਜ਼ ਕਰ ਰਹੇ ਹਾਂ ਕੋਈ ਵੀ ਬੈਂਕ। ਹਾਲਾਂ ਪ੍ਰੈਕਟੀਕਲੀ ਜੇ ਤੁਸੀਂ ਉਹਨਾਂ ਦੀਆਂ ਕੁਝ ਹੋਰ ਮੀਡੀਆ ਚੈਨਲ ਦੇਖੋ ਤਾਂ ਜਾਂਦਾ ਕਿ ਵੀ ਉਹਨਾਂ ਦੀਆਂ ਕੰਪਨੀਆਂ ਜਿਹੜੀਆਂ ਨੇ ਉਹ ਬਾਏ ਨਹੀਂ ਕੀਤਾ ਉਹਨਾਂ ਨੇ ਉਹਨਾਂ 2 ਹਫ਼ਤਿਆਂ। ਲੇਕਿਨ ਉਹ ਜਿਹੜਾ ਜਿਹਨੂੰ ਕਹਿੰਦੇ ਨੇ ਵੀ ਸੱਪ ਜਿਹੜਾ ਨਾ ਕੀ ਹੈ ਰੱਸੀ ਸੜ ਗਈ ਪਰ ਉਹਦਾ ਵੱਟ ਨਹੀਂ ਗਿਆ, ਕਿਉਂਕਿ ਉਹ ਐਂ ਹੀ ਉੱਥੇ ਜਿੱਥੇ ਰੱਸੀ ਪਈ ਹੁੰਦੀ ਉਹਨੂੰ ਅੱਗ ਲਾ ਦਿਓ ਉਵੇਂ ਹੀ ਉਹਦੇ 'ਚ ਹੁੰਦਾ ਕਿ ਵੀ ਹਿੰਦੀ ਵਾਲੇ ਏਂਟ ਕਹਿੰਦੇ ਨੇ ਕਿ ਵੀ ਰੱਸੀ ਜਲ ਗਈ ਮਗਰ ਏਂਟ ਨਹੀਂ ਗਈ। ਅਸੀਂ ਕਹਿੰਦੇ ਹਾਂ ਵੀ ਵੜ ਨਹੀਂ ਗਿਆ ਉਹਦਾ। ਵੀ ਜੇ ਤਾਂ ਇਸੇ ਦੇ ਉੱਤੇ ਹੀ ਆ ਜਾਂਦਾ ਕਿ ਜੀ ਠੀਕ ਹੈ ਅਸੀਂ ਵੀ ਸਪੋਰਟ ਅਮਰੀਕਨ ਐਫਰਟ ਵੀ ਔਰ ਰਸ਼ੀਆ ਨੂੰ ਵੀ ਅਸੀਂ ਕਹਿੰਦੇ ਹਾਂ ਕਿ ਵੀ ਬਹੁਤ ਹੋ ਗਿਆ
ਔਰ ਇਹ 3 ਸਾਲ ਤੋਂ ਬੇਗੁਨਾਹ ਦਾ ਖੂਨ ਖਰਾਬਾ ਹੋ ਰਿਹਾ ਔਰ ਅਸੀਂ ਜਿਹੜਾ ਪੀਸ ਡੀਲ ਦੇ ਹੱਕ 'ਚ ਹੈ ਔਰ ਅਸੀਂ ਪੌਜ਼ ਕਰ ਰਹੇ ਹਾਂ ਉਨੀ ਦੇਰ ਲਈ। ਲੇਕਿਨ ਹੁਣ ਜਦੋਂ 4 ਚੁਫੇਰੇ 'ਚ ਫੇਰ ਗੜੀਏ ਵੀ ਬਣੇ ਹੋਏ ਨੇ ਔਰ ਭਾਰਤ ਨੂੰ ਵੀ ਪਹਿਲਾਂ ਤਾਂ ਮੋਦੀ ਦਾ ਨੂੰ ਵਿਸ਼ਵ ਗੁਰੂ ਅਤੇ ਟਰੰਪ ਦਾ ਯਾਰ ਅਤੇ ਉਹ ਸਾਰੇ ਰੁਤਬੇ ਦੇ ਨਾਲ ਇੰਨਾ ਕੁ ਤਾਂ ਪਹੁੰਚਾਇਆ ਹੋਇਆ ਕਿ ਵੀ ਥੱਲੇ ਲਾਉਣਾ ਵੀ ਔਖਾ ਹੈ। ਔਰ ਉਸ ਸਾਰੇ ਦੇ ਚਲਦੇ ਆ ਟਰੰਪ ਨੇ ਅਜੇ ਇਹ 50% ਦੀ ਜਿਹੜੇ ਦੇ ਆਰਡਰ ਦੀ ਸਿਆਹੀ ਵੀ ਨਹੀਂ ਸੀ ਸੁੱਕੀ ਤਾਂ ਉਹਨਾਂ ਨੇ ਇੱਕ ਹੋਰ ਧਮਕੀ ਪੱਤਰ ਚਾੜ ਦਿੱਤਾ ਹੈ। ਟਰੰਪ ਵਾਰਨਸ ਇੰਡੀਆ ਆਫ ਸੈਕੰਡਰੀ ਸੈਂਕਸ਼ਨਸ। ਔਰ ਇਹ ਹੁਣ ਕੰਟੈਕਸਟ ਇਹਦਾ ਇਹ ਹੈ ਕਿ ਜਦੋਂ ਉਹਨਾਂ ਨੂੰ ਟਰੰਪ ਦੀ ਉਹਨਾਂ ਦੇ ਜਿਹੜੇ ਐਗਜ਼ੈਕਟ ਸ਼ਬਦ ਨੇ ਉਹਨਾਂ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਵੀ ਇਹ ਜਿਹੜਾ ਮਾਸਕੋ ਔਰ ਚਾਈਨਾ ਦੇ ਸਬੰਧ ਨੇ, ਚਾਈਨਾ ਵੀ ਤਾਂ ਰਸ਼ੀਅਨ ਆਇਲ ਬਾਈ ਕਰ ਰਿਹਾ। ਚਾਈਨਾ ਜਿਹੜਾ ਲਾਰਜੈਸਟ ਬਾਇਰ ਹੈ ਆਇਲ ਦਾ ਰਸ਼ੀਆ ਤੋਂ 2 ਮਿਲੀਅਨ ਬੈਰਲਸ ਪਰ ਡੇ ਲੈਂਦਾ ਹੈ, ਜਦੋਂ ਕਿ ਇੰਡੀਆ ਅਤੇ ਟਰਕੀ ਉਸ ਤੋਂ ਬਾਅਦ ਨੇ। ਇੰਡੀਆ 1.75 ਮਿਲੀਅਨ ਬੈਰਲਸ ਰਸ਼ੀਅਨ ਆਇਲ ਦੀਆਂ ਡੇਲੀ ਉਸਨੇ ਜਨਵਰੀ ਤੋਂ ਜੂਨ ਤੱਕ ਲਈਆਂ। ਔਰ ਇਸ ਦੇ ਜਵਾਬ ਫਿਰ ਟਰੰਪ ਨੇ ਕਿਹਾ ਇਟਸ ਓਨਲੀ ਬੀਨ 8 ਆਵਰਸ ਕਿ ਅਜੇ ਮੈਂ 8 ਘੰਟੇ ਪਹਿਲਾਂ ਹੀ ਟੈਰਿਫ ਲਾ ਕੇ ਸੈਕੰਡਰੀ ਜਿਹੜਾ ਉਹਨਾਂ 'ਤੇ 25% ਹੋਰ ਪੈਨਲਟੀ ਲਾ ਕੇ ਹਟਿਆ। ਇਟਸ ਓਨਲੀ ਬੀਨ 8 ਆਵਰਸ ਸੋ ਲੈਟਸ ਸੀ ਵਟ ਹੈਪਨਸ। ਦੇਖੋ ਹੁਣ ਕੀ ਹੁੰਦਾ ਹੈ, ਆਗੇ ਦੇਖੋ ਹੋਤਾ ਹੈ ਕਿਆ। ਯੂ ਆਰ ਗੋਇੰਗ ਟੂ ਸੀ ਏ ਲੋਟ ਮੋਰ, ਜੋ ਟਰੰਪ ਦਾ ਸਟਾਈਲ ਹੈ ਜਿਵੇਂ ਅੰਗਰੇਜ਼ੀ ਮਾਂ ਅਜੇ ਬਹੁਤ ਫੁੱਲ ਵਰਸਣੇ ਨੇ। ਯੂ ਆਰ ਗੋਇੰਗ ਟੂ ਸੀ ਸੋ ਮਚ ਸੈਕੰਡਰੀ ਸੈਂਕਸ਼ਨਸ ਟਰੰਪ ਸੈਡ। ਹੁਣ ਸੈਕੰਡਰੀ ਸੈਂਕਸ਼ਨਸ ਕੀ ਨੇ, 50% ਤੋਂ ਉੱਪਰ ਕਿਹੜੀਆਂ ਸੈਕੰਡਰੀਜ਼ ਜਾਂ ਕੀ ਪਾਬੰਦੀਆਂ ਹੋਣੀਆਂ। ਹਾਲਾਂਕਿ ਜਦੋਂ ਇਹ ਪਹਿਲੀਆਂ 25% ਲਾਇਆ, 7 ਭਾਰਤੀ ਕੰਪਨੀਆਂ ਦੇ ਉੱਤੇ 20 ਪਾਬੰਦੀ ਲਾਈ ਗਈ ਜਿਹੜੀਆਂ ਈਰਾਨ ਤੋਂ ਆਇਲ ਬਾਏ ਕਰਦੀਆਂ ਸੀ। ਫਿਰ ਅਡਾਨੀ ਗਰੁੱਪ ਜਿਸ ਅਡਾਨੀ ਨੇ ਆਪਣੇ ਸਾਰੇ ਅਹੁਦਿਆਂ ਤੋਂ ਐਗਜ਼ੈਕਟਿਵ ਡਾਇਰੈਕਟਰ ਉਹ ਅਸਤੀਫੇ ਦਿੱਤੇ ਨੇ ਔਰ ਇਸ ਦੇ ਉੱਤੇ ਕਿਆਸ ਰਾਈਆਂ ਨੇ ਕਿ ਅਡਾਨੀ ਦੀ ਫਾਈਲ ਵੀ ਜਿਹੜੀ ਹੈ ਟਰੰਪ ਦੀ ਟੇਬਲ ਤੇ ਪਈ ਹੈ ਔਰ 6 ਮਹੀਨੇ ਪਹਿਲਾਂ ਦੇ ਸੰਮਨ ਨਿਊਯਾਰਕ ਕੋਰਟ ਨੇ ਸਰਵ ਕੀਤੇ ਹੋਏ ਨੇ, ਭੇਜੇ ਨੇ ਇੰਡੀਅਨ ਗਵਰਨਮੈਂਟ ਨੂੰ, ਅਜੇ ਤੱਕ ਡਿਲੀਵਰ ਨਹੀਂ ਹੋਏ। ਸੋ ਇਸ ਮਾਮਲੇ ਦੇ ਵਿੱਚ ਜਾਂ ਹੋਰ ਟਰੰਪ ਦੇ ਸਾਹਮਣੇ ਕੀ ਹੈ, ਕਿਉਂਕਿ ਪ੍ਰੈਜ਼ੀਡੈਂਟ ਟਰੰਪ ਜਿਸ ਗੱਲ ਦੇ ਉੱਤੇ ਫਿਰ ਪੈ ਜਾਂਦੇ ਨੇ ਇਹ ਜਿਵੇਂ ਅਸੀਂ ਕਿਹਾ ਕਿ ਵੀ ਬਹੁਤੇ ਤਾਂ ਇਹੀ ਅੰਦਾਜ਼ਾ ਲਾ ਰਹੇ ਨੇ ਕਿ ਜੀ ਕੀ ਹੈ। ਹੁਣ ਮਤਲਬ ਆ ਪਿਛਲੇ ਕੱਲ੍ਹ ਹੀ ਪ੍ਰੈਜ਼ੀਡੈਂਟ ਟਰੰਪ ਨੇ JP ਮੋਰਗਨ, ਬੈਂਕ ਆਫ ਅਮੈਰੀਕਾ, ਦੂਜੇ ਤੀਜੇ ਜਿਹੜੇ 3 ਵੱਡੇ ਵੈਲਸ ਫਾਰਗੋ ਉਹਨਾਂ ਨੂੰ ਵੀ ਜਿਹੜਾ ਉਹ ਲਾਈਨ 'ਚ ਖੜਾ ਕਰ ਲਿਆ। ਉਹਨੇ ਜਦੋਂ ਪ੍ਰੈਜ਼ੀਡੈਂਟ ਦੀ ਪਹਿਲੀ ਟਰਮ ਮੁੱਕੀ ਅਤੇ ਉਹ ਕਹਿੰਦੇ ਆਈ ਹੈਡ ਲੋਟ ਆਫ ਮਨੀ ਔਰ ਮੈਂ ਅਕਾਊਂਟ ਖੁਲਾਉਣਾ ਚਾਹੁੰਦਾ ਸੀ ਅਤੇ ਉਹਨਾਂ ਨੇ ਮੇਰੇ ਅਕਾਊਂਟ ਹੀ ਨਹੀਂ ਖੋਲ੍ਹੇ ਕਿਸੇ ਬੈਂਕ ਨੇ। ਉਹਨਾਂ ਨੇ ਕਿਉਂਕਿ ਉਦੋਂ ਬਹੁਤ ਸਾਰਾ ਕੈਪੀਟਲ ਹਿੱਲ ਰਾਈਟਿੰਗ ਵੀ ਹੋ ਚੁੱਕੀ ਸੀ ਔਰ ਬਹੁਤ ਸਾਰਾ ਜਿਹੜਾ ਉਹ ਕੇਸ ਵੀ ਬਣ ਗਏ ਸੀ ਟਰੰਪ 'ਤੇ ਔਰ ਸੋ ਸਾਰਿਆਂ ਨੂੰ ਲੱਗਦਾ ਸੀ ਵੀ ਗੱਲ ਤਾਂ ਹੁਣ ਇਹ ਗੌਨ ਹੈ। ਇਹ ਤਾਂ ਕਿਸੇ ਨੇ ਨਹੀਂ ਸੀ ਸੋਚਿਆ ਕਿ ਫਿਰ ਵਾਪਸ ਆਏਗਾ ਔਰ ਦੁਬਾਰਾ ਬਣੇਗਾ। ਹੁਣ ਉਹ ਇੱਕ ਦੇ ਨਾਲ ਜਿਹੜਾ ਉਹ ਹਿਸਾਬ ਕਿਤਾਬ ਵੀ ਬਰਾਬਰ ਕਰ ਰਿਹਾ। ਸੋ ਇਹ ਜਿਹੜੀ ਸਟੇਟਮੈਂਟ ਹੈ ਇਹਦੇ ਪਿੱਛੇ ਵੀ ਕਈ ਕੁਛ ਹੀ ਲੁਕਿਆ ਹੋਇਆ। ਉਹਨੇ ਕਿਹਾ ਕਿ ਵੀ ਇਹ ਅਜੇ ਤਾਂ 8 ਘੰਟੇ ਹੋਏ ਨੇ, ਅਜੇ ਦੇਖੋ ਕਿ ਵੀ ਕੀ ਹੋਣਾ। ਔਰ ਫਿਰ ਜਿਹੜਾ ਜੇ ਅਸੀਂ ਟੈਰਿਫ ਦੇਖੀਏ ਵੀ ਭਾਰਤ ਦੇ ਉੱਤੇ 50% ਦੇ ਮੁਕਾਬਲੇ ਬਾਕੀ ਮੁਲਕਾਂ 'ਤੇ ਚਾਈਨਾ ਦੇ ਉੱਤੇ ਅਜੇ 30% ਨੇ। ਹਾਲਾਂਕਿ ਨੈਗੋਸ਼ੀਏਸ਼ਨ ਚੱਲ ਰਹੀ ਹੈ, ਚਾਈਨਾ ਨੇ ਮੰਨੇ ਨਹੀਂ ਹੋਏ। ਪਾਕਿਸਤਾਨ 19% ਹੈ ਉਹਨਾਂ ਦੇ ਉੱਤੇ। ਵਿਤਨਾਮ ਦੇ ਨਾਲ ਜਿਹੜੀ ਡੀਲ, ਕਿਉਂਕਿ ਇਹ ਡੀਲ ਹੋ ਚੁੱਕੀ ਇਹਨਾਂ ਦੀ ਜਿਹਨਾਂ ਮੈਂ ਕੋਟ ਕਰ ਰਿਹਾ, ਵਿਤਨਾਮ 20% ਹੈ, ਇੰਡੋਨੇਸ਼ੀਆ 19% ਹੈ, ਬੰਗਲਾਦੇਸ਼ 20% ਹੈ। ਔਰ ਇਹ ਜਿਹੜਾ ਇਹਨਾਂ ਸਾਰਿਆਂ ਦੇ ਕੰਟੈਕਟ 'ਚ ਭਾਰਤ 'ਤੇ 50% ਹੈ। ਪਲੱਸ ਉਹਨਾਂ ਦਾ ਇਹ ਕਹਿਣਾ ਪ੍ਰੈਜ਼ੀਡੈਂਟ ਟਰੰਪ ਦਾ ਕਿ ਵੀ ਇਹ ਜਿਹੜੀਆਂ ਨੇ ਸੈਕੰਡਰੀ ਸੈਂਕਸ਼ਨਸ ਲੱਗਣਗੀਆਂ ਔਰ ਇਸ ਨੇ ਭਾਰਤ ਦੇ ਵਿੱਚ ਜਿਹੜੀਆਂ ਖਾਸ ਤੌਰ 'ਤੇ ਉਹਨਾਂ ਦੀਆਂ 11 ਵੱਡੀਆਂ ਐਕਸਪੋਰਟ ਪ੍ਰਮੋਸ਼ਨ ਕੌਂਸਲਸ ਨੇ ਉਹਨਾਂ ਦੇ ਵਿੱਚ ਇੱਕ ਇਹ ਹਾਲਾਤ ਪੈਦਾ ਕਰ ਦਿੱਤਾ ਹੈ, ਜਿਵੇਂ ਉਹ ਅੰਗਰੇਜ਼ੀ ਦੀ ਐਕਸਪ੍ਰੈਸ਼ਨ ਹੈ ਟੂ ਲੀਵ ਦਾ ਕੈਟ ਅਮੰਗਸ ਦਾ ਪਿਜਨਸ, ਕਿ ਕਬੂਤਰਾਂ ਦੇ ਵਿੱਚ ਬਿੱਲੀ ਛੱਡ ਦਿਓ ਫਿਰ ਜਿਸ ਪਾਸੇ ਨੂੰ ਦੌੜ ਰਹੇ ਹੁੰਦੇ ਨੇ। ਕਿਉਂਕਿ ਸਭ ਤੋਂ ਵੱਡਾ ਨੁਕਸਾਨ ਜਿਹੜਾ ਇਸ ਵੇਲੇ ਉਹ $43 ਬਿਲੀਅਨ ਦੀ ਉਹਨਾਂ ਦੀ ਐਕਸਪੋਰਟ ਹੈ। ਐਕਸਪੋਰਟ
ਤਾਂ 113 ਬਿਲੀਅਨ ਦੇ ਨੇੜੇ ਤੇੜੇ ਦੋਨਾਂ ਦੀ 43 ਬਿਲੀਅਨ ਡਾਲਰ ਦਾ ਟ੍ਰੇਡ ਸਰਪਲਸ ਹੈ ਭਾਰਤ ਦੇ ਫੇਵਰ 'ਚ। ਹੁਣ ਉਹ ਅੰਦਾਜ਼ਾ ਲਾ ਰਹੇ ਨੇ, ਕੱਲ੍ਹ ਇੱਕ ਉਹਨਾਂ ਦਾ ਇਕੋਨੋਮਿਸਟ ਜਿਹੜਾ ਹੈ ਉਹ ਐਕਸਪਲੇਨ ਕਰ ਰਿਹਾ ਸੀ ਕਿ ਵੀ ਜੇ 50% ਟੈਰਿਫ ਹੈ, ਜਿਹੜੀ ਚੀਜ਼ $1 ਦੀ ਸੀ ਉਹ $1.5 ਦੀ ਹੋਏਗੀ। ਜ਼ਾਹਰ ਹੈ ਕਿ ਵੀ ਉਹਨਾਂ ਨੇ ਜਿਹੜੀ ਭਾਰਤੀ ਭਾਰਤ ਦੀਆਂ ਮੈਨੂਫੈਕਚਰਡ ਚੀਜ਼ਾਂ ਨੇ, ਉਹਨਾਂ ਨੇ ਜੇ ਕੰਪੀਟ ਕਰਨਾ ਹੈ ਤੇ ਜੇ ਬੰਗਲਾਦੇਸ਼ ਜਾਂ ਪਾਕਿਸਤਾਨ ਜਾਂ ਥਾਈਲੈਂਡ ਜਾਂ ਦੂਸਰੇ ਜਿਹੜੇ ਕਾਟਨ ਜਾਂ ਟੈਕਸਟਾਈਲ ਇੰਡਸਟਰੀ ਦੀ ਗੱਲ ਕਰਦਾ ਮੈਂ, ਕਿਉਂਕਿ $11 ਬਿਲੀਅਨ ਦੀ ਭਾਰਤ ਦੀ ਐਕਸਪੋਰਟ ਹੈ ਟੈਕਸਟਾਈਲ ਦੀ ਅਮਰੀਕਾ ਨੂੰ, ਵੀ ਉਹ ਇਨ ਕੰਪੀਟੀਸ਼ਨ ਚੀਪਰ ਹੋਣਗੇ, ਮਾਰਕੀਟ ਉਹਨਾਂ ਦੀ ਹੋਏਗੀ। ਫਿਰ ਜਦੋਂ ਭਾਰਤੀ ਚੀਜ਼ਾਂ ਮਹਿੰਗੀਆਂ ਨੇ, ਉਹਨਾਂ ਦੀ ਡਿਮਾਂਡ ਨਹੀਂ ਹੋਏਗੀ, ਫੈਕਟਰੀਆਂ ਮਸ਼ੀਨਾਂ ਲੱਗੀਆਂ ਹੋਈਆਂ ਖੜੀਆਂ ਹੋਣਗੀਆਂ, ਰਹਿ ਜਾਣਗੀਆਂ। ਜਿਹੜੇ ਕੰਮ ਕਰਨ ਵਾਲੇ ਨੇ ਲੱਖਾਂ ਦੀ ਗਿਣਤੀ 'ਚ, ਜਿਹੜੇ ਮਜ਼ਦੂਰ ਨੇ ਔਰ ਉਹਨਾਂ ਦੇ ਇੰਜੀਨੀਅਰ ਜਾਂ ਦੂਜੇ, ਉਹ ਸਾਰੇ ਵੀ ਬੇਰੁਜ਼ਗਾਰ ਹੋਣਗੇ। ਆਲਰੇਡੀ ਇਹਨਾਂ ਦੀ ਡਾਇਮੰਡ ਔਰ ਜਿਹੜੀ ਜੁਐਲਰੀ ਦੀ ਇੰਡਸਟਰੀ ਆ ਬਹੁਤ ਬੁਰੀ ਤਰ੍ਹਾਂ, ਤਾਂ ਸਭ ਤੋਂ ਜ਼ਿਆਦਾ ਸੁਸਾਈਡ ਗੁਜਰਾਤ ਦੇ ਵਿੱਚ ਹੋ ਰਹੇ ਨੇ। ਅਸੀਂ ਤਾਂ ਕਿਸਾਨਾਂ ਦੇ ਸੁਸਾਈਡ ਦੀ ਗੱਲ ਕਰਦੇ ਹਾਂ ਕਿਉਂਕਿ ਜੌਬਲੈਸ ਹੋ ਗਏ ਸਾਰੇ। ਔਰ ਇਸ ਸਾਰੇ ਦੇ ਚੱਲਦੇ ਆ ਹੁਣ ਭਾਰਤ ਬਜਾਏ ਕਿ ਕੋਈ ਪ੍ਰੈਗਮੈਟਿਕ ਅਪਰੋਚ ਲੈਂਦਾ, ਔਰ ਜਿਹੜੀ ਉਹ ਰੱਸੀ ਸੜ ਗਈ ਪਰ ਵੱਟ ਨਾ ਗਿਆ ਵਾਲਾ ਪਾਰਟ ਹੈ। ਅੱਜ ਹੀ ਉਹਦੇ ਕਰਨ ਥਾਪਰ ਸ਼ੋਅ 'ਤੇ ਮੈਂ ਦੇਖ ਰਿਹਾ ਸੀ ਕਿ ਵੀ ਸਿੱਬਲ, ਇਹਦਾ ਜਿਹੜਾ ਕਾਂਗਰਸੀ ਲੀਡਰ ਹੈ ਕਪਿਲ ਸਿੱਬਲ, ਇਹਦਾ ਭਰਾ ਹੈ, ਕਿਸੇ ਜ਼ਮਾਨੇ 'ਚ ਇਹ ਐਂਬੈਸਡਰ ਹੁੰਦਾ ਸੀ, ਹੁਣ ਇਹ ਚਾਂਸਲਰ ਹੈ ਕਿਸੇ ਯੂਨੀਵਰਸਿਟੀ ਦਾ ਲਾਇਆ ਹੋਇਆ, ਪੱਕਾ ਹਿੰਦੂ ਤੋਂ ਵੀ। ਤੇ ਉਹ ਕਰਨ ਥਾਪਰ ਨੂੰ ਕਹਿ ਰਿਹਾ ਸੀ ਜੀ ਇਹ ਟਰੰਪ ਜਿਹੜਾ ਹੈ ਮੈਗੈਲੋਮੈਨਿਕ ਹੈ, ਇਹ ਨਾਰਸਿਸਿਸਟ ਹੈ, ਇਹ ਫਲਾਣਾ ਹੈ, ਭਾਰਤ ਨੂੰ ਝੁਕਣਾ ਨਹੀਂ ਚਾਹੀਦਾ, ਭਾਰਤ ਨੂੰ ਇਹ, ਭਾਰਤ ਨੂੰ ਉਹ ਵੀ ਗੱਲ ਇਹਨਾਂ ਤੁਹਾਡਾ ਹਾਲ ਕੀ ਹੈ, ਤੁਸੀਂ ਕਿੱਥੇ ਸਟੈਂਡ ਕਰੋਗੇ ਜਾ ਕੇ। ਲੇਕਿਨ ਇਹ ਜਿਹੜਾ ਕਨਫਿਊਜ਼ਨ ਹੁੰਦਾ ਜਾਂ ਦੂਜਾ, ਔਰ ਜਿਉਂ ਹੀ ਇਹ ਟਰੰਪ ਨੇ ਇਹ ਸਾਰਾ ਪਾਰਟ ਕੀਤਾ, ਹੁਣ ਅਜੀਤ ਡੋਵਾਲ ਜਾ ਕੇ ਉੱਥੇ ਬੈਠਾ ਹੋਇਆ ਰਸ਼ੀਆ, ਪੁਤਿਨ ਦੇ ਨਾਲ ਮੁਲਾਕਾਤਾਂ, ਔਰ ਉੱਥੋਂ ਆ ਗਿਆ ਜੀ ਹੁਣ ਪੁਤਿਨ ਦੀ ਵਿਜ਼ਿਟ ਹੋਏਗੀ ਇਹ ਸਾਲੈਂਡ ਦੇ ਉੱਤੇ ਭਾਰਤ ਦੇ ਵਿੱਚ। ਫਿਰ ਆਇਆ ਜੀ ਇਹ ਜਿਹੜਾ ਗਿਆ ਡੋਵਾਲ ਜਾਂ ਦੂਜਾ, ਇਹ ਪ੍ਰੀ ਸਕੈਜੂਲਡ ਸੀ ਮੀਟਿੰਗ, ਇਹ ਪਹਿਲਾਂ ਤੋਂ ਹੀ ਜਿਹੜੀ ਹੈ ਨਿਰਧਾਰਿਤ ਸੀ, ਕੋਈ ਨਵੀਂ ਮੀਟਿੰਗ ਨਹੀਂ ਸਕੈਜੂਲ ਕੀਤੀ। ਪਰ ਤੁਸੀਂ ਟਾਈਮਿੰਗ, ਜੇ ਤੁਸੀਂ ਅਮਰੀਕਾ ਦੇ ਨਾਲ ਕੋਈ ਡੀਲ ਸਟ੍ਰਾਈਕ ਕਰਨੀ ਹੈ, ਹਾਲਾਂ ਦਰਵਾਜ਼ੇ ਬੰਦ ਨਹੀਂ ਹੁੰਦੇ, ਨੈਗੋਸ਼ੀਏਸ਼ਨ ਹੈ, ਹੋ ਸਕਦਾ ਡੀਲ ਸਟ੍ਰਾਈਕ ਵੀ ਹੋ ਜਾਏ ਅਲਟੀਮੇਟਲੀ। ਪਰ ਤੁਸੀਂ ਬਲਦੀ ਦੇ ਉੱਤੇ ਤੇਲ ਪਾ ਕੇ ਇੱਕ ਪਾਸੇ ਰੂਸ ਨੂੰ ਇਸ 'ਚ ਇੱਕ ਮਾਮਲੇ 'ਚ ਇਹਨਾਂ ਨੂੰ ਕੋਈ ਰਾਹਤ ਦਾ ਚਾਂਸ ਹੋ ਸਕਦਾ ਹੈ। ਹਾਲਾਂ ਉਹ ਵੀ ਟਰੰਪ ਨੇ ਪ੍ਰੋਮਿਸ ਨਹੀਂ ਕੀਤਾ, ਕਿਉਂਕਿ ਜਿਹੜੇ ਟਰੰਪ ਦਾ ਐਨਵॉय ਸੀ ਰਸ਼ੀਆ ਨੂੰ, ਉਹਨਾਂ ਨੇ ਮੁਲਾਕਾਤ ਕੀਤੀ ਰਸ਼ੀਆ ਦੇ ਫੋਰਨ ਮਿਨਿਸਟਰ ਨਾਲ, ਔਰ ਇਸ ਗੱਲ ਦੀਆਂ ਪੋਸੀਬਿਲਿਟੀਜ਼ ਨੇ ਕਿ ਆਉਣ ਵਾਲੇ 2-3 ਹਫ਼ਤੇ ਦੇ ਵਿੱਚ ਔਰ ਮੇ ਬੀ ਅਰਲੀਅਰ ਪ੍ਰੈਜ਼ੀਡੈਂਟ ਟਰੰਪ ਔਰ ਪੁਤਿਨ ਦੀ ਡਾਇਰੈਕਟ ਮੁਲਾਕਾਤ ਹੋਏ, ਔਰ ਉਸ 'ਚ ਸੀਜ਼ਫਾਇਰ ਜਿਹੜਾ ਇਸ ਵੇਲੇ ਟਰੰਪ ਚਾਹੁੰਦੇ ਨੇ ਵੀ ਉਹ ਡਿਲੀਵਰ ਕਰਨ ਕਿ ਉਹ ਹੋ ਸਕੇ। ਪਰ ਜਦੋਂ ਉਹਨਾਂ ਨੂੰ ਟਰੰਪ ਨੂੰ ਪੁੱਛਿਆ ਗਿਆ ਕਿ ਜਿਹੜੀਆਂ ਤੁਸੀਂ ਭਾਰਤ ਦੇ ਉੱਤੇ ਸੈਂਕਸ਼ਨਸ ਔਰ ਦੂਸਰੀਆਂ ਲਾਈਆਂ ਨੇ, ਔਰ ਜੇ ਟਰੰਪ ਨਾਨ ਕਮਿਟਲ ਔਨ ਵੈਦਰ ਐਕਸਟਰਾ ਇੰਡੀਆ ਟੈਰਿਫ ਵਿਲ ਗੋ ਵਿਦ ਰਸ਼ੀਆ ਯੂਕਰੇਨ ਸੀਜ਼ਫਾਇਰ, ਉਹਨੂੰ ਪੁੱਛਿਆ ਵੀ ਜੇ ਸੀਜ਼ਫਾਇਰ ਹੋ ਜਾਏ ਰਸ਼ੀਆ ਤੇ ਯੂਕਰੇਨ 'ਚ, ਫਿਰ ਜਿਹੜੀਆਂ ਭਾਰਤ ਦੇ ਉੱਤੇ ਟੈਰਿਫਸ ਨੇ ਉਹ ਰੁਕ ਜਾਣਗੀਆਂ। ਇਸ ਦੇ ਉੱਤੇ ਉਹਨੇ ਕੋਈ ਵੀ ਜਵਾਬ ਨਹੀਂ ਦਿੱਤਾ। ਉਹਨਾਂ ਨੇ ਕਿਹਾ ਕਿ ਵੀ ਦੇਖੋ ਅਜੇ ਕੀ ਹੁੰਦਾ। ਔਰ ਇਹ ਸਾਰੇ ਦੇ ਚੱਲਦੇ ਆ ਜਿਹੜੇ ਐਕਸਪੋਰਟਰ ਨੇ ਟੈਕਸਟਾਈਲ ਦੇ ਹੋਣ, ਡਾਇਮੰਡ ਹੋਏ, ਦੂਸਰੀ ਇੰਡਸਟਰੀ ਵਾਲਾ 50% ਚੀਜ਼ਾਂ ਜਿਨ੍ਹਾਂ 'ਚ ਮੈਡੀਸਨ ਫਾਰਮਾ ਇੰਡਸਟਰੀ ਹੈ, ਉਹਦੇ ਤੇ ਇਫੈਕਟ ਨਹੀਂ ਹੋਏਗਾ। ਜਿਹੜੀ ਇਹ ਟੈਰਿਫ ਲੱਗੇ ਨੇ ਉਹਨਾਂ ਨੂੰ ਪਹਿਲਾਂ ਹੀ ਐਗਜ਼ੈਂਪਟ ਕੀਤਾ ਕਿਉਂਕਿ ਉਹਨਾਂ ਦੀ ਲੋੜ ਵੀ ਹੈ। ਲੇਕਿਨ ਇਸ ਸਾਰੇ ਦੇ ਚੱਲਦੇ ਆ ਜਿਹੜਾ ਡੋਵਲ ਦਾ ਔਰ ਇਸ ਕਿਸਮ ਦਾ ਇਹ ਪ੍ਰੋਵੋਕੇਸ਼ਨ ਹੈ। ਇਹਨਾਂ ਨੂੰ, ਇਹ ਆਪਣੇ ਆਪ ਨੂੰ ਸਮਝਦੇ ਬਹੁਤ ਸਿਆਣੇ ਨੇ, ਪਰ ਇਹਨਾਂ ਨੂੰ ਅਮਰੀਕਨ ਸਾਈਕੀ ਦਾ ਪਤਾ ਨਹੀਂ ਹੈ ਕਿ ਵੀ ਇਹ ਅਮਰੀਕਨਸ ਨੂੰ ਤੁਸੀਂ ਜਦੋਂ ਇਸ ਕਿਸਮ ਦਾ ਵਰਤਾਰਾ ਕਰੋਗੇ ਤਾਂ ਫਿਰ ਇਹ ਵੀ ਸਾਡੇ ਪੇਂਡੂ ਸਮਾਜ ਵਾਂਗ ਜਦੋਂ ਬਦਲੇ ਦੇ ਉੱਤੇ ਉਤਰਦੇ ਨੇ ਔਰ ਅੱਖਾਂ 'ਚ ਖੂਨ ਉਤਰਿਆ ਹੁੰਦਾ ਤੇ ਤੁਸੀਂ ਅੱਗੋਂ ਜਿਹੜਾ ਹੋਰ ਜਿਹੜਾ ਉਹ ਚਾਂਬਲੇ ਹੋ ਤੇ ਫਿਰ ਜਿਹੜਾ ਉਹ ਖਲਾਸੀ ਹੁੰਦੀ ਨਹੀਂ। ਸੋ ਉਹਨਾਂ ਦੇ ਆਪਣੇ ਵੀ ਕਈ ਕਹਿੰਦੇ ਨੇ ਕਿ ਅਬ ਕਿਆ ਹੋਗਾ ਤੇਰਾ ਕਾਲੀਆ, ਤੇ ਕੁਛ ਕਹਿੰਦੇ ਨੇ ਕਿ ਜੀ ਅਬ
ट्रंप चाचा आगे क्या करेंगे। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੌਥ ਲੈਣ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਟੈਕਸਸ ਵਿੱਚ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ। ਜਨ ਜੀਵਨ ਪ੍ਰਭਾਵਿਤ ਹੋਇਆ ਤੇ ਲੋਕ ਬੇਘਰ ਹੋ ਗਏ ਹਨ। ਪਰ ਇਸ ਮੁਸ਼ਕਿਲ ਦੀ ਘੜੀ ਵਿੱਚ ਇੱਕ ਸੰਸਥਾ ਸਹਾਇਤਾ ਲਈ ਅੱਗੇ ਆਈ ਹੈ। ਯੂਨਾਈਟਿਡ ਸਿੱਖ ਸੰਸਥਾ ਦੇ ਵਲੰਟੀਅਰ ਲੋਕਾਂ ਨੂੰ ਗਰਮ ਭੋਜਨ, ਪਾਣੀ, ਕੱਪੜੇ, ਦਵਾਈਆਂ ਅਤੇ ਹੋਰ ਜ਼ਰੂਰੀ ਵਸਤਾਂ ਵੰਡ ਰਹੇ ਹਨ। ਯੂਨਾਈਟਿਡ ਸਿੱਖ ਸੰਸਥਾ ਪੀੜਤਾਂ ਦੀ ਸਹਾਇਤਾ ਲਈ ਵਚਨਬੱਧ ਹੈ। ਤੁਸੀਂ ਵੀ ਯੂਨਾਈਟਿਡ ਸਿੱਖ ਸੰਸਥਾ ਦੇ ਨਾਲ ਜੁੜ ਸਕਦੇ ਹੋ। ਆਓ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਈਏ ਅਤੇ ਹੜ੍ਹ ਪੀੜਤਾਂ ਦੀ ਸਹਾਇਤਾ ਕਰੀਏ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਵਿੱਚ ਅੱਜ ਕੱਲ੍ਹ ਮੋਦੀ ਦੀ ਤੋਏ ਹੋ ਰਹੀ ਹੈ ਔਰ ਇਸ ਵੱਲੋਂ ਜਿਹੜਾ ਟਰੰਪ ਦੇ ਯਾਰ ਹੋਣ ਦੀ ਨੌਟੰਕੀ ਕੀਤੀ ਜਾ ਰਹੀ ਸੀ, ਉਸ ਦੀ ਸੱਚਾਈ ਤਾਂ ਕੁਝ ਹੋਰ ਹੀ ਨਿਕਲੀ ਹੈ। ਕਿਸਾਨ ਵਿਰੋਧੀ ਮੋਦੀ ਹੁਣ ਆਪਣੇ ਡਿਫੈਂਸ ਵਿੱਚ ਕਿਸਾਨਾਂ ਦੇ ਪਿੱਛੇ ਹੀ ਲੁਕਣ ਦੀ ਜਿਹੜੀ ਕੋਸ਼ਿਸ਼ ਹੈ ਉਹ ਕਰ ਰਿਹਾ ਔਰ ਉਸ ਦਾ ਕਹਿਣਾ ਹੈ ਕਿ ਉਹ ਕਿਸਾਨਾਂ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਅਮਰੀਕਾ ਨਾਲ ਕੋਈ ਡੀਲ ਕਰੇਗਾ, ਉਸ ਦੀ ਭਾਵੇਂ ਕੋਈ ਵੀ ਕੀਮਤ ਚੁਕਾਣੀ ਪਵੇ। ਸੋ ਹੈ ਨਾ ਮੋਦੀ ਪੱਕਾ ਫੇਕੂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਤਾਂ ਨੌਟੰਕੀ ਡਰਾਮਾ ਆਰਟ ਹੈ ਔਰ ਇਸ ਆਰਟ ਨੂੰ ਜਿਸ ਪਰਫੈਕਸ਼ਨ ਦੇ ਨਾਲ ਮੋਦੀ ਨੇ ਇਕੱਲੀ ਸਿਆਸਤ ਦੇ ਵਿੱਚ ਹੀ ਨਹੀਂ, ਜਿਵੇਂ ਧਰਮ ਦੇ ਮਾਮਲੇ 'ਚ ਉਸ ਨੇ ਆਪਣੇ ਆਪ ਨੂੰ ਰਾਮ ਅਵਤਾਰ ਹੋਣ ਤੱਕ ਪਹੁੰਚਾ ਦਿੱਤਾ। ਜੇ ਤੁਸੀਂ ਉਹਦਾ ਸਾਰਾ ਸਫ਼ਰ ਦੇਖੋ, ਇੱਕ ਪਾਸੇ ਉਹਦਾ ਬੁੱਚੜਪੁਣਾ, ਉਹ ਜੇ ਸਭ ਤੋਂ ਕਲੰਕਤ ਜਾਂ ਵਾਇਲੈਂਟ ਜਾਂ ਐਂਟਾਈ ਹਿਊਮੈਨਿਟੀ ਕੋਈ ਐਕਟ ਸੀ ਰਾਮ ਮੰਦਰ ਦੇ ਨਾਂ ਥੱਲੇ, ਤੇ ਉਹ ਜ਼ਾਹਰ ਹੈ ਐਲ.ਕੇ. ਅਡਵਾਨੀ ਦੀ ਰੱਥ ਯਾਤਰਾ ਤੋਂ ਸ਼ੁਰੂਆਤ ਹੋਈ, ਜਿਸ ਨੇ ਕਿੰਨਿਆਂ ਦਾ ਖੂਨ ਬਹਾਇਆ। ਬਾਬਰੀ ਮਸਜਿਦ ਜਿਹੜੀ ਹੈ ਉਸ ਨੂੰ ਢਾਇਆ ਗਿਆ ਔਰ ਫਿਰ ਉਸ ਤੋਂ ਬਾਅਦ ਅਯੁੱਧਿਆ 'ਚ ਬੰਬੇ ਦੇ ਵਿੱਚ ਜਿਹੜੇ ਨੇ ਹਜ਼ਾਰਾਂ ਬੇਗੁਨਾਹ ਮਾਰੇ ਗਏ। ਲਿਬਰਹਨ ਕਮਿਸ਼ਨ ਨੇ ਉਸ ਦੇ ਉੱਤੇ ਰਿਪੋਰਟ ਦਿੱਤੀ, ਜਿਹਦੇ 'ਤੇ ਕਦੇ ਜਿਵੇਂ ਨਵੰਬਰ 84 ਦੀ ਕਦੇ ਅਕਾਊਂਟੇਬਿਲਟੀ ਨਹੀਂ ਹੋਈ, ਉਸ ਤਰ੍ਹਾਂ ਈਵਨ ਬਾਬਰੀ ਮਸਜਿਦ ਢਾਣ ਤੋਂ ਬਾਅਦ ਮੈਂ 1992 ਦੇ ਐਂਟੀ ਮੁਸਲਿਮ ਵਾਇਲੈਂਸ ਦੀ ਗੱਲ ਕਰਦਾ, ਉਹਦੇ ਵੀ ਕੋਈ ਅਕਾਊਂਟੇਬਿਲਟੀ ਨਹੀਂ ਹੋਈ। ਤੇ ਨਤੀਜੇ ਦੇ ਤੌਰ ਤੇ ਫਿਰ 1992 ਤੋਂ ਠੀਕ 10 ਸਾਲ ਬਾਅਦ 2002 'ਚ
ਜਦੋਂ ਮੋਦੀ ਚੀਫ ਮਿਨਿਸਟਰ ਗੁਜਰਾਤ ਦਾ ਬਣਿਆ ਤੇ ਗੋਧਰਾ ਕਾਂਡ ਦੀ ਆੜ ਦੇ ਵਿੱਚ ਜਿਹੜਾ ਕਾਂਡ ਬਾਰੇ, ਕਿਉਂਕਿ ਉਸ ਵੇਲੇ ਰੇਲਵੇ ਮਿਨਿਸਟਰ ਲਾਲੂ ਯਾਦਵ ਬਣੇ 2004 'ਚ, ਔਰ ਜਦੋਂ ਉਹਨਾਂ ਨੇ ਉਸ ਜਿਹੜੇ ਸਾਰੇ ਨੂੰ ਪ੍ਰੂਵ ਕਰਵਾਇਆ ਤਾਂ ਪਤਾ ਲੱਗਾ ਵੀ ਉਹ ਤਾਂ ਸਾਰਾ ਫੇਕ ਸੀ। ਕੋਈ ਕਿਸੇ ਨੇ ਅੱਗ ਨਹੀਂ ਲਾਈ ਡੱਬੇ ਨੂੰ ਕਿ ਜੀ ਗੋਧਰਾ ਦੇ ਸਟੇਸ਼ਨ ਤੇ ਮੁਸਲਮਾਨਾਂ ਦੀ ਭੀੜ ਨੇ ਜਿਹੜਾ ਉਹ ਸਾੜ ਦਿੱਤਾ ਤੇ ਇਹ ਉਹ ਕਰ ਦਿੱਤਾ। ਉਹ ਅੰਦਰ ਹੀ ਜਿਹੜੇ ਉਹਨਾਂ ਦੇ ਅਖੌਤੀ ਕਾਰ ਸੇਵਕ ਨੇ ਉਹ ਸਟੋਵ ਬਾਲ ਕੇ ਰੋਟੀਆਂ ਅੰਦਰ ਬਣਾਉਂਦੇ ਨੇ। ਤੁਸੀਂ ਕਦੇ ਟਰੈਵਲ ਕੀਤਾ ਹੋਏ ਪੈਸੇਂਜਰ ਟ੍ਰੇਨਸ ਦੇ ਵਿੱਚ, ਤੁਹਾਨੂੰ ਇਸ ਦਾ ਅੰਦਾਜ਼ਾ ਹੁੰਦਾ ਉਹਦੇ ਤੋਂ ਅੱਗ ਲੱਗੀ। ਪਰ ਉਸ ਆੜ ਦੇ ਵਿੱਚ ਕਿਵੇਂ ਹਜ਼ਾਰਾਂ ਮੁਸਲਮਾਨਾਂ ਦਾ ਖੂਨ ਡੋਲਿਆ ਗਿਆ, ਕਿਵੇਂ ਬਸਤੀਆਂ ਦੀਆਂ ਬਸਤੀਆਂ ਸਾਫ਼ ਕਰ ਦਿੱਤੀਆਂ ਗਈਆਂ, ਕਿਵੇਂ ਉਹਨਾਂ ਦੇ ਬਹੁਤ ਸਾਰੇ ਜਿਹੜੇ ਮਕਬਰੇ ਔਰ ਉਹਨਾਂ ਦੀਆਂ ਜਿਹੜੀਆਂ ਨੇ ਉਹ ਕਬਰਗਾਹਾਂ ਔਰ ਜਿੱਥੇ ਖਾਸ ਤੌਰ 'ਤੇ ਜਿਹੜੇ ਪੀਰਾਂ ਦਾ ਜਾਂ ਦੂਸਰਾ ਕੋਈ ਨਾ ਕੋਈ ਟਿਕਾਣੇ, ਉਹ ਬਿਲਕੁਲ ਇਕੱਲਾ, ਕਿਉਂਕਿ 2002 ਦੇ ਜੈਨੋਸਾਈਡ ਦੀ ਗੱਲ ਹੁੰਦੀ ਹੈ ਮੁਸਲਮਾਨਾਂ ਦੇ, ਪਰ ਉਹਨਾਂ ਦੇ ਕਿਵੇਂ ਮਜ਼ਹਬੀ ਥਾਵਾਂ ਨੂੰ ਲੈਵਲ ਕੀਤਾ ਗਿਆ ਉਸ ਮੌਕੇ ਦੇ ਉੱਤੇ, ਔਰ ਬਾਅਦ ਦੀਆਂ ਸਰਕਾਰਾਂ ਨੇ ਵੀ, ਔਰ ਉੱਥੇ ਕੋਈ ਜਿਹੜਾ ਉਹ ਆਵਾਜ਼ ਨਹੀਂ ਚੁੱਕ ਸਕਦਾ। ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ, ਮਮਦਾਨੀ ਜਿਹੜਾ ਨਿਊਯਾਰਕ ਦਾ ਜਿਸ ਨੇ ਰੇਸ ਜਿੱਤੀ ਹੈ, ਹੁਣ ਨਵੰਬਰ ਦੇ ਵਿੱਚ ਇਲੈਕਸ਼ਨ ਹੋਣੀ ਹੈ ਮੇਅਰ ਦੀ, ਉਹਨੇ ਕਿਹਾ ਕਿ ਜਦੋਂ ਮੈਂ ਕਿਸੇ ਨੂੰ ਕਹਿੰਦਾ ਕਿ ਵੀ ਮੈਂ ਗੁਜਰਾਤੀ ਮੁਸਲਮਾਨ ਹੈ ਤੇ ਮੇਰੇ ਵੱਲ ਲੋਕ ਧਿਆਨ ਨਾਲ ਦੇਖਦੇ ਨੇ ਕਿ ਅਜੇ ਗੁਜਰਾਤ ਦੇ ਵਿੱਚ ਮੁਸਲਮਾਨ ਬਚੇ। ਸੋ ਉਹਦਾ ਕਹਿਣਾ ਸੀ ਵੀ ਜੇ ਮੈਂ ਮੇਅਰ ਬਣਿਆ ਤੇ ਇਹ ਦੋਨੋਂ ਜਿਹੜੇ ਨੇ ਵਾਰ ਕ੍ਰਿਮੀਨਲ ਨੇ, ਨਰਿੰਦਰ ਮੋਦੀ ਵੀ ਔਰ ਨੇਤਨਯਾਹੂ ਵੀ। ਨੇਤਨਯਾਹੂ ਨੇ ਬੇਗੁਨਾਹ ਦਾ ਗਜ਼ਾ ਦੇ ਵਿੱਚ ਜਿਹੜਾ ਉਹ ਨਸਲਕੁਸ਼ੀ ਚੱਲ ਰਹੀ ਹੈ। ਸੋ ਉਹ ਮੋਦੀ ਜਿਸ ਦੇ ਸਿੱਧੇ ਹੱਥਾਂ 'ਚ, ਔਰ ਅਮਿਤ ਸ਼ਾਹ ਹੀ ਉਹਦਾ ਹੋਮ ਮਿਨਿਸਟਰ ਸੀ, ਔਰ ਹਜ਼ਾਰਾਂ ਮੁਸਲਮਾਨਾਂ ਦੇ ਖੂਨ ਨਾਲ ਇਸ ਦੇ ਹੱਥ ਰੰਗੇ ਹੋਏ ਨੇ, ਔਰ ਇਹੀ ਦੀ ਕੁਆਲੀਫਿਕੇਸ਼ਨ ਨੂੰ ਜਿਹੜਾ ਫਿਰ RSS ਦੀ ਪ੍ਰੋਪੇਗੈਂਡਾ ਮਸ਼ੀਨਰੀ ਨੇ ਇਸ ਨੂੰ ਹਿੰਦੂ ਹਿਰਦੇ ਸਮਰਾਟ ਇਹ ਟਾਈਟਲ ਦਿੱਤਾ ਕਿ ਹਿਰਦੇ ਦਿਲ ਨੂੰ ਕਹਿੰਦੇ ਨੇ ਕਿ ਹਿੰਦੂਆਂ ਦੇ ਦਿਲਾਂ 'ਤੇ ਰਾਜ ਕਰਨ ਵਾਲਾ। ਇਹ ਦੇ ਨਾਲ ਉਹਨਾਂ ਨੇ ਐਸੀ ਕੈਂਪੇਨ ਚਲਾਈ ਕਿ ਵੀ ਅਲਟੀਮੇਟਲੀ 2014 'ਚ, ਔਰ ਪਿੱਛੇ ਸਾਰੇ ਇਹੀ ਅੰਬਾਨੀ ਅਡਾਨੀ ਸਾਰੇ ਜਿਨ੍ਹਾਂ ਨੂੰ ਮੁੜ ਕੇ ਇਹਨੇ ਰਜਾਇਆ ਚੰਗੀ ਤਰ੍ਹਾਂ, ਕੋ ਉਹਨਾਂ 'ਚੋਂ ਪੈਸੇ ਲੈ ਕੇ ਬਾਹਰ ਦੌੜਿਆ ਕਈ ਹਜ਼ਾਰ ਕਰੋੜ, ਤੇ ਦੂਜੇ ਇਹ ਸਾਰਿਆਂ ਨੂੰ ਜਿਹੜਾ ਇਹਨੂੰ ਤਖਤ 'ਤੇ ਬਿਠਾਇਆ। ਔਰ ਉਹਨਾਂ ਨੇ ਫਿਰ ਐਲਾਨ ਕੀਤਾ ਕਿ 1000, ਇਹ ਮੋਹਨ ਭਾਗਵਤ ਜਿਹਨੇ ਪ੍ਰੈਸ ਕਾਨਫਰੰਸ ਦਿੱਲੀ 'ਚ ਕੀਤੀ ਕਿ 1000 ਸਾਲ ਦੀ ਗੁਲਾਮੀ ਬਾਅਦ ਹੁਣ ਹਿੰਦੂ ਰਾਜ ਦੀ ਸ਼ੁਰੂਆਤ ਹੋਈ। ਔਰ ਫਿਰ ਇਹਨਾਂ ਨੇ ਕਿਸ ਕਿਸਮ ਦਾ ਜਿਹੜਾ ਵੀ ਪਹਿਲਿਆਂ ਹੁਕਮਰਾਨਾਂ ਦਾ ਕੀਤਾ ਕੰਮ ਸੀ, ਉਹਨਾਂ ਨੂੰ ਜਾਂ ਅੰਡੂ ਕੀਤਾ ਕੰਮ ਨੂੰ, ਜਾਂ ਉਹਨਾਂ ਨੂੰ ਡਿਸਕ੍ਰੈਡਿਟ ਕਰਨ ਦੀ ਕੋਸ਼ਿਸ਼ ਕੀਤੀ। ਉਹ ਨਹਿਰੂ ਤੋਂ ਲੈ ਕੇ ਮਨਮੋਹਨ ਸਿੰਘ ਤੱਕ ਦੀ ਲੈਗੇਸੀ, ਜਿਹਦੀ ਬਦੌਲਤ ਇੰਡੀਅਨ ਇਕੋਨਮੀ ਸੇਵ ਹੋਈ 1992 ਜਦੋਂ ਮਨਮੋਹਨ ਸਿੰਘ ਫਾਈਨੈਂਸ ਮਿਨਿਸਟਰ ਬਣਿਆ, ਜਾਂ 2004 ਦੇ ਵਿੱਚ ਜਦੋਂ ਇੰਡੋ US ਨਿਊਕਲੀਅਰ ਡੀਲ ਹੋਈ, ਅਮਰੀਕਾ ਦੇ ਨਾਲ ਸਬੰਧ, ਜਾਂ ਅਮਰੀਕਾ ਨੇ ਜਿਹੜਾ 25 ਸਾਲ ਪਹਿਲਾਂ ਭਾਰਤ ਵੱਲ ਰੁਖ ਕੀਤਾ ਉਹਦੀ ਬਦੌਲਤ। ਪਰ ਜਦੋਂ ਬਾਂਦਰਾਂ ਦੇ ਹੱਥ ਬਨਾਰਸ ਦੀਆਂ ਟੋਪੀਆਂ ਆ ਜਾਣ ਤੇ ਉਹ ਕਰਦੇ ਕੀ ਨੇ? ਉਹ ਫਿਰ ਤੁਸੀਂ ਇਹਨਾਂ ਦੀ ਅੱਜ ਫੋਰਨ ਪਾਲਿਸੀ, ਇਕਨੋਮਿਕਲ ਹਾਲਤ ਔਰ ਇਹਨਾਂ ਦਾ ਝੂਠ, ਔਰ ਕਿਵੇਂ ਝੂਠ ਦਾ ਇਹਨਾਂ ਨੇ ਵਿਸ਼ਵ ਗੁਰੂ ਤੇ G20 ਦੀ ਪ੍ਰੈਜ਼ੀਡੈਂਸੀ ਤੇ ਅਸੀਂ ਇੱਕੋ ਵੇਲੇ ਇਹ ਵੀ ਤੇ ਉਹ ਵੀ, ਉਹ ਸਾਰਾ ਜਿਹੜਾ ਅਸੀਂ ਇਹਨਾਂ ਸਾਰੇ ਵਰਿਆਂ ਦੇ ਵਿੱਚ ਡਿਸਕਸ ਕਰਦੇ ਆ ਰਹੇ ਹਾਂ, ਉਸ ਵੱਲ ਮੈਂ ਨਹੀਂ ਜਾਵਾਂਗਾ। ਪਰ ਹੁਣ ਜਦੋਂ ਟੋਟਲ ਇਹਨਾਂ ਦਾ ਪਾਜ ਮੁਲੰਮਾ ਲੈ ਗਿਆ ਔਰ ਧੜਮ ਕਰਕੇ ਇਹਨਾਂ ਦੀ ਸਾਰੀ ਨੀਤੀ ਜਿਹੜੀ ਹੈ ਫੋਰਨ ਪਾਲਿਸੀ, ਜਿਹੜਾ ਟਰੰਪ ਅਬ ਕੀ ਬਾਰ ਟਰੰਪ ਸਰਕਾਰ, ਔਰ ਜਦੋਂ ਹੁਣ ਵੀ ਇੱਥੇ ਆਇਆ ਤੇ ਉਹ ਕਹਿੰਦਾ ਅਜੇ ਵੀ ਮੇਰੇ ਕੰਨਾਂ 'ਚ ਗੂੰਜ ਹੈ, ਇੱਕ ਪਾਸੇ ਨਮਸਤੇ ਟਰੰਪ ਦੀ ਤੇ ਇੱਕ ਪਾਸੇ ਹਾਊਡੀ ਮੋਡੀ ਕਿ ਮੋਦੀ ਹਾਊ ਆਰ ਯੂ। ਇਹ ਹਾਊਡੀ ਮੋਡੀ ਆਪਣੇ ਨਾਂ ਦੇ ਕਿ ਜਿਵੇਂ ਅਮਰੀਕਾ ਨੇ, ਔਰ ਉਦੋਂ ਉਹਨੇ ਕਿਹਾ, ਔਰ ਜਦੋਂ ਹੁਣ ਆਇਆ ਉਹਨੇ ਕਿਹਾ ਜੀ ਮੇਰੇ ਕੰਨਾਂ 'ਚੋਂ ਗੂੰਜ ਰਿਹਾ, ਔਰ ਮੈਂ ਤਾਂ ਜਿਹੜਾ ਉਹ ਹੁਣ ਉਹਦਾ ਗੂੰਜਦਾ, ਇਹ ਸਮਝਦੇ ਨੇ ਵੀ ਅਮਰੀਕਨ ਬੇਵਕੂਫ ਨੇ। ਟਰੰਪ ਜਿਹੜਾ ਬੜਾ ਖੁਸ਼ ਹੈ, ਦੇਖੋ ਕਿੰਨੇ ਲੱਖਾਂ ਲੋਕ ਜਿਹੜੇ ਨੇ ਤਾੜੀਆਂ ਮਾਰ ਰਹੇ ਨੇ, ਮੈਂ ਵੀ ਟਰੰਪ ਦਾ ਹੱਥ ਫੜਿਆ ਤੇ ਮੈਂ ਵੀ ਇਹ। ਜਦੋਂ ਫਿਰ ਅਮਰੀਕਾ ਨੇ ਆਪਣੇ ਅਸਲੀ ਦੰਦ ਦਿਖਾਏ ਕਿ ਵੀ ਇਹ ਹਾਥੀ ਦੰਦ ਆਈਵਰੀ ਵਾਲੇ ਨਹੀਂ ਹੈ ਜਿਨ੍ਹਾਂ ਦਾ ਸਮਾਨ, ਜਿਹੜਾ ਅਸਲੀ ਦੰਦ ਖਾਣਾ ਹੈ ਉਹ ਤਾਂ ਦਰਖਤ ਦੀਆਂ ਬੜੀਆਂ ਜੜ੍ਹਾਂ ਖਾ ਜਾਂਦਾ ਹਾਥੀ, ਔਰ ਉਹ ਦੰਦ ਹੋਰ ਨੇ, ਤੇ ਉਹ ਜਿਹੜੇ ਆਈਵਰੀ ਵਾਲੇ ਨੇ ਉਹ ਤਾਂ ਦਰਖਤ ਪੁੱਟਣ ਲਈ ਹੁੰਦੇ ਨੇ, ਖਾਣ ਲਈ ਨਹੀਂ ਹੁੰਦੇ। ਤੇ ਜਦੋਂ ਅਸਲੀ ਦੰਦ ਨਜ਼ਰ ਆਏ ਤੇ ਮੋਦੀ ਦਾ ਜਿਵੇਂ ਉਹ ਕਿਤੇ ਹਨੇਰੇ 'ਚ ਕੋਈ ਕਾਲਾ ਬੰਦਾ ਚਿੱਟੇ ਦੰਦਾਂ ਨਾਲ ਨਜ਼ਰ ਆਏ ਤਾਂ ਉਹੀ ਬੰਦਾ ਜਿਹੜਾ ਘਬਰਾ ਇਵੇਂ ਪੁੱਠਾ ਹੋ ਕੇ ਡਿੱਗਿਆ।
ਹੁਣ ਉਹਨਾਂ ਨੂੰ ਅਸੀਂ 2 ਦਿਨ ਪਹਿਲਾਂ ਜ਼ਿਕਰ ਕੀਤਾ ਸੀ ਕਿ ਵੀ ਇਹ ਜਿਹੜੀ ਇੱਕ ਕੋਟ ਹੈ ਕਿ ਵੀ ਪੈਟਰੀਓਟਿਜ਼ਮ ਇਜ਼ ਦਾ ਲਾਸਟ ਰੈਫਿਊਜ ਆਫ ਦਾ ਸਕਾਉਂਡਰਲਸ, ਜਿਹੜੇ ਬਦਮਾਸ਼ ਔਰ ਰੋਗ ਐਲੀਮੈਂਟ ਦੂਜੇ ਹੁੰਦੇ ਨੇ, ਉਹ ਅਲਟੀਮੇਟਲੀ ਪੈਟਰੀਓਟਿਜ਼ਮ, ਮੁਲਕ ਭਗਤੀ, ਦੇਸ਼ ਭਗਤੀ, ਉਸ ਦੇ ਜਾ ਕੇ ਛੁਪਦੇ ਨੇ। ਔਰ ਸਾਨੂੰ ਸੀ, ਮੈਂ ਕਿਹਾ ਵੀ ਇਹ ਜਿਹੜਾ ਹੁਣ ਅਮਰੀਕਾ ਲੱਤ 'ਤੇ ਲੱਤ ਮਾਰ ਰਿਹਾ ਹੈ, ਇਹ ਕਿਵੇਂ ਕਰਨਗੇ। ਬਹੁਤਿਆਂ ਨੂੰ ਲੱਗਾ ਕਿ ਵੀ ਮੋਦੀ ਨੂੰ ਰਿਜ਼ਾਈਨ ਕਰਨਾ ਪਏਗਾ। ਉਹਦਾ ਮੇਰਾ ਇੱਕ ਮੰਨਣਾ ਸੀ, ਮੈਂ ਆਪਣੇ ਦੂਸਰੇ 1-2 ਪ੍ਰੋਗਰਾਮਾਂ 'ਚ ਵੀ ਕਿਹਾ, ਮੈਂ ਕਿਹਾ ਵੀ ਨਹੀਂ, ਇਹ ਹੁਣ ਲੁਕੇਗਾ ਉਹ ਸਾਰੇ ਦੇਸ਼ ਭਗਤੀ ਦੇ ਨਾਂ ਥੱਲੇ ਕਿ ਦੇਖੋ ਮੈਂ ਜਿਹੜਾ ਉਹ ਸਮਝੌਤਾ ਨਹੀਂ ਕੀਤਾ। ਔਰ ਇਹ ਗੱਲ ਹਾਲਾਂ ਇਸ ਸਾਰੇ ਪੀਰੀਅਡ 'ਚ ਜਦੋਂ ਨੈਗੋਸ਼ੀਏਸ਼ਨ ਚੱਲ ਰਹੀਆਂ ਸੀ, ਹੁਣ ਇਹ ਤਾਂ ਸਭ ਤੋਂ ਪਹਿਲਾਂ ਤਾਂ ਇਹਨਾਂ ਦੀ ਟੀਮ ਵਾਸ਼ਿੰਗਟਨ 'ਚ ਅਰਾਈਵ ਹੋਈ ਹੈ। ਇਹਨਾਂ 6 ਮਹੀਨਿਆਂ 'ਚ ਇਹਨਾਂ ਨੇ ਕਿਸੇ ਕਿਸਾਨ ਆਰਗੇਨਾਈਜੇਸ਼ਨ, ਕਿਸੇ ਫਿਸ਼ਰੀ ਨਾਲ ਸੰਬੰਧਿਤ ਜਾਂ ਕਿਸੇ ਡੇਅਰੀ ਨਾਲ ਸੰਬੰਧਿਤ ਦੇ ਨਾਲ ਉੱਥੇ ਕੋਈ ਮੁਲਾਕਾਤ ਨਹੀਂ ਕੀਤੀ, ਜਾਂ ਉਹਨਾਂ ਦੇ ਕਿਸੇ ਡੈਲੀਗੇਸ਼ਨ ਨੂੰ ਨਹੀਂ ਸੱਦਿਆ ਕਿ ਵੀ ਇਹ ਡੀਲ ਜਿਹੜੀ ਹੈ ਚੱਲ ਰਹੀ ਹੈ ਤੇ ਤੁਹਾਡੇ ਇੰਟਰਸਟ ਜਿਹੜੇ ਨੇ ਉਹਨਾਂ ਦੇ ਉੱਤੇ ਛਾਪਾ ਹੋ ਸਕਦਾ, ਦੱਸੋ ਇਹਨੂੰ ਕਿਵੇਂ ਐਡਜਸਟ ਕਰੀਏ। ਇਹ ਤਾਂ ਕੁਝ ਵੀ ਕੁਰਬਾਨ ਕਰਨ ਨੂੰ ਤਿਆਰ ਸੀ। ਗੱਲ ਜਿਹੜੀ ਹੈ ਅਸਲੀਅਤ ਦੇ ਵਿੱਚ ਅਮਰੀਕਾ ਨੇ ਹੀ ਇਹ ਸਮਝਦੇ ਸੀ ਕਿ ਜੀ ਜਿਵੇਂ ਉਹਨਾਂ ਦੇ ਕਾਮਰਸ ਸੈਕਟਰੀ ਨੇ ਵੀ ਕਿਹਾ ਕਿ ਵੀ ਫਰਸਟ੍ਰੇਟਿੰਗ ਕਿ ਵੀ ਇਹ ਕਾਲ ਨਹੀਂ ਰਿਟਰਨ ਕਰ ਰਹੇ, ਫਿਰ ਆ ਰਹੇ ਨੇ, ਆ ਕੇ ਗੱਲ ਕੋਈ ਕਹਿੰਦੇ ਨੇ, ਕਹਿੰਦੇ ਜਾ ਕੇ ਕੁਝ ਹੋਰ ਨੇ। ਇਸ ਸਾਰੇ ਦੇ ਚੱਲਦਿਆਂ ਹੁਣ ਜਦੋਂ ਬਿਲਕੁਲ ਜ਼ੋਰ ਦੀ ਲੱਤ 25% ਦੀ ਤੇ ਫਿਰ ਸੈਕੰਡਰੀ ਟੈਰਿਫਸ ਦੀ ਵੀ ਪਈ, ਤਾਂ ਹੁਣ ਉਹਨਾਂ ਨੂੰ ਲੱਗਦਾ ਵੀ ਕਿਵੇਂ ਤੁਸੀਂ ਡਿਫੈਂਡ ਕਰੋਗੇ ਭਾਰਤ 'ਚ ਜਾ ਕੇ। ਔਰ ਦੂਜੇ ਤੇ ਉਹ ਉਹਨਾਂ ਨੇ ਲੱਭ ਲਿਆ ਜੋ ਕਿ ਉਹਨਾਂ ਨੇ ਜਾਣਾ ਹੀ ਸੀ ਉਸ ਪਾਸੇ। ਹੁਣ ਸਵਾਮੀਨਾਥਨ ਇੱਕ ਸਾਇੰਟਿਸਟ ਹੋਇਆ, ਵੱਡਾ ਸਿਆਣਾ ਬੰਦਾ ਸੀ, ਉਹਨੇ ਹੀ ਰਿਪੋਰਟ ਵੀ ਦਿੱਤੀ। ਸਵਾਮੀਨਾਥਨ ਰਿਪੋਰਟ ਜਿਹੜੀ ਮੰਗ ਕਿਸਾਨ ਜਥੇਬੰਦੀਆਂ ਦੀ ਹਮੇਸ਼ਾ ਰਹੀ ਕਿ ਵੀ ਉਹਨੂੰ ਲਾਗੂ ਕਰੋ, ਔਰ ਉਹਦਾ ਸਿੰਪਲ ਫਾਰਮੂਲਾ ਸੀ ਕਿ ਜਿੰਨੀ ਤੁਹਾਡੀ ਲਾਗਤ ਹੈ ਉਸ ਤੋਂ ਦੁੱਗਣੀ ਤੁਹਾਡੀ ਜਿਹੜਾ ਉਸ ਪ੍ਰੋਡਿਊਸ ਦੀ ਕੀਮਤ ਹੋਣੀ ਚਾਹੀਦੀ। ਹੁਣ ਜਦੋਂ ਇਹ ਪ੍ਰਾਈਮ ਮਿਨਿਸਟਰ ਬਣਿਆ ਪਹਿਲੀ ਵਾਰ ਜਾਂ ਦੂਜੇ, ਇਹਨਾਂ ਦਾ ਪ੍ਰੋਮਿਸ ਸੀ ਬੀਜੇਪੀ ਦਾ ਕਿ ਵੀ ਅਸੀਂ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਾਂਗੇ। ਉਹ ਤਾਂ ਲਾਗੂ ਕਿਸੇ ਨੇ ਕੀ ਕਰਨੀ ਸੀ। ਉਹੀ ਕਿਸਾਨ ਜਿਹੜੇ, ਔਰ ਇਹ ਗੱਲ ਮੈਂ ਨਹੀਂ, ਅੱਜ ਜਿਹੜੇ ਥੋੜ੍ਹੇ ਜਿਹੇ ਨਿਰਪੱਖ ਮੀਡੀਆ ਵਾਲੇ ਨੇ ਕਿ ਜੀ ਹੁਣ ਮੋਦੀ ਨੂੰ ਕਿਸਾਨਾਂ ਦਾ ਹੇਜ ਜਾਗਿਆ, ਕਿਉਂਕਿ ਪਹਿਲਾਂ ਤਾਂ ਉਹੀ ਸਵਾਮੀਨਾਥਨ ਦੀ ਯਾਦ 'ਚ ਫੰਕਸ਼ਨ ਰੱਖਿਆ, ਉਹਦੇ 'ਚ ਮੋਦੀ ਆਇਆ, ਉਹਨੇ ਕੀ ਕਿਹਾ ਮੈਂ ਗੱਲ ਬਾਅਦ 'ਚ ਕਰਦਾ। ਪਰ ਦੇਖਣ ਵਾਲੀ ਗੱਲ ਇਹ ਹੈ ਕਿ ਸਭ ਤੋਂ ਵੱਡਾ ਕਿਸਾਨ ਵਿਰੋਧੀ ਏਜੰਡਾ ਮੋਦੀ ਸਰਕਾਰ ਦੇ ਵੇਲੇ 3 ਖੇਤੀ ਕਾਨੂੰਨਾਂ ਦੇ ਥੱਲੇ ਲਿਆਂਦਾ ਗਿਆ। 18 ਮਹੀਨੇ ਤੋਂ ਜ਼ਿਆਦਾ ਜਿਹੜੇ ਨੇ ਕਿਸਾਨ ਦਿੱਲੀ ਬੈਠੇ ਰਹੇ, ਕੋਈ ਸ਼ੰਭੂ ਤੇ ਕੋਈ ਸਿੰਘੂ ਤੇ, ਇੱਧਰੋਂ ਪੰਜਾਬ 'ਚੋਂ ਸ਼ੰਭੂ ਤੋਂ ਜਾ ਕੇ ਸਿੰਘੂ ਤੱਕ ਔਰ ਦੂਸਰਿਆਂ ਦੇ ਉੱਤੇ 700 ਤੋਂ ਜ਼ਿਆਦਾ ਮੌਤਾਂ ਹੋਈਆਂ। ਫਾਈਨਲੀ 3 ਖੇਤੀ ਕਾਨੂੰਨ ਵਾਪਸ ਲੈਣ ਦੇ ਨਾਲ ਜਿਹੜੇ ਬਾਕੀ ਸਮਝੌਤੇ ਹੋਏ ਉਹਨਾਂ ਦੇ ਉੱਤੇ ਇੱਕ ਵੀ ਜਿਹੜੀ ਉਹਨਾਂ ਦੀ ਮੱਦ ਹੈ ਉਹ ਲਾਗੂ ਨਹੀਂ ਕੀਤੀ ਗਈ। ਇੱਥੋਂ ਤੱਕ ਕਿ ਜਿਹੜੇ ਕੇਸ ਰਜਿਸਟਰ ਕੀਤੇ ਗਏ ਸੀ ਅਜੇ ਵੀ ਉਹ ਧੱਕੇ ਖਾ ਰਹੇ ਨੇ, ਉਹਨਾਂ ਨੂੰ ਵਾਪਸ ਨਹੀਂ ਲਿਆ ਗਿਆ। ਪਰ ਹੁਣ ਜਦੋਂ ਕਿ ਅਮਰੀਕਾ ਨੇ ਠੁੱਡ ਮਾਰਿਆ ਹੈ ਔਰ ਇੱਕ ਤੋਂ ਬਾਅਦ ਇੱਕ ਠੁੱਡ ਵੱਜ ਰਹੇ ਨੇ, ਹੁਣ ਮੋਦੀ ਇਹ ਕਹਿ ਰਿਹਾ ਕਿ ਜੀ ਮੇਰਾ ਨਿੱਜੀ ਭਾਵੇਂ ਕੋਈ ਨੁਕਸਾਨ ਹੋ ਜਾਏ, ਮੈਨੂੰ ਪਤਾ ਹੈ ਮੇਰਾ ਨਿੱਜੀ ਨੁਕਸਾਨ ਹੋਏਗਾ, ਤੇਰਾ ਨਿੱਜੀ ਤੂੰ ਕਿਹੜਾ ਜਿਹੜਾ ਉਹ ਬਿਲ ਗੇਟਸ ਹੈ, ਮਤਲਬ ਤੇ ਨਿੱਜੀ ਦਾ ਤੂੰ ਉਹਨਾਂ ਅੰਬਾਨੀ ਅਡਾਨੀਆਂ ਨੂੰ ਰਜਾ ਦਿੱਤਾ ਹੈ। ਮਤਲਬ ਤਾਂ ਇਹੀ ਹੈ ਵੀ ਤੇਰੀ ਪ੍ਰਾਈਮ ਮਿਨਿਸਟਰੀ ਜਾਏਗੀ ਜਦੋਂ ਗਈ, ਉਹ ਵੀ ਅਜੇ ਹਿੰਦੂ ਤਵੀਆਂ ਨੂੰ ਤੇਰੇ ਤੋਂ ਵਧੀਆ ਨਟੰਕੀਬਾਜ਼ ਹੋਰ ਕੋਈ ਨਜ਼ਰ ਨਹੀਂ ਆਉਂਦਾ। ਪਰ ਉਹਨੇ ਕਿਹਾ ਜੀ ਵਾਂਟ ਟ੍ਰੇਡ ਆਫ ਫਾਰਮਰ ਇੰਟਰਸਟ ਰੈਡੀ ਟੂ ਪੇ ਪਰਸਨਲ ਪ੍ਰਾਈਸ, ਮੈਂ ਕੋਈ ਵੀ ਕੀਮਤ ਅਦਾ ਕਰਨ ਲਈ ਤਿਆਰ ਹਾਂ, ਮੈਂ ਬਿਲਕੁਲ ਕਿਸਾਨਾਂ ਦੇ ਹਿੱਤਾਂ ਦੇ ਖਿਲਾਫ ਨਹੀਂ ਜਾਵਾਂਗਾ। ਔਰ ਇਹ ਸਾਰਾ ਉਹਨੇ ਨਟੰਕੀ ਕੀਤੀ। ਉਸ ਸਵਾਮੀਨਾਥਨ ਦੇ ਨਾਂ ਦੇ ਉੱਤੇ ਇੱਕ ਫੰਕਸ਼ਨ ਰੱਖਿਆ ਗਿਆ, MS ਸਵਾਮੀਨਾਥਨ ਸੈਂਚੁਰੀ ਇੰਟਰਨੈਸ਼ਨਲ ਕਾਨਫਰੰਸ, ਔਰ ਉਸ ਦੇ ਵਿੱਚ ਉਹਨੇ ਕਿਹਾ ਕਿ ਵੀ ਜਿਹੜਾ ਮੈਂ ਬਿਲਕੁਲ ਕਿਸਾਨਾਂ ਦੇ ਹਿੱਤਾਂ ਦੇ ਲਈ, ਉਹ ਲਾਈਵ ਸਟਾਕ ਰੇਅਰਰਸ ਜਿਹੜੇ ਡੰਗਰ ਪਾਲਦੇ ਨੇ ਉਹਨਾਂ ਦੇ, ਔਰ ਫਿਸ਼ਰਮੈਨ, ਔਰ ਇਹਨਾਂ ਸਾਰਿਆਂ ਦੇ ਹਿੱਤਾਂ ਲਈ ਮੈਂ ਖਲੋਤਾ। ਉਹ ਇਹ ਕਹਿਣਾ ਚਾਹੁੰਦਾ ਕਿ ਵੀ ਮੈਂ ਟ੍ਰੇਡ ਡੀਲ ਜਿਹੜੀ ਹੈ ਉਹਦੇ 'ਚ ਅਮਰੀਕਾ ਮੰਗਦਾ ਸੀ ਐਕਸੈਸ ਕੇ ਫਾਰਮਿੰਗ ਸੈਕਟਰ 'ਚ, ਡੇਅਰੀ ਸੈਕਟਰ 'ਚ, ਲਾਈਵ ਸਟਾਕ 'ਚ, ਉਹਦੇ 'ਚ ਅਸੀਂ ਜਿਹੜਾ ਫਾਰਮਰਸ ਕਰਕੇ ਜਿਹੜਾ ਖਲੋਤੇ। ਉਹਨਾਂ ਨੇ ਕਹਿ ਰਹੇ ਸੀ, ਉਹਨਾਂ ਦੇ ਇੰਡੀਪੈਂਡੈਂਟ ਜਿਹੜੇ ਅਬਜ਼ਰਵਰ ਨੇ
ਵੀ ਤੁਹਾਡਾ ਫਾਰਮਰ ਪਿਆਰ ਤਾਂ ਬਹੁਤ ਜ਼ਰਾ ਪਹਿਲਾਂ 750 ਜਿਹੜੇ ਉੱਥੇ ਸ਼ਹੀਦ ਹੋਏ ਬਿਲਕੁਲ ਔਰ ਉਹਨਾਂ ਦੇ ਨਾਲ ਜਿਹੜਾ ਤੁਸੀਂ ਕਿਸਾਨ ਜਥੇਬੰਦੀਆਂ ਦੇ ਨਾਲ ਜਿਹੜੇ ਇਕਰਾਰ ਕੀਤੇ ਉਹਨਾਂ ਨੂੰ ਤਾਂ ਇੰਪਲੀਮੈਂਟ ਕਰੋ। ਔਰ ਇਹੀ ਗੱਲ ਕਹਿੰਦਾ ਸਤਪਾਲ ਮਲਕ ਵੀ ਚਲਾ ਗਿਆ ਔਰ ਅੱਜ ਵੀ ਕਿਸੇ ਨੇ ਇਹ ਕੰਮ ਉਹਨਾਂ ਨੇ ਕਿਹਾ ਜੀ ਵੀ ਈਵਨ ਉਸ ਲੈਵਲ ਦਾ ਬੰਦਾ ਜਿਹੜਾ ਹਾਇਰ ਅਪ ਸੀ, ਗਵਰਨਰ 3 ਸਟੇਟਾਂ ਦਾ ਰਿਹਾ, ਉਹਨੂੰ ਕਿਵੇਂ ਰੋਲਿਆ, ਉਹਦੇ ਮ੍ਰਿਤਕ ਦੇਹ ਨੂੰ ਵੀ ਕੋਈ ਰਾਜਸੀ ਕੋਈ ਕੁਛ ਨਹੀਂ ਹੈ। ਉਹ ਤਾਂ ਯੂਨਾਈਟਿਡ ਸਿੱਖਸ ਦੀ ਉਮੀਦ ਵਾਲਿਆਂ ਨੂੰ ਕਾਲ ਕਰਕੇ ਔਰ ਸਾਡੇ ਬਹੁਤ ਸਾਰੇ ਵਿਊਅਰਸ ਨੇ ਐਪਰੀਸ਼ੀਏਟ ਕੀਤਾ ਕਿ ਅਸੀਂ ਸਤਪਾਲ ਮਲਕ ਨੂੰ ਟ੍ਰਿਬਿਊਟ ਦਿੱਤੀ ਹੈ, ਇੱਕ ਸਪੈਸ਼ਲ ਸੈਗਮੈਂਟ ਕੀਤਾ ਹੈ। ਇੱਕ ਵੀਰ ਸਾਡੇ ਬਲਿੰਦਰ ਸਿੰਘ ਨੇ LA ਤੋਂ, ਉਹਨਾਂ ਨੇ ਤਾਂ ਕਿਹਾ ਵੀ ਉਹਨਾਂ ਦੀ ਯਾਦ 'ਚ ਹੋਰ ਗੁਰਦੁਆਰਿਆਂ 'ਚ ਵੀ ਫੰਕਸ਼ਨ ਹੋਣੇ ਚਾਹੀਦੇ ਨੇ। ਮੈਂ ਸਹਿਮਤ ਹਾਂ ਕਿ ਭਾਈ ਜਿਹੜੇ ਦੂਸਰੇ ਪਾਸਿਓਂ ਆ ਕੇ ਜਿਹੜੇ ਸਾਡੇ ਲਈ ਖਲੋਤੇ ਨੇ, ਪਰ ਇਹਨਾਂ ਦਾ ਵਰਤਾਰਾ ਅੱਜ ਓਵਰਨਾਈਟ ਇਹਨਾਂ ਨੂੰ ਲੱਗਦਾ ਕਿ ਵੀ ਹੁਣ ਇਹ ਕਿਸਾਨਾਂ ਦਾ ਹਿੱਤੂ, ਕਿਸਾਨਾਂ ਦਾ ਰਾਖਾ, ਔਰ ਇਹਨਾਂ ਦੇ ਕੋਲ ਇਸ ਕਿਸਮ ਦੀ ਪ੍ਰੋਪੇਗੈਂਡਾ ਮਸ਼ੀਨਰੀ ਹੈ ਕਿ ਆਉਣ ਵਾਲੇ ਦਿਨਾਂ 'ਚ ਤੁਸੀਂ ਦੇਖੋਗੇ 4 ਚੁਫੇਰੇ ਇਹ ਇਸ ਗੱਲ ਨੂੰ ਹੀ ਕਹਿਣਗੇ ਜੀ ਅਸੀਂ ਮੋਦੀ ਅੜ ਗਿਆ, ਟਰੰਪ ਦੇ ਸਾਹਮਣੇ ਖਲੋ ਗਿਆ ਕਿਉਂਕਿ ਉਹ ਫਾਰਮਰਸ ਦੇ ਹਿੱਤਾਂ ਨੂੰ ਨਹੀਂ ਸੀ ਕੁਚਲਣਾ ਚਾਹੁੰਦਾ, ਉਹ ਫਿਸ਼ਰਮੈਨ, ਉਹ ਡੇਅਰੀ ਇੰਡਸਟਰੀ, ਉਹ ਫਲਾਣੀ ਇੰਡਸਟਰੀ। ਔਰ ਇਹ ਸਾਰੇ ਦੇ ਉੱਤੇ ਕਿਸੇ ਨੇ ਕਿਹਾ ਕਿ ਵੀ ਜੇ ਸਵਾਮੀਨਾਥਨ ਦਾ ਇੰਨਾ ਹੀ ਪਿਆਰ ਜਾਗਿਆ ਕਿ ਉਹਦੀ ਕਾਨਫਰੰਸ ਜਾ ਕੇ ਇੱਦਾਂ ਦੀਆਂ ਗੱਲਾਂ ਮਾਰੀਆਂ ਤੇ ਘੱਟੋ ਘੱਟ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਹੀ ਲਾਗੂ ਕਰ ਦਿਓ। ਲੇਕਿਨ ਜਿਹੜਾ ਔਰ ਇਹਦਾ ਤੁਸੀਂ ਦੇਖੋਗੇ ਜਿਹੜੇ ਲੋਕ ਫੋਲੋ ਕਰਦੇ ਨੇ ਕਿ ਵੀ ਇੱਕ ਪਾਸੇ ਜਦੋਂ ਉਹ ਫੌਜ ਦੀ ਗੱਲ ਕਰ ਰਿਹਾ ਹੁੰਦਾ ਤੇ ਅੱਧਿਆਂ ਨੂੰ ਜਿਹੜਾ ਉਹ ਸ਼ਰਮ ਦੇ ਰਿਹਾ ਹੁੰਦਾ ਕਿ ਵੀ ਇਹ ਆਪਰੇਸ਼ਨ ਸੰਦੂਰ ਇੰਨਾ ਕਾਮਯਾਬ ਅਸੀਂ ਕੀਤਾ ਔਰ ਫੌਜ ਦੇ ਉੱਤੇ ਸਵਾਲ ਜਿਹੜਾ ਚੁੱਕਦਾ ਉਹ ਦੁਸ਼ਮਣ ਹੈ। ਪਰ ਉਹ ਜਦੋਂ ਆਪਣੇ ਗੁਜਰਾਤੀ ਦੁਕਾਨਦਾਰਾਂ ਦੀ ਕਾਨਫਰੰਸ ਐਡਰੈਸ ਕਰ ਰਿਹਾ ਸੀ, ਉਹ 'ਚੋਂ ਉਹਨਾਂ ਨੂੰ ਕਹਿੰਦਾ ਕਿ ਇੱਕ ਜਿਹੜਾ ਤੁਸੀਂ ਦੁਕਾਨਦਾਰ ਹੋ, ਤੁਸੀਂ ਵਪਾਰੀ ਹੋ, ਤੁਹਾਡਾ ਕੰਮ ਫੌਜ ਦੇ ਫੌਜੀ ਨਾਲੋਂ ਵੀ ਤੁਸੀਂ ਤਗੜਾ ਕੰਮ ਕਰਦੇ ਹੋ, ਤੁਸੀਂ ਵਪਾਰ ਰਾਹੀਂ ਲੋਕਾਂ ਨੂੰ ਸਾਧਨ ਦਿੰਦੇ ਹੋ, ਫੌਜ ਦਾ ਕੰਮ ਇੰਨਾ ਨਹੀਂ ਹੈ, ਤੁਸੀਂ ਤਾਂ ਫੌਜੀਆਂ ਨਾਲੋਂ ਵੀ ਵੱਡੇ ਦੇਸ਼ ਸੇਵਕ। ਸੋ ਮਤਲਬ ਉਹ ਜਿਹੜੀ ਲੋਕ ਗੱਲ ਜਿਸ ਕਿਸਮ ਦਾ ਹੁੰਦਾ, ਪਰ ਮੈਨੂੰ ਇਹ ਲੱਗਾ ਕਿ ਵੀ ਇਹ ਹੁਣ ਇਹ ਸਕੌਂਡਰਲ, ਇਹ ਬਦਮਾਸ਼ ਜਿਹੜਾ ਹੈ ਹੁਣ ਕਿਸਾਨਾਂ ਦੇ ਥੱਲੇ ਜਾ ਕੇ ਲੁਕੇਗਾ। ਔਰ ਵਾਕਿਆ ਹੀ ਇਹ ਜਦੋਂ ਹੁਣ ਇਹਨਾਂ ਨੇ ਉਹ ਸਵਾਮੀਨਾਥਨ ਕਾਨਫਰੰਸ ਦਾ ਟਕਵੰਜ ਕਰਕੇ ਉੱਥੇ ਜਾ ਕੇ ਬੜਾ ਜਿਹੜਾ ਆਪਣੇ ਆਪ ਨੂੰ ਕਿ ਜੀ ਮੈਨੂੰ ਕੋਈ ਨੁਕਸਾਨ ਵੀ ਹੋਏਗਾ ਮੇਰਾ ਨਿੱਜੀ, ਤੇ ਨਿੱਜੀ ਕੀ ਨੁਕਸਾਨ ਹੋਣਾ ਤੇਰਾ, ਤੂੰ ਆਲਰੇਡੀ ਬੇੜਾਗਰਕ ਕਰ ਦਿੱਤਾ ਹੈ ਮੁਲਕ ਦਾ, ਪਰ ਸਾਡੇ ਲਈ ਇਹ ਚੰਗਾ ਹੈ, ਅਸੀਂ ਤੇਰੀ ਜਿਹੜੀ ਹੈ ਉਹ ਤੈਨੂੰ ਹਮਾਇਤ ਹੀ ਕਰਦੇ ਹਾਂ ਕਿ ਤੂੰ ਜਿੱਦਾਂ ਦੀਆਂ ਨੀਤੀਆਂ ਨੇ ਇੱਦਾਂ ਦੀਆਂ ਕਾਇਮ ਰੱਖ। ਸਾਨੂੰ ਫਿਰ ਉਹ ਜਿਵੇਂ ਕੋਈ ਪੁੱਛਦੇ ਨੇ ਜੀ ਖਾਲਿਸਤਾਨ ਕਦੋਂ ਬਣਾ ਰਹੇ ਹੋ, ਮੈਂ ਕਿਹਾ ਜੀ ਅਸੀਂ ਨਹੀਂ ਬਣਾ ਰਹੇ ਸੀ, ਠੇਕੇ ਤੇ ਦੇ ਦਿੱਤਾ ਨਰਿੰਦਰ ਮੋਦੀ ਨੂੰ, ਹੁਣ ਇਹ ਬਣਾ ਕੇ ਦੇਗਾ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਇਸ ਦੀਆਂ ਕੁਝੀਆਂ ਹਰਕਤਾਂ ਕਰਤੂਤਾਂ ਨੇ ਸਾਡੇ ਨਿਸ਼ਾਨੇ ਨੂੰ ਕਾਫੀ ਨੇੜੇ ਲੈ ਕੇ ਆਂਦਾ। ਸੋ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੌਥਲੈਂਡ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਟੈਕਸਸ ਵਿੱਚ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ। ਜਨ ਜੀਵਨ ਪ੍ਰਭਾਵਿਤ ਹੋਇਆ ਤੇ ਲੋਕ ਬੇਘਰ ਹੋ ਗਏ ਹਨ। ਪਰ ਇਸ ਮੁਸ਼ਕਿਲ ਦੀ ਘੜੀ ਵਿੱਚ ਇੱਕ ਸੰਸਥਾ ਸਹਾਇਤਾ ਲਈ ਅੱਗੇ ਆਈ ਹੈ। ਯੂਨਾਈਟਿਡ ਸਿੱਖ ਸੰਸਥਾ ਦੇ ਵਲੰਟੀਅਰ ਲੋਕਾਂ ਨੂੰ ਗਰਮ ਭੋਜਨ, ਪਾਣੀ, ਕੱਪੜੇ, ਦਵਾਈਆਂ ਅਤੇ ਹੋਰ ਜ਼ਰੂਰੀ ਵਸਤਾਂ ਵੰਡ ਰਹੇ ਹਨ। ਯੂਨਾਈਟਿਡ ਸਿੱਖ ਸੰਸਥਾ ਪੀੜਤਾਂ ਦੀ ਸਹਾਇਤਾ ਲਈ ਵਚਨਬੱਧ ਹੈ। ਤੁਸੀਂ ਵੀ ਯੂਨਾਈਟਿਡ ਸਿੱਖ ਸੰਸਥਾ ਦੇ ਨਾਲ ਜੁੜ ਸਕਦੇ ਹੋ। ਆਓ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਈਏ ਅਤੇ ਹੜ੍ਹ ਪੀੜਤਾਂ ਦੀ ਸਹਾਇਤਾ ਕਰੀਏ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ
ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੋਦੀ ਸਰਕਾਰ ਵੱਲੋਂ ਦੇਸ਼ ਭਗਤੀ ਦਾ ਡੰਬਰ ਰਚਦਿਆਂ ਕਾਲ ਦਿੱਤੀ ਗਈ ਹੈ ਕਿ 15 ਅਗਸਤ ਨੂੰ ਹਰ ਘਰ ਦੇ ਉੱਤੇ ਤਿਰੰਗਾ ਝੰਡਾ ਝੁਲਾਇਆ ਜਾਵੇ। ਇਸ ਦੇ ਜਵਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੇ ਕਾਲ ਦਿੱਤੀ ਹੈ ਕਿ ਸਿੱਖ ਕੌਮ ਆਪੋ ਆਪਣੇ ਘਰਾਂ ਤੇ ਕਾਰੋਬਾਰਾਂ ਤੇ ਖਾਲਸਾਈ ਝੰਡੇ ਝੁਲਾ ਕੇ ਆਪਣੀ ਆਜ਼ਾਦ ਹਸਤੀ ਦਾ ਪ੍ਰਗਟਾਵਾ ਕਰੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਿਵੇਂ ਅਸੀਂ ਪਿਛਲੀ ਵਿਚਾਰ ਚਰਚਾ 'ਚ ਵੀ ਇਹ ਕਿਹਾ, ਇਸ ਨੂੰ ਕੋਟ ਕਰਕੇ ਕਿ ਪੈਟਰੀਓਟਿਜ਼ਮ ਇਜ਼ ਦਾ ਲਾਸਟ ਰੈਫਿਊਜ ਆਫ ਦਾ ਸਕਾਉਂਡਰਲਸ, ਕਿ ਬਦਮਾਸ਼ਾਂ ਦਾ, ਸ਼ੈਤਾਨਾਂ ਦਾ ਜਿਹੜਾ ਆਸਰਾ ਜਾਂ ਲਾਸਟ ਉਹਨਾਂ ਦਾ ਟਿਕਾਣਾ ਹੁੰਦਾ ਜਿਹਦੇ ਜਾ ਥੱਲੇ ਜਾ ਕੇ ਲੁਕਦੇ ਨੇ, ਉਹ ਦੇਸ਼ ਭਗਤੀ ਹੁੰਦਾ, ਪੈਟਰੀਓਟਿਜ਼ਮ। ਕਿ ਜੀ ਅਸੀਂ ਬਹੁਤ, ਫਿਰ ਤੁਸੀਂ ਉਹਨਾਂ ਨੂੰ ਉਭਾਰਦੇ ਹੋ, ਜਿਹੜੇ ਤੁਹਾਡੇ ਚਿੰਨ੍ਹ ਹੁੰਦੇ ਨੇ ਜਿਹਦੇ ਨਾਲ ਤੁਸੀਂ ਸਾਬਤ ਕਰਦੇ ਹੋ ਕਿ ਜੀ ਤੁਹਾਨੂੰ ਮੁਲਕ ਦੇ ਜਿਹੜੇ ਇੰਟਰਸਟ ਨੇ ਉਹ ਬਹੁਤ ਪਿਆਰੇ ਨੇ, ਔਰ ਜਿਹੜਾ ਫਿਰ ਤੁਹਾਡੇ ਰਾਹ 'ਚ ਤੁਹਾਨੂੰ ਈਵਨ ਤੁਹਾਡੀ ਇੰਟੈਗਰਿਟੀ ਨੂੰ ਚੈਲੰਜ ਕਰਦਾ ਵੀ ਤੁਸੀਂ ਤਾਂ ਬਦਮਾਸ਼ ਹੋ, ਤੇ ਉਹ ਤੁਹਾਡੇ ਤੇ ਉਹਨਾਂ ਲਈ ਗੱਦਾਰ ਦਾ ਟਾਈਟਲ ਦੇਣਾ ਜਾਂ ਗੱਦਾਰ ਲੜਨਾ ਔਰ ਪਰਸੀਕਿਊਟ ਕਰਨਾ ਸੌਖਾ ਹੁੰਦਾ। ਇਹ ਹਰ ਮੁਲਕ ਦੇ ਵਿੱਚ ਹੀ ਜਿਹੜਾ ਸਮੇਂ-ਸਮੇਂ ਇਹ ਰਿਹਾ ਕਿ ਵੀ ਜਦੋਂ ਤੁਸੀਂ ਪੈਟਰੀਓਟਿਜ਼ਮ ਦਾ, ਅਮਰੀਕਾ ਦੇ ਵਿੱਚ ਵੀ ਕਈ ਵਾਰ ਇਹ ਦੇਖਣ 'ਚ ਹੁੰਦਾ ਕਿ ਜੇ ਕੱਲ੍ਹ ਨੂੰ ਜੰਗ ਦਾ ਐਲਾਨ ਹੋ ਜਾਏ, ਅਮਰੀਕਾ ਇਜ਼ ਐਟ ਵਾਰ ਵਿਦ ਐਨੀ ਕੰਟਰੀ, ਭਾਵੇਂ ਰੋਂਗ ਰੀਜ਼ਨਸ ਕਰਕੇ ਹੀ ਹੋਏ, ਲੇਕਿਨ ਉਸ ਪੀਰੀਅਡ ਦੇ ਵਿੱਚ ਫਿਰ ਜਿਹੜਾ ਕੋਈ ਚੈਲੰਜ ਕਰਦਾ ਹੈ ਉਸ ਦੇ ਉੱਤੇ ਜਿਹੜਾ ਹੈ ਉਹ ਸਵਾਲੀਆ ਨਿਸ਼ਾਨ ਲਾ ਦਿੱਤਾ ਜਾਂਦਾ ਹੈ। ਉਹਨਾਂ ਮੁਲਕਾਂ ਦੇ ਵਿੱਚ ਤਾਂ ਜਿਹੜੀ ਅਸੀਂ ਮੌਬ ਲਿੰਚਿੰਗ ਤੋਂ ਲੈ ਕੇ ਜਿਹਨੂੰ ਮਰਜ਼ੀ ਜਸੂਸ ਕਹੋ ਅਤੇ ਜਿਹਨੂੰ ਮਰਜ਼ੀ ਆ 4 ਰੋਜ਼ਾ ਜਿਹੜਾ ਭਾਰਤ ਪਾਕਿਸਤਾਨ ਕਨਫਲਿਕਟ ਡਰੋਨ ਮਿਸਾਈਲ ਹੋਇਆ, ਉਹਦੇ 'ਚ ਤੁਸੀਂ ਦੇਖੋ ਕੋਈ ਜੋਤੀ ਮਲਹੋਤਰਾ ਨੂੰ ਚੁੱਕ ਲਿਆ, ਇੱਕ ਪੰਜਾਬ ਦੇ ਯੂਟਿਊਬਰ ਨੂੰ ਚੁੱਕ ਲਿਆ ਕਿ ਜੀ ਇਹ ਜਸੂਸ, ਇਹ ਪਾਕਿਸਤਾਨ 'ਚ ਗਏ, ਕਰਤਾਰਪੁਰ ਗਏ ਉੱਥੇ, ਔਰ ਇਹ ਖਬਰਾਂ ਬੜੀਆਂ ਜਿਹੜੀਆਂ ਨੇ ਉਹ ਪ੍ਰੋਮੀਨੈਂਟਲੀ ਲਾਈਆਂ ਗਈਆਂ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਸੀ, ਔਰ ਉਸ ਤੋਂ ਬਾਅਦ ਉਹ ਖਬਰਾਂ ਵੀ ਗਾਇਬ ਹੋ ਗਈਆਂ। ਉਹਨਾਂ ਦੇ ਨਾਲ ਕੀ ਵਾਪਰਿਆ ਨਵਾਂ ਕਿ ਕੁਝ ਵੀ ਨਹੀਂ ਸੀ, ਕਿਉਂਕਿ ਉਹ ਤਾਂ ਇੱਕ ਵੈਲ ਵਿਸ਼ਰ ਸੀ ਜਿਹੜੇ ਪੀਪਲ ਟੂ ਪੀਪਲ ਕੰਟੈਕਟ ਦੇ ਲਈ ਜਿਹੜਾ ਉਹ ਆਪਣਾ ਕੋਈ ਟਰੈਵਲ ਬਲੌਗ ਲਿਖ ਰਿਹਾ YouTube ਤੇ ਤੁਸੀਂ ਹੁੰਦੇ ਹੋ, ਤੁਹਾਡੇ ਜਿੰਨੇ ਫਾਲੋਅਰ ਨੇ, ਤੁਹਾਡੀ ਰੋਟੀ ਰੋਜ਼ੀ ਬਹੁਤ ਸਾਰਿਆਂ ਨੇ ਉਸ ਦੇ ਨਾਲ ਜੋੜੀ ਹੋਈ ਹੈ। ਸੋ ਇਹਨਾਂ ਹਾਲਾਤਾਂ ਦੇ ਵਿੱਚ ਹੁਣ ਇਸ ਵੇਲੇ ਕਿਉਂਕਿ BJP ਦੀ ਸਰਕਾਰ ਪਹਿਲਾਂ ਤਾਂ ਵੈਸੇ ਹੀ ਮਾਈਨੋਰਿਟੀ 'ਚ ਹੈ, 2 ਧਿਰਾਂ ਨਿਤੀਸ਼ ਕੁਮਾਰ ਔਰ ਚੰਦਰ ਬਾਬੂ ਨਾਇਡੂ ਦੀ ਪਾਰਟੀ ਦੀ ਸਪੋਰਟ ਦੇ ਨਾਲ ਹੀ ਉਹਨਾਂ ਦੀ ਹਕੂਮਤ ਹੈ। ਦੂਸਰਾ ਜਿਹੜਾ ਇਹ ਕਲੈਪਸ ਹੋਇਆ ਉਹਨਾਂ ਦੀ ਫੋਰਨ ਪਾਲਿਸੀ ਦਾ, ਜਿਸ ਦਾ ਮਤਲਬ ਇਕੱਲਾ ਇਹੀ ਨਹੀਂ ਵੀ ਦੁਨੀਆ ਭਰ 'ਚ ਤੋਏ ਹੋਈ ਹੈ, ਇਕੋਨਮੀ ਧੜਮ ਡਿੱਗਣ ਜਾ ਰਹੀ ਹੈ। ਆਲਰੇਡੀ ਜਦੋਂ ਅਜੇ 25% ਟੈਰਿਫ ਲਾਏ ਸੀ, ਉਦੋਂ ਹੀ ਜਿਹੜੇ ਉਹਨਾਂ ਦੇ ਐਕਸਪਰਟ ਸੀ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਭਾਰਤ ਦੀ ਐਨੂਅਲ GDP ਹੈ ਉਹ 2% ਥੱਲੇ ਆਏਗੀ, ਤੇ ਜੇ ਖਿੱਚ ਧੂ ਕੇ 5-6% ਬਣਾਉਂਦੇ ਨੇ ਤਾਂ ਮਤਲਬ 4% ਵੀ ਨਹੀਂ, ਤੇ ਜੇ 25% ਤੇ 2% ਥੱਲੇ ਆਣੀ ਸੀ, ਹੁਣ ਤਾਂ 25% ਹੋਰ ਲਾਤਾ, 50% ਟੈਰਿਫ ਹੋ ਗਿਆ। ਸੋ ਅਨਐਮਪਲੋਇਮੈਂਟ ਬਹੁਤ ਵੱਡੇ ਲੈਵਲ ਤੇ ਹੋਏਗੀ ਆਲਰੇਡੀ, ਕਿਉਂਕਿ ਜੇ $43 ਬਿਲੀਅਨ ਦੀ ਸਰਪਲਸ ਟ੍ਰੇਡ ਜਿਹੜੀ ਹੈ ਉਹ ਮੁੱਕਦੀ ਹੈ ਤੇ ਕਿੰਨੀਆਂ ਫੈਕਟਰੀਆਂ ਬੰਦ ਹੋਣਗੀਆਂ, ਕਿੰਨਾ ਦੂਸਰਾ ਪਾਰਟ ਹੋਏਗਾ। ਸੋ ਹੁਣ ਉਹਨਾਂ ਨੂੰ ਜਦੋਂ ਇਹ 4 ਚੁਫੇਰੇ ਘਿਰੇ ਨੇ, ਔਰ ਅਸੀਂ ਜ਼ਿਕਰ ਕਰਕੇ ਹਟੇ ਹਾਂ, ਮੋਦੀ ਤਾਂ ਕਿਸਾਨਾਂ ਦੇ ਪਿੱਛੇ ਛੁਪ ਗਿਆ ਕਿ ਜੀ ਮੈਂ ਨਿੱਜੀ ਨੁਕਸਾਨ ਕਰਵਾ ਲਾਂਗਾ ਪਰ ਮੈਂ ਕਿਸਾਨਾਂ ਦੇ ਹਿੱਤਾਂ ਨੂੰ ਕਦੇ ਨਹੀਂ ਜਿਹੜਾ ਉਹ ਅੱਖੋਂ ਪਰੋਖੇ ਹੋਣ ਦਿਆਂਗਾ। ਹੁਣ ਇਹ ਜਿਹੜਾ ਦੂਸਰਾ ਕਬਜ਼ ਦਾ ਮਾਰਿਆ ਹੋਇਆ ਕ੍ਰੋਨਿਕ ਕਨਸਟੀਪੇਸ਼ਨ ਦਾ S ਜੈ ਸ਼ੰਕਰ, ਜਿਹੜਾ ਇਹਨਾਂ ਦਿਨਾਂ 'ਚ ਘੱਟ ਨਜ਼ਰ ਆਉਂਦਾ, ਉਹ ਐਕਸਟਰਨਲ ਅਫੇਅਰਸ ਮਿਨਿਸਟਰੀ ਦਾ ਉਹ ਇੱਕ ਗੋਲ ਗੱਪਾ ਜਿਹਾ ਹੈਗਾ ਸਪੋਕਸਮੈਨ, ਉਹਨੂੰ ਜੈਸਵਾ ਉਹਨੂੰ ਬਿਠਾਇਆ ਹੁੰਦਾ ਲਿਆ ਕੇ। ਹੁਣ ਇਹਨੇ ਅਗਸਤ ਦਾ ਮਹੀਨਾ ਆ ਗਿਆ, ਆਲਰੇਡੀ 15 ਅਗਸਤ ਆ ਰਿਹਾ। ਹੁਣ ਆਉਣ ਵਾਲੇ ਦਿਨਾਂ 'ਚ ਤੁਸੀਂ ਇਹ ਵੀ ਖਬਰਾਂ ਦੇਖੋਗੇ ਕਿ ਜੀ ਦਿੱਲੀ ਦੇ ਨੇੜਿਓਂ ਖਤਰਨਾਕ ਆਤੰਕਵਾਦੀ ਫੜੇ ਗਏ, ਉਹ ਪਾਕਿਸਤਾਨੀ ਵੀ ਹੋ ਸਕਦੇ ਨੇ, ਸਿੱਖ ਵੀ ਹੋ ਸਕਦੇ ਨੇ, ਕਸ਼ਮੀਰੀ ਵੀ ਹੋ ਸਕਦੇ ਨੇ। ਉਹਨਾਂ ਨੇ 15 ਅਗਸਤ ਨੂੰ ਉਡਾ ਦੇਣਾ ਸੀ, ਉੱਥੇ ਧਮਾਕੇ ਕਰਨੇ ਸੀ, ਇੱਥੇ ਇਹ ਖਬਰਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਣਗੀਆਂ। ਪਰ ਐਨ ਇਸ ਤੋਂ ਪਹਿਲਾਂ ਇਸ ਸਾਰੇ ਨੂੰ ਇਸ ਰੰਗ 'ਚ ਰੰਗਣ ਦੇ ਲਈ ਕਿ ਜੀ ਦੇਖੋ ਕਿੰਨੀ ਵੱਡੀ ਸਾਡੀ ਪ੍ਰਾਪਤੀ ਹੈ, 79th ਇੰਡੀਪੈਂਡੈਂਸ ਡੇ,
ਇੰਨੀ ਤਰੱਕੀ ਮੋਦੀ ਜੀ ਦੇ ਥੱਲੇ ਜਿਹੜਾ ਉਹਨਾਂ ਨੇ ਹਿੰਦੂ ਪ੍ਰਾਈਡ ਦਿੱਤਾ। ਹੁਣ ਕਿਉਂਕਿ ਫੋਰਨ ਪਾਲਿਸੀ ਫੇਲੀਅਰ ਤੋਂ ਪਹਿਲਾਂ ਸਭ ਤੋਂ ਵੱਡਾ ਤੇ ਸੋ ਕਾਲਡ ਇਹਨਾਂ ਦਾ ਅਖੌਤੀ ਸੰਧੂਰ ਆਪਰੇਸ਼ਨ, ਜਿਸ ਦੇ ਥੱਲੇ 5 ਰਫੇਲ ਡਿੱਗੇ, ਇਹਨਾਂ ਦੀ ਫੌਜੀ ਤਾਕਤ ਦਾ ਜਿਹੜਾ ਉਹ ਜਨਾਜ਼ਾ ਨਿਕਲਿਆ ਜਾਂ ਦੂਜਾ। ਪਰ ਇਹ ਹਿੰਦੂ ਤਵੀਆਂ ਜਾਂ ਬ੍ਰਾਹਮਣਵਾਦੀਆਂ ਤੋਂ ਹੀ ਸੰਭਵ ਹੈ ਕਿ ਉਹ ਕਿਵੇਂ ਹਾਰ ਨੂੰ ਜਿੱਤ 'ਚ ਬਦਲ ਦੇਣ ਨੈਰੇਟਿਵ ਦੇ ਨਾਲ, ਬਿਰਤਾਂਤ ਦੇ ਨਾਲ। ਹੁਣ ਇਸ ਤੋਂ ਪਹਿਲਾਂ ਕਿਉਂਕਿ ਇਹਨਾਂ ਨੇ ਅਗਸਤ ਸ਼ੁਰੂ ਹੋ ਚੁੱਕਾ ਹੈ, 15 ਅਗਸਤ ਦੇ ਸਮਾਗਮ ਤੋਂ ਪਹਿਲਾਂ ਆਪਰੇਸ਼ਨ ਸੰਧੂਰ ਐਂਡ ਚਨਾਬ ਬ੍ਰਿਜ ਟੂ ਫੀਚਰ ਔਨ ਇੰਡੀਪੈਂਡੈਂਸ ਡੇ ਇਨਵਾਈਟਸ, ਔਰ ਜਿਹੜਾ ਉਹਨਾਂ ਨੇ ਹੁਣ ਇਨਵੀਟੇਸ਼ਨ ਭੇਜ ਰਹੇ ਨੇ ਕਿ ਜੀ ਆਓ 15 ਅਗਸਤ ਤੇ ਉਸ ਸ਼ਮੂਲੀਅਤ ਦੇ ਲਈ, ਉਸ ਦੇ ਵਿੱਚ ਜਿਹੜਾ ਉਹਨਾਂ ਦਾ ਇਨਵੀਟੇਸ਼ਨ ਦੇ ਉੱਤੇ ਇਨਸਿਗਨੀਆ ਆਪਰੇਸ਼ਨ ਸੰਧੂਰ ਕਿ ਬਹੁਤ ਵੱਡੀ ਕਾਮਯਾਬੀ ਆ। ਫਿਲੀਪੀਨ ਦਾ ਆਇਆ ਹੋਇਆ ਪ੍ਰਾਈਮ ਮਿਨਿਸਟਰ ਕੇ ਭਾਰਤ, ਤੇ ਉਹਦੇ ਤੋਂ ਉਹ ਬੈਠੀ ਜਿਹੜੀ ਹੈ ਪੂਰੀ ਇਹਨਾਂ ਦੀ ANI ਰਾਹ ਦੀ ਜਿਹੜੀ ਜਰਨਲਿਸਟ ਹੈ ਉਹਦਾ ਪਲਕੀ ਸ਼ਰਮਾ, ਉਹ ਇੰਟਰਵਿਊ ਕਰ ਰਹੀ ਸੀ। ਉਹਨੂੰ ਕਹਿ ਰਹੀ ਸੀ ਅੱਛਾ ਤੁਸੀਂ ਜਿਹੜਾ ਆਪਰੇਸ਼ਨ ਸੰਧੂਰ ਦੀ ਕਾਮਯਾਬੀ ਤੋਂ ਬਾਅਦ ਜਿਹੜੀਆਂ ਫਿਲੀਪੀਨਸ ਨੇ ਬ੍ਰਹਮੋ ਮਿਸਲਸ ਆਰਡਰ ਕੀਤੀਆਂ ਉਹ ਕਿਵੇਂ ਹੈ? ਉਹਨੇ ਵੀ ਕਿਹਾ ਜੀ ਮਾਈ ਇੰਜੀਨੀਅਰਸ ਮੈਂ ਜਿਨ੍ਹਾਂ ਨੂੰ ਟ੍ਰੇਨਡ ਕੀਤਾ ਦੇ ਸੇ ਇਟਸ ਮਾਰਵਲਸ, ਤੁਸੀਂ ਪਹਿਲਾਂ ਉਹਦੇ ਨਾਲ ਬ੍ਰਹਮੋ ਨਾਲ ਕੋਈ 4 ਮੱਛਰ ਹੀ ਮਾਰ ਕੇ ਦਿਖਾ ਦਿਓ। ਲੇਕਿਨ ਜਿਹੜੀ ਪ੍ਰੋਪੇਗੈਂਡਾ ਜਦੋਂ ਤੁਸੀਂ ਹਾਰ ਨੂੰ ਵਿਕਟਰੀ ਦੇ ਤੌਰ ਤੇ ਕਰਨਾ ਹੈ, ਹੁਣ ਇਹਦੇ 'ਚ ਉਹਨਾਂ ਦਾ ਜਿਹੜਾ ਇਨਵੀਟੇਸ਼ਨ ਹੈ ਉਹਦੇ 'ਤੇ ਚਨਾਬ ਬ੍ਰਿਜ ਦਾ ਮਤਲਬ ਇਹ ਦੱਸਣਾ ਚਾਹੁੰਦੇ ਨੇ ਦੇਖੋ ਅਸੀਂ ਇੰਡਸ ਵਾਟਰ ਟ੍ਰੀਟੀ ਸਸਪੈਂਡ ਕਰਤੀ, ਅਸੀਂ ਹੁਣ ਉੱਥੇ ਪੁੱਲ ਦਾ ਮਤਲਬ ਇਹ ਹੈ ਕਿ ਅਸੀਂ ਇਨ ਕੰਟਰੋਲ ਹੈ। ਤੇ ਆਪਰੇਸ਼ਨ ਸੰਧੂਰ ਦੇ ਥੱਲੇ ਜਿਹੜਾ ਉਹ ਆਪਣੀ ਕਾਮਯਾਬੀ ਦੱਸਣ ਦੀ ਲਾਈਨ। ਫਿਰ ਜਿਹੜਾ ਆਰਮੀ ਚੀਫ ਹੇਲਸ ਆਪਰੇਸ਼ਨ ਸੰਧੂਰ ਐਜ਼ ਲੈਂਡਮਾਰਕ ਇਨ ਇੰਡੀਆਜ਼ ਕਾਊਂਟਰ ਟੈਰਰਿਜ਼ਮ ਡਾਕਟਰੀਨ। ਹੁਣ ਉਹ ਕਹਿੰਦੇ ਕਿ ਜੀ ਇਹ ਸਾਡਾ 88 ਘੰਟੇ ਜਿਹੜਾ ਆਪਰੇਸ਼ਨ ਚੱਲਿਆ ਉਹ ਅੱਜ ਤੱਕ ਕਦੇ ਅਨਪ੍ਰੈਸੀਡੈਂਟਡ ਸੀ, ਉਹਦੀ ਰੇਂਜ, ਸਟ੍ਰੈਟੇਜਿਕ ਇੰਪੈਕਟ, ਔਰ ਇਹ ਜਿਹੜਾ ਇਹ ਫੌਜੀ ਚੀਫ ਕਹਿ ਰਿਹਾ। ਹੁਣ ਉਸੇ ਹੀ ਹਾਰ ਨੂੰ ਕਿਵੇਂ ਇਹ ਉਹਦੇ 'ਚ ਬਦਲਣ ਦੀ ਕੋਸ਼ਿਸ਼ ਕਰ ਰਹੇ ਨੇ। ਔਰ ਇਸ ਐਸ ਜੈ ਸ਼ੰਕਰ ਉਹਨੇ ਟਵੀਟ ਕੀਤਾ ਕਿ ਵੀ ਇੰਡੀਆ ਜਿਹੜਾ ਹੈ ਉਹ ਸਿੰਬਲ ਹੈ ਯੂਨਿਟੀ ਦਾ, ਸਟਰੈਂਥ ਦਾ, ਸਾਡੀਆਂ ਸਾਂਝੀਆਂ ਐਸਪੀਰੇਸ਼ਨਸ ਦਾ। ਹਰ ਘਰ ਤਿਰੰਗਾ ਕੈਂਪੇਨ, ਇਹ ਹੈਸ਼ਟੈਗ ਹੈ ਉਹਨਾਂ ਦਾ, ਹਰ ਘਰ ਤਿਰੰਗਾ ਕੈਂਪੇਨ। ਇਹ ਸਾਡਾ ਪ੍ਰਾਈਡ ਹੈ, ਸਾਡਾ ਐਂਥੂਜ਼ੀਆਜ਼ਮ ਹੈ ਭਾਰਤ ਦੇ ਲੋਕਾਂ ਦਾ, ਆਪਣੀ ਮਦਰਲੈਂਡ ਦੇ ਲਈ ਸਾਡੀ ਕਮਿਟਮੈਂਟ ਹੈ। ਤੇ ਮੈਂ ਸਾਰੇ ਭਾਰਤੀਆਂ ਨੂੰ ਅਪੀਲ ਕਰਦਾ ਹਾਂ, ਭਾਰਤ ਦੇ ਵਿੱਚ ਵੀ ਬਾਹਰਲੇ ਮੁਲਕਾਂ 'ਚ ਵੀ, ਕਿ ਇਸ ਨੂੰ ਸੈਲੀਬ੍ਰੇਟ ਕਰੋ। ਤਿਰੰਗਾ ਆਪਣੇ ਘਰ, ਆਪਣੇ ਕਾਰੋਬਾਰਾਂ ਦੇ ਉੱਤੇ ਲਹਿਰਾ ਕੇ, ਤੇ ਫਿਰ ਜਿਹੜਾ ਤੁਸੀਂ ਲਹਿਰਾਉਂਦੇ ਹੋ ਤਿਰੰਗਾ ਉਸ ਨੂੰ ਦੀ ਸੈਲਫੀ ਬਣਾਓ, ਅਪਲੋਡ ਕਰੋ ਇਸ ਸੈਲਫੀ ਨੂੰ ਇਸ ਹਰ ਘਰ ਤਿਰੰਗਾ.com ਦੇ ਉੱਤੇ, ਤਾਂ ਕਿ ਫਿਰ ਉਹ ਦੱਸਣ। ਉਹਨੇ ਕਿਹਾ ਜੀ ਅਗਸਤ 2 ਤੋਂ ਅਗਸਤ 15 ਤੱਕ ਇਹ ਪੂਰੀ ਮੂਵਮੈਂਟ ਚੱਲੇ, ਦੁਨੀਆ ਨੂੰ ਪਤਾ ਲੱਗੇ ਕਿ ਜੀ ਅਸੀਂ ਤਿਰੰਗੇ ਵਾਲੇ ਕਿੰਨੇ ਬਹਾਦਰ ਹੈ, ਅਸੀਂ ਆਪਰੇਸ਼ਨ ਸੰਧੂਰ ਜਿੱਤਿਆ, ਅਸੀਂ ਫਲਾਣਾ ਕੀਤਾ ਤੇ ਢਿਮਕਾ ਕੀਤਾ। ਹੁਣ ਤੁਸੀਂ ਇਹ ਉਹੀ ਹੈ, ਪੈਟਰੀਓਟਿਜ਼ਮ ਇਜ਼ ਦਾ ਲਾਸਟ ਰੈਫਿਊਜ ਆਫ ਸਕਾਉਂਡਰਲਸ। ਪਰ ਇਹਨਾਂ ਦੇ ਉਸ ਵੱਡੇ ਪਕਾਨੇ ਦੇ ਵਿੱਚ ਸਿੱਖ ਤਾਂ ਬੈਠੇ ਨੇ ਕਿ ਵੀ ਉਹਨਾਂ ਨੇ ਵਿੱਚ ਜਿਹੜਾ ਉਹ ਭਾਵੇਂ ਪੈਨ ਹੀ ਮਾਰਨ ਜੋਗੀ ਸਾਡੀ ਸਮਰੱਥਾ ਹੋਏ, ਲੇਕਿਨ ਉਹ ਪਕਾਨਾ ਇੱਕ ਵਾਰੀ ਉਹਦੀ ਫੂਕ ਅਸੀਂ ਕੱਢ ਦਿੰਦੇ। ਔਰ ਸਰ ਸਿਮਰਨਜੀਤ ਸਿੰਘ ਮਾਨ ਇਸ ਮੁੱਦੇ ਦੇ ਉੱਤੇ ਹਮੇਸ਼ਾ ਹੀ ਮੁਖਰ ਹੁੰਦੇ ਨੇ। ਉਹਨਾਂ ਨੇ ਜਿਹੜਾ ਉਹ ਟਵੀਟ ਕੀਤਾ, ਉਹਨਾਂ ਨੇ ਕਿਹਾ ਕਿ ਵੀ ਆਪੋ ਆਪਣੇ ਘਰਾਂ ਕਾਰੋਬਾਰਾਂ ਉੱਤੇ ਖਾਲਸਾਈ ਝੰਡੇ ਝੁਲਾ ਕੇ ਆਪਣੀ ਆਜ਼ਾਦ ਹਸਤੀ ਨੂੰ ਕਾਇਮ ਰੱਖਣ ਦਾ ਉਦਮ ਕਰੀਏ, ਤਾਂ ਕਿ ਸਾਨੂੰ ਕੋਈ ਵੀ ਮੁਤੱਸਬੀ ਤਾਕਤ ਤਿਰੰਗਿਆਂ ਝੰਡਿਆਂ ਨੂੰ ਲਹਿਰਾਉਣ ਦੇ ਕੱਟੜਵਾਦੀ ਅਮਲਾਂ ਵਿੱਚ ਉਲਝਾ ਕੇ ਸਾਡੀ ਵੱਖਰੀ ਸੋਚ, ਨਿਵੇਕਲੀ ਪਛਾਣ ਤੇ ਸਾਡੀ ਆਜ਼ਾਦੀ ਦੇ ਮਕਸਦ ਨੂੰ ਕੱਟੜਵਾਦੀ ਸੋਚ ਅਧੀਨ ਜਜ਼ਬ ਕਰਨ ਤੇ ਅਮਲ ਨਾ ਕਰ ਸਕਣ। ਇੱਕੋ ਹੀ ਜੁਮਲੇ ਦੇ ਵਿੱਚ ਸਾਰੀਆਂ ਗੱਲਾਂ ਉਹਨਾਂ ਨੇ ਕਹਿ ਦਿੱਤੀਆਂ ਕਿ ਭਾਈ ਖਾਲਸਾਈ ਝੰਡੇ ਲਹਿਰਾਓ, ਔਰ ਅਸੀਂ ਇਹ ਤਿਰੰਗੇ ਵਾਲੇ ਜਿਹੜੇ ਇਹ ਮੁਤੱਸਬੀ ਨੇ, ਮੁਤੱਸਬ ਹੁੰਦਾ ਜਿਹੜੇ ਫਿਰਕੂ ਨਫ਼ਰਤ ਨਾਲ ਭਰੇ ਹੋਏ ਨੇ, ਇਹ ਇਹਨਾਂ ਦੇ ਕੱਟੜਵਾਦੀ ਅਮਲ ਨੇ, ਸਾਨੂੰ ਆਪਣੇ 'ਚ ਜਜ਼ਬ ਕਰਨਾ ਚਾਹੁੰਦੇ ਨੇ। ਪਰ ਅਸੀਂ ਇਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਅਸੀਂ ਤਿਰੰਗੇ ਵਾਲੇ ਨਹੀਂ ਹੈ, ਸਾਡੀ ਖਾਲਸਾਈ ਸੋਚ ਵੱਖਰੀ ਸੋਚ ਹੈ, ਸਾਡੀ ਨਿਵੇਕਲੀ ਪਛਾਣ ਹੈ, ਤੇ ਸਾਡਾ ਅਸੀਂ ਆਜ਼ਾਦੀ ਦੇ ਲਈ ਜੂਝ ਰਹੇ ਹਾਂ। ਔਰ ਅਸੀਂ ਤੁਹਾਡੇ ਇਸ ਸਾਰੇ ਦੇ ਨਾਲ ਇਹ ਤਿਰੰਗਾ ਸਾਡੇ ਲਈ
ਇੱਕ ਲੀਰ ਤੋਂ ਵੱਧ ਕੇ ਰੰਗ ਬਰੰਗੀ ਲੀਰ ਹੈ, ਹੋਰ ਕੋਈ ਅਹਿਮੀਅਤ ਨਹੀਂ ਰੱਖਦਾ। ਨਾਈਸ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੱਥ ਲੈਣੇ ਬ੍ਰੇਕ, ਵਿਊਅਰਸ ਤੋਂ ਸਨੇ ਸਿਰੇ ਬੜੇ ਰਹਿਣਾ। ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੇ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। ਵਿਊਅਰਸ ਵੈਲਕਮ ਬੈਕ ਫਰਮ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਪਾਕਿਸਤਾਨ ਦੇ ਸੈਂਟਰਾਂ ਦਾ ਇੱਕ ਡੈਲੀਗੇਸ਼ਨ 8 ਰੋਜ਼ਾ ਦੌਰੇ ਤੇ ਜਿਹੜਾ ਅਮਰੀਕਾ ਆ ਰਿਹਾ। ਸੋ ਇਸ ਡੈਲੀਗੇਸ਼ਨ ਦੇ ਨਾਲ ਪਾਕਿਸਤਾਨ ਦੇ ਫੌਜੀ ਮੁਖੀ ਫੀਲਡ ਮਾਰਸ਼ਲ ਆਸਮ ਮਨੀਰ ਵੀ ਆ ਰਹੇ ਨੇ। ਸੋ ਇਸ ਖਬਰ ਨੇ ਹਿੰਦੂ ਤਵੀਆਂ ਦੀ ਰਹਿੰਦੀ ਨੀਂਦ ਵੀ ਉਡਾ ਕੇ ਰੱਖ ਦਿੱਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਸੀਂ ਕੱਲ੍ਹ ਜ਼ਿਕਰ ਕੀਤਾ ਕਿ ਵੀ ਭਾਰਤ ਦੇ ਬ੍ਰਾਹਮਣ ਆਪਣੇ ਆਪ ਨੂੰ ਇਹ ਵੀ ਦਾਅਵਾ ਕਰਦੇ ਨੇ ਝੂਠਾ ਕਿ ਜੀ ਅਸੀਂ ਮੈਥਮੈਟਿਕਸ ਕੱਢਿਆ, ਜ਼ੀਰੋ ਦੀ ਕਾਢ ਕੱਢੀ, ਅਸੀਂ ਜਦੋਂ ਅਜੇ ਕੁਛ ਵੀ ਨਹੀਂ ਸੀ ਤਾਂ ਸਾਡੇ ਐਸਟ੍ਰੋਲੋਜਰ ਔਰ ਸਾਡੇ ਐਸਟ੍ਰੋਨੋਮਰ ਉਹਨਾਂ ਨੇ ਬੜੇ ਬੜੇ ਮਾਰਕੇ ਮਾਰੇ ਹੋਏ ਸੀ। ਅਸੀਂ ਤਾਰਿਆਂ ਦੀ ਚਾਲ ਦੇਖਦੇ ਹਾਂ, ਅਸੀਂ ਤਾਰੇ ਸਿਤਾਰੇ ਕਿਹੜੇ ਗਰਦਸ਼ 'ਚ ਨੇ, ਕਿਹੜੇ ਕਿੱਧਰ ਨੂੰ ਘੁੰਮਦੇ ਨੇ, ਕਿੱਥੇ ਰਾਹੂ ਕੇਤੂ ਬੈਠੇ ਹੈ। ਅਸੀਂ ਤਾਂ ਰਾਹੂ ਕੇਤੂ ਨੂੰ ਜਿਹੜਾ ਹੈ ਉਹ ਘਰੋਂ ਜਾ ਕੇ ਫੜ ਲੈਂਦੇ ਹਾਂ ਪੂਛ ਤੋਂ ਜਾਂ ਦੂਜੇ। ਪਰ ਇਹਨਾਂ ਵਿਚਾਰਿਆਂ ਨੂੰ ਇਹ ਆਪਣੇ ਆਪ ਨੂੰ ਨਹੀਂ ਪਤਾ ਲੱਗਾ ਵੀ ਇਹਨਾਂ ਦੇ ਉੱਤੇ ਟਰੰਪ ਦੇ ਰੂਪ ਦੇ ਵਿੱਚ ਜਿਹੜਾ ਹੈ ਉਹ ਇੱਕ ਸਾੜ ਸਤੀ ਵਾਲਾ ਮਾਹੌਲ ਬਣਾ ਦਿੱਤਾ ਗਿਆ। ਔਰ ਪਤਾ ਨਹੀਂ ਇਹਨਾਂ ਦੇ ਜੋਤਸ਼ੀ ਜਿਹੜੇ ਬੜੇ ਪ੍ਰੈਡਿਕਟ ਕਰਦੇ ਨੇ ਵੀ ਕਦੋਂ ਕੀ ਹੋਏਗਾ, ਉਹਨਾਂ ਨੂੰ ਇਹ ਨਜ਼ਰ ਨਹੀਂ ਸੀ ਆ ਰਿਹਾ ਕਿ ਵੀ ਇਹ ਭਾਰਤ ਦਾ ਜਲੂਸ ਜਿਹੜਾ ਹੈ ਉਹ ਇਹੀ ਨਹੀਂ ਵੀ ਦੁਨੀਆ ਭਰ ਦੇ ਵਿੱਚ ਉਹਨਾਂ ਦਾ ਜਲੂਸ ਨਿਕਲੇਗਾ। ਉਹਨਾਂ ਦੇ ਸੋ ਕਾਲਡ ਵਿਸ਼ਵ ਗੁਰੂ ਹੋਣ ਦਾ ਜਿਹੜਾ ਗਰੂਰ, ਖੁਦ ਹੀ ਬਣੇ ਵਿਸ਼ਵ ਗੁਰੂ, ਖੁਦ ਹੀ ਉਹ ਗਰੂਰ ਪਾਲਿਆ ਅਤੇ ਉਹ ਭਰੇ ਚੁਰਾਹੇ ਦੇ ਵਿੱਚ ਇਹਨਾਂ ਦੀ ਜਿਹੜੀ ਹੈ ਉਹ ਧੋਤੀ ਖੁੱਲ੍ਹ ਗਈ ਹੈ। ਨਹੀਂ ਤਾਂ ਜੇ ਕਹਿ ਨਹੀਂ ਸਕਦੇ ਕਿ ਭਰੇ ਚੁਰਾਹੇ ਦੇ ਵਿੱਚ ਇਹਨਾਂ ਦੀ ਪੱਗ ਲੈ ਗਈ, ਧੋਤੀ ਖੁੱਲ੍ਹੀ ਹੈ ਇਹਨਾਂ ਦੀ ਔਰ ਬਿਲਕੁਲ ਇਹ ਨੇਕਡ ਖੜੇ ਨੇ। ਹੁਣ ਗੱਲ ਕੱਲੀ ਇਹ ਨਹੀਂ ਹੈ ਕਿ ਵੀ ਟਰੰਪ ਨੇ 25% ਟੈਰਿਫ ਲਾਏ, ਫਿਰ 25% ਹੋਰ ਜਿਹੜਾ ਐਡੀਸ਼ਨਲ ਪੈਨਲਟੀ ਕਿ ਭਾਈ ਤੁਸੀਂ ਰੂਸ ਦਾ ਤੇਲ ਖਰੀਦਦੇ ਹੋ। ਨਾਲ ਹੀ ਅੱਜ ਇਹ ਕਿਹਾ ਵੀ 8 ਘੰਟੇ ਬਾਅਦ ਜਿਹੜਾ ਐਡੀਸ਼ਨਲ 25% ਆਉਣ ਤੋਂ ਬਾਅਦ ਕਿਹਾ ਕਿ ਅਜੇ ਸੈਕੰਡਰੀ ਸੈਂਕਸ਼ਨਸ ਵੀ ਲਾਉਣੀਆਂ ਨੇ। ਔਰ ਇਸ ਸਾਰੇ ਦੇ ਚੱਲਦੇ ਆ ਈਵਨ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਪ੍ਰੈਜ਼ੀਡੈਂਟ ਟਰੰਪ ਨੂੰ ਕਿ ਵੀ ਜੇ ਰੂਸ ਔਰ ਯੂਕਰੇਨ ਦੇ ਵਿੱਚ ਸੀਜ਼ਫਾਇਰ ਹੋ ਜਾਂਦਾ ਤੇ ਕੀ ਜਿਹੜਾ ਇੰਡੀਆ ਤੇ ਜਿਹੜੀਆਂ ਟੈਰਿਫਸ ਲੱਗੀਆਂ ਨੇ ਉਹ ਹਟ ਜਾ। ਉਹਨੇ ਨਾਨ ਕਮਿਟਲ ਉਹਨੇ ਕਿਹਾ ਕੁਛ ਵੀ ਉਹਨੇ ਕਹਿਣ ਤੋਂ ਨਾ ਕਰ ਦਿੱਤਾ, ਮਤਲਬ ਵੀ ਉਹ ਡੰਡਾ ਉਹਨੇ ਰੱਖਿਆ ਹੋਇਆ।
ਔਰ ਹੁਣ ਉਸ ਸਾਰੇ 'ਚ ਜਦੋਂ ਇਹਨਾਂ ਦਾ ਰਿਪੀਟਡ ਦਾਅਵਾ ਸੀ ਕਿ ਜੀ ਅਸੀਂ ਆਪਰੇਸ਼ਨ ਸੰਦੂਰ, ਅਸੀਂ ਜਿਹੜਾ ਖੁਸਕੇ ਮਾਰਾ, ਅਸੀਂ ਉਹਨਾਂ ਦੇ 15 ਸੈਂਟਰ ਤਬਾਹ ਕਰਤੇ, ਅਸੀਂ ਜਿਹੜੇ ਅੱਤਵਾਦੀਆਂ ਦੇ ਕੈਂਪਾਂ ਨੂੰ ਡਿਸਟਰੋਏ ਕਰਤਾ ਤੇ ਦੂਸਰਾ ਕਰਤਾ। ਪ੍ਰੈਜ਼ੀਡੈਂਟ ਟਰੰਪ ਨੇ ਸਿੰਪਲੀ ਉਹਨਾਂ ਨੇ ਕਿਹਾ ਕਿ ਜੀ ਆ ਇੰਨਾ ਪਾਸੇ ਜਾ ਰਿਹਾ ਸੀ ਕਿ ਭਾਈ ਇਹ ਤਬਾਹੀ ਹੋਣੀ ਸੀ, ਨਿਊਕਲੀਅਰ ਹੋਣਾ ਸੀ, ਔਰ ਮੈਂ ਜਿਹੜਾ ਇੰਟਰਵੀਨ ਕੀਤਾ ਔਰ ਸੀਜ਼ਫਾਇਰ ਕਰਵਾਇਆ। 33 ਵਾਰ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ। ਹਾਲਾਂਕਿ ਇੰਨੀ ਵਾਰ ਕੋਈ ਕਹਿਣ ਦਾ ਹੁੰਦਾ ਨਹੀਂ ਹੈ, ਲੇਕਿਨ ਕਿਉਂਕਿ ਇਹ ਮੋਦੀ ਔਰ ਇਹ ਅਕਿਰਤਕੰਡ ਜਿਹੜੇ ਸਾਰੇ ਨਾ ਸ਼ੁਕਰੇ ਨੇ ਔਰ ਝੂਠੇ ਨੇ, ਇਹ ਈਵਨ ਇਹ ਕ੍ਰੈਡਿਟ ਦੇਣ ਨੂੰ ਤਿਆਰ ਵੀ ਨਹੀਂ ਸੀ ਜਦੋਂ ਕਿ ਪਾਕਿਸਤਾਨ ਨੇ, ਮੈਂ ਸਮਝਦਾ ਵੀ ਹਾਲਾਂਕਿ ਉਹਨਾਂ 'ਚ ਵੀ ਕਈ ਵਾਰ ਉਸ ਕਿਸਮ ਦੀ ਲਾਈਨ ਵਾਲੇ ਗਲਤ ਲਾਈਨ ਲੈਂਦੇ ਨੇ, ਲੇਕਿਨ ਇਸ ਵਾਰ ਉਹਨਾਂ ਦੀ ਜਿਹੜੀ ਐਸਟੈਬਲਿਸ਼ਮੈਂਟ ਹੈ ਖਾਸ ਤੌਰ 'ਤੇ ਉਹਨਾਂ ਨੇ ਬੜਾ ਜਿਹੜਾ ਮੈਂ ਸਮਝਦਾ ਕਿ ਵੀ ਟਰੰਪ ਦਾ ਥੈਂਕ ਯੂ ਵੀ ਕੀਤਾ। ਨੋਬਲ ਪੀਸ ਪ੍ਰਾਈਜ਼ ਲਈ ਵੀ ਜ਼ਾਹਰ ਹੈ, ਭਾਵੇਂ ਸਿਵਲੀਅਨ ਗਵਰਨਮੈਂਟ ਨੇ ਕੀਤਾ ਹੁੰਦਾ ਤਾਂ ਫੌਜ ਜੀ ਹੈ ਜਾਂ ਜਿਹੜੇ ਇਸ ਵੇਲੇ ਫੀਲਡ ਮਾਰਸ਼ਲ ਆਸਮ ਮੁਨੀਰ ਨੇ, ਉਹਨਾਂ ਦੀ ਗੱਲ ਹੀ ਚੱਲ ਰਹੀ ਹੈ। ਔਰ ਇਸ ਸਾਰੇ ਦੇ ਚੱਲਦਿਆਂ ਜਿਹੜਾ ਸਭ ਤੋਂ ਵੱਡਾ ਟਰੰਪ ਨੇ ਇਹਨਾਂ ਨੂੰ ਝਟਕਾ ਦਿੱਤਾ ਭਾਰਤ ਨੂੰ, ਇਹਨਾਂ ਦਾ ਨੈਰੇਟਿਵ ਤਾਂ ਉਹਨਾਂ ਨੇ ਕੀ ਖਰੀਦਣਾ ਸੀ ਕਿ ਜਨਰਲ ਆਸਮ ਮੁਨੀਰ ਨੂੰ ਸਪੈਸ਼ਲੀ ਸੱਦਿਆ ਵਾਸ਼ਿੰਗਟਨ DC। ਉਹ ਆਪਣੇ ਸ਼ਾਇਦ 5 ਰੋਜ਼ਾ ਦੌਰੇ ਦੇ ਉੱਤੇ ਆਏ, ਸਪੈਸ਼ਲ ਲੰਚ, ਉਸ ਦੇ ਵਿੱਚ ਜਿਹੜਾ ਉਹਨਾਂ ਦੀ ਤਾਰੀਫ, ਔਰ ਉਸ ਤੋਂ ਬਾਅਦ ਅਮਰੀਕਾ ਨੇ ਈਰਾਨ ਦੇ ਉੱਤੇ ਵੀ ਜਿਹੜਾ ਧਾਵਾ ਬੋਲਿਆ, ਔਰ ਪਾਕਿਸਤਾਨ ਨੇ ਕੀ ਰੋਲ ਅਦਾ ਕੀਤਾ ਹਰ ਇੱਕ ਨੂੰ ਕੂਲ ਡਾਊਨ ਕਰਨ 'ਚ, ਕਾਮ ਡਾਊਨ ਕਰਨ 'ਚ, ਜਾਂ ਈਵਨ ਅਮਰੀਕਾ ਈਰਾਨ ਟਕਰਾਅ ਨਾ ਫੈਲਣ ਦੇਣ 'ਚ। ਔਰ ਇਸ ਸਾਰੇ ਦੇ ਵਿੱਚ ਨਤੀਜੇ ਦੇ ਤੌਰ 'ਤੇ ਔਰ ਜਿਹੜੀ ਡੀਲ ਵੀ ਪਾਕਿਸਤਾਨ ਦੇ ਨਾਲ ਜਿਹੜਾ ਉਹਨਾਂ ਦਾ ਟ੍ਰੇਡ ਮਿਸ਼ਨ ਆਇਆ, ਉਹਨਾਂ ਨੇ ਸਟ੍ਰਾਈਕ ਕੀਤੀ, ਔਰ ਈਵਨ ਉਸ ਦੇ ਨਾਲ ਇਹ ਵੀ ਕਿਹਾ ਗਿਆ ਕਿ ਭਾਈ ਪਾਕਿਸਤਾਨ ਦੇ ਵਿੱਚ ਜਿਹੜੇ ਵਾਈਡ ਆਇਲ ਰਿਜ਼ਰਵਸ ਨੇ ਉਹਨਾਂ ਨੂੰ ਅਮਰੀਕਨ ਕੰਪਨੀ ਜਿਹੜੀ ਅਜੇ ਨੋਮੀਨੇਟ ਕਰ ਰਹੀ ਹੈ ਉਹਦੇ ਰਾਹੀਂ ਜਿਹੜਾ ਉਹ ਜੁਆਇੰਟਲੀ ਉਹਨੂੰ ਐਕਸਪਲੋਰ ਕੀਤਾ ਜਾਏਗਾ। ਸੋ ਇਹ ਬੋਨ ਹੋਮੀ ਵੀ ਨਜ਼ਰ ਆਈ, ਇਹ ਜਿਹੜੀ ਹੈ ਲਵੀ ਡਵੀ ਰਿਲੇਸ਼ਨਸ਼ਿਪ ਵੀ ਨਜ਼ਰ ਆਈ, ਔਰ ਇਹ ਸਾਰੇ ਦੇ ਉੱਤੇ ਸ਼ਰੀਕਾਂ ਨੂੰ ਤਾਂ ਤਕਲੀਫ ਹੋਣੀ ਸੀ, ਭਾਰਤ ਦੇ ਤਾਂ ਛਾਤੀ ਦੇ ਉੱਤੇ ਜਿਹੜੇ ਨੇ ਉਹ ਮੂੰਗ ਦਲਣ ਵਾਲੀ ਗੱਲ ਸੀ। ਪਰ ਅੱਜ ਜਦੋਂ ਮੈਂ ਇਹ ਖਬਰ ਦੇਖੀ, ਔਰ ਜਿਵੇਂ ਇਸ ਖਬਰ ਨੂੰ ਹਾਲਾਂਕਿ ਇੰਨੇ ਮੁਲਕਾਂ ਦੇ ਡੈਲੀਗੇਸ਼ਨ ਆਉਂਦੇ ਨੇ, ਉਹਨਾਂ ਦੇ ਨਾਲ ਕੌਣ ਹੈ ਇਹ, ਪਰ ਇੱਕ ਜੰਗਲ ਦੀ ਅੱਗ ਵਾਂਗ ਇਹ ਖਬਰ ਇਹਨਾਂ ਨੇ ਖੁਦ ਉਹ ਇੰਡੀਆ ਟੁਡੇ ਹੋਏ ਔਰ ਦੂਸਰੇ ਹੋਣ ਵੀਡੀਓਜ਼ ਉਹਦੇ 'ਤੇ, ਇਕਨੋਮਿਕ ਟਾਈਮਸ ਨਿਊਜ਼ ਨੇ ਵੀ ਹੁਣ ਇਹ ਜਿਹੜੀ ਇੰਡੀਆ ਟੁਡੇ ਨੇ ਇਸ ਦੇ ਉੱਤੇ ਪੂਰਾ ਨਿਊਜ਼ ਦਿੱਤੀ। ਪਾਕਿਸਤਾਨ ਸੈਨੇਟ ਡੈਲੀਗੇਸ਼ਨ ਟੂ ਵਿਜ਼ਿਟ US ਅਲੋਂਗ ਵਿਦ ਆਰਮੀ ਚੀਫ ਆਸਮ ਮੁਨੀਰ। ਇਹ ਦੱਸਣਾ ਚਾਹੁੰਦੇ ਨੇ ਜਿਵੇਂ ਕਿ ਸੈਨੇਟਰਸ ਬਹੁਤ ਪਾਵਰਫੁਲ ਨੇ ਔਰ ਉਹਨਾਂ ਦੇ ਨਾਲ ਆ ਰਹੇ। ਅਸਲੀ ਗੱਲ ਤਾਂ ਜਨਰਲ ਆਸਮ ਮੁਨੀਰ ਦੀ ਹੈ, ਉਹਦੇ ਨਾਲ ਬਾਕੀ ਜਿਹੜੇ ਨੇ ਉਹ ਆ ਰਹੇ ਨੇ। ਔਰ ਇਹ ਜਿਹੜਾ ਹਾਈ ਲੈਵਲ ਪਾਕਿਸਤਾਨ ਦੀ ਸੈਨੇਟ ਦਾ ਡੈਲੀਗੇਸ਼ਨ ਜਿਸ ਨੂੰ ਜਿਹੜਾ ਹੈ ਉਹਨਾਂ ਦਾ ਡਿਪਟੀ ਚੇਅਰਮੈਨ ਲੀਡ ਕਰੇਗਾ, 8 ਰੋਜ਼ਾ ਅਫੀਸ਼ੀਅਲ ਵਿਜ਼ਿਟ ਦੇ ਉੱਤੇ 8 ਦਿਨ ਜਿਹੜਾ ਉਹ ਅਗਸਤ 12 ਤੋਂ ਉਹਨਾਂ ਦੀ ਵਿਜ਼ਿਟ ਸ਼ੁਰੂ ਹੋਏਗੀ। ਇਸ ਦੇ ਵਿੱਚ ਕੀ ਸੈਨੇਟ ਕਮੇਟੀ ਦੇ ਹੈੱਡ ਨੇ ਔਰ ਇਹ ਮਿਲਣਗੇ ਲੈਜਿਸਲੇਟਿਵ ਟਾਈਜ਼ ਔਰ ਪੋਜ਼ਿਟਿਵ ਮੋਮੈਂਟਮ ਪਾਕਿਸਤਾਨ ਅਮਰੀਕਾ ਰਿਲੇਸ਼ਨਸ਼ਿਪ ਦੇ ਵਿੱਚ, ਔਰ ਇਹ US ਦੇ ਲਾਅ ਮੇਕਰਸ, ਕਾਂਗਰਸਮੈਨਾਂ ਨੂੰ, ਸੀਨੀਅਰ ਅਫੀਸ਼ੀਅਲ ਟਰੰਪ ਐਡਮਿਨਿਸਟ੍ਰੇਸ਼ਨ, ਬਿਜ਼ਨਸ ਲੀਡਰਸ ਔਰ ਪਾਕਿਸਤਾਨੀ ਅਮਰੀਕਨ ਡਾਇਸਪੋਰਾ ਜਿਹੜਾ ਵਾਸ਼ਿੰਗਟਨ, ਸ਼ਿਕਾਗੋ, ਨਿਊ ਜਰਸੀ, ਨਿਊਯਾਰਕ, ਉਹਨਾਂ ਸਾਰਿਆਂ ਦੇ ਨਾਲ ਮੁਲਾਕਾਤ ਕਰਨਗੇ। ਔਰ ਇਕਨੋਮਿਕ ਟਾਈਮਸ ਨੇ ਇਸ ਦੇ ਉੱਤੇ ਹੈਡਲਾਈਨ ਲਾਈ, ਪਾਕਿਸਤਾਨ ਆਰਮੀ ਚੀਫ ਮੁਨੀਰ ਐਕਸਪੈਕਟਡ ਟੂ ਵਿਜ਼ਿਟ US ਅਗੇਨ ਦੁਬਾਰਾ, ਵੀ ਅਜੇ ਤਾਂ ਹੁਣੇ ਹੀ ਜੂਨ ਦੇ ਵਿੱਚ ਗਿਆ, ਫਿਰ ਸੱਦ ਲਿਆ ਉਹਨਾਂ ਨੂੰ। ਔਰ ਹਾਲਾਂਕਿ ਜਦੋਂ ਲਾਸਟ ਵਿਜ਼ਿਟ ਤੋਂ ਬਾਅਦ ਮੁਨੀਰ ਜਨਰਲ ਨੇ ਕਿਹਾ ਸੀ ਕਿ ਮੈਂ ਬਹੁਤ ਜਲਦੀ ਦੁਬਾਰਾ ਵਿਜ਼ਿਟ ਕਰਾਂਗਾ, ਔਰ ਇਹਨਾਂ ਨੇ ਜਿਹੜਾ ਇਕਨੋਮਿਕ ਟਾਈਮਸ ਨੇ ਕਿਹਾ ਕਿ ਵੀ ਇਹ ਇਸ ਵੀਕ ਹੀ ਜਿਹੜੇ ਨੇ ਉਹ ਆ ਰਹੇ ਨੇ, ਜ਼ਾਹਰ ਹੈ 12 ਅਗਸਤ ਇਹੀ ਵੀਕ ਦੇ ਹਿਸਾਬ ਨਾਲ ਹੈ। ਔਰ ਸੈਕੰਡ ਟ੍ਰਿਪ ਆ ਉਹਨਾਂ ਦੀ ਵਾਸ਼ਿੰਗਟਨ DC ਤੋਂ, ਔਰ ਉਹਨਾਂ ਨੇ ਕਿਹਾ ਜੀ ਉਸ ਤੋਂ ਪਹਿਲਾਂ 5 ਰੋਜ਼ਾ ਟ੍ਰਿਪ ਦੇ ਉੱਤੇ ਸੀ ਔਰ ਪ੍ਰਾਈਵੇਟ ਲੰਚੀਅਨ ਡੋਨਲਡ ਟਰੰਪ ਨੇ ਦਿੱਤਾ ਸੀ। ਔਰ ਇਸ ਦੇ ਵਿੱਚ ਜਿਹੜੀ ਹੈ ਪਾਕਿਸਤਾਨ ਔਰ ਅਮਰੀਕਾ ਦੀ ਕੋਆਪਰੇਸ਼ਨ ਵਧਣ ਦਾ ਜਿਹੜਾ ਉਹ ਕਾਫੀ ਪ੍ਰਗਟਾਵਾ ਹੋਇਆ ਸੀ। ਅਜੇ ਤੱਕ ਕੋਈ ਉਹਨਾਂ ਦੀ ਇੰਟਰ ਸਰਵਿਸ ਪਬਲਿਕ ਰਿਲੇਸ਼ਨਸ ਵੱਲੋਂ ਭਾਵੇਂ ਕੋਈ ਖਬਰ ਨਹੀਂ ਦਿੱਤੀ ਗਈ, ਨਾ ਹੀ ਕੋਈ ਵਾਸ਼ਿੰਗਟਨ ਦੀ ਐਮਬੈਸੀ ਨੇ ਕਿਹਾ, ਲੇਕਿਨ ਇਹਨਾਂ ਦਾ ਇਹ ਕਹਿਣਾ ਕਿ ਵੀ ਇਹ ਸਾਰਾ ਜਿਹੜਾ
ਇਹਨਾਂ ਜਿਸ ਤੇਜ਼ੀ ਨਾਲ ਡਿਵੈਲਪਮੈਂਟਸ ਹੋਈਆਂ ਨੇ, ਜਦੋਂ ਕਿ ਉਹਨਾਂ ਦੇ ਜਿਹੜਾ ਈਵਨ ਜਨਰਲ ਮੁਨੀਰ ਨੂੰ ਫਿਨੋਮੀਨਲ ਪਾਰਟਨਰ ਜਿਹੜਾ ਉਹ ਪ੍ਰੈਜ਼ੀਡੈਂਟ ਟਰੰਪ ਵੱਲੋਂ ਕਿਹਾ ਗਿਆ, ਔਰ ਪਾਕਿਸਤਾਨ ਦੇ ਰੋਲ ਦੀ ਤਾਰੀਫ ਕੀਤੀ ਗਈ ਪ੍ਰਮੋਟਿੰਗ ਪੀਸ ਐਂਡ ਸਟੇਬਿਲਿਟੀ ਇਨ ਦਾ ਰੀਜਨ। ਔਰ ਇਹ ਸਾਰੇ ਦੇ ਨਾਲ ਈਵਨ ਜਿਹੜੇ ਅਮਰੀਕਨ ਜਨਰਲ ਨੇ ਵੀ ਈਵਨ ਸੈਨੇਟ ਕਮੇਟੀ ਹੀਅਰਿੰਗ 'ਚ ਵੀ ਤਾਰੀਫ ਕੀਤੀ ਜਨਰਲ ਕੁਰੇਲਾ ਨੇ, ਔਰ ਬਾਅਦ ਦੇ ਵਿੱਚ ਜਨਰਲ ਕੁਰੇਲਾ ਨੂੰ ਨਿਸ਼ਾਨੇ ਇਮਤਿਆਜ਼ ਪਾਕਿਸਤਾਨ ਦੀ ਗੌਰਮੈਂਟ ਵੱਲੋਂ ਵੀ ਦਿੱਤਾ ਗਿਆ। ਔਰ ਇਹ ਸਾਰਾ ਜਿਹੜਾ ਇਹਨਾਂ ਦੇ ਲਈ ਬਹੁਤ ਤਕਲੀਫਦੇਹ ਹੈ। ਈਵਨ PTI ਇੰਡੀਆ ਦੀ ਜਿਹੜੀ ਪ੍ਰੈਸ ਟਰਸਟ ਆਫ ਇੰਡੀਆ ਨਿਊਜ਼ ਏਜੰਸੀ ਹੈ, ਉਹਨਾਂ ਨੇ ਕਿਹਾ ਪਾਕਿਸਤਾਨ ਆਰਮੀ ਚੀਫ ਮੁਨੀਰ ਐਕਸਪੈਕਟਡ ਟੂ ਵਿਜ਼ਿਟ US ਅਗੇਨ। ਇਹ ਹੁਣ ਅਗੇਨ ਬੜਾ ਇੰਪੋਰਟੈਂਟ ਹੈ ਵੀ ਦੁਬਾਰਾ ਉਹਨਾਂ ਨੇ ਕਿਹਾ ਜੀ ਵੀ ਇਹ ਜਸਟ ਡਿਵੈਲਪਮੈਂਟ ਜਿਹੜੀ ਹੈ ਇਹ ਮਹੀਨੇ ਦੇ ਵਿੱਚ, ਜਦੋਂ ਕਿ ਉਸ ਤੋਂ ਪਹਿਲਾਂ ਉਹ ਆਇਆ ਔਰ ਉਹਨੂੰ ਫਿਨੋਮੀਨਲ ਪਾਰਟਨਰ ਕਿਹਾ ਸੀ ਕਾਊਂਟਰ ਟੈਰਰਿਜ਼ਮ ਦੇ ਵਿੱਚ। ਔਰ ਕਾਂਗਰੈਸ਼ਨਲ ਹੀਅਰਿੰਗ ਦੇ ਦੌਰਾਨ ਜਨਰਲ ਕੋਇਰਾਲਾ ਦਾ ਜ਼ਿਕਰ ਹੈ, ਔਰ ਪਾਕਿਸਤਾਨ ਦਾ ਰੋਲ ਇਨ ਪ੍ਰੋਮੋਟਿੰਗ ਪੀਸ ਐਂਡ ਸਟੇਬਿਲਿਟੀ ਕਿਹਾ ਗਿਆ ਸੀ। ਸੋ ਖਬਰ ਤਾਂ ਆਲਮੋਸਟ ਸਾਰਿਆਂ 'ਚ ਕੋਈ ਹਵਾਲੇ ਨਾਲ ਲੱਗੀ ਹੋਈ ਹੈ, ਪਰ ਇਹ ਜਿਹੜਾ ਅਗੇਨ ਹੈ ਇਹ ਬਹੁਤਿਆਂ ਦੇ ਜਿਹੜਾ ਹਿੱਕ ਦੇ ਵਿੱਚ ਵੱਜਦਾ ਹੈ, ਤੇ ਨਾਲ ਦੀ ਨਾਲ ਇਹ ਵੀ ਦੱਸਦਾ ਹੈ ਕਿ ਭਾਈ ਪਾਕਿਸਤਾਨ ਦੇ ਨਾਲ ਅਮਰੀਕਾ ਦਾ ਕੋਜ਼ੀ ਹੋਣਾ ਆਉਣ ਵਾਲੇ ਪੀਰੀਅਡ ਦੇ ਵਿੱਚ ਭਾਰਤ ਨੂੰ ਕੀ ਮੈਸੇਜ ਹੈ, ਜਦੋਂ ਕਿ ਭਾਰਤ ਦੇ ਉੱਤੇ ਟੈਰਿਫ ਦੇ ਉੱਤੇ ਟੈਰਿਫ 25%, ਫਿਰ 25%, ਔਰ ਸੈਕਿੰਡ 25% ਲਾਉਣ ਤੋਂ ਬਾਅਦ 8 ਘੰਟੇ ਦੇ ਵਿੱਚ ਟਰੰਪ ਦਾ ਕਹਿਣਾ ਕਿ ਸੈਕੰਡਰੀ ਸੈਂਕਸ਼ਨਸ। ਸੋ ਹੁਣ ਆਗੇ ਦੇਖੋ ਹੋਤਾ ਹੈ ਕਿਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਟੈਕਸਸ ਵਿੱਚ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ। ਜਨ ਜੀਵਨ ਪ੍ਰਭਾਵਿਤ ਹੋਇਆ ਤੇ ਲੋਕ ਬੇਘਰ ਹੋ ਗਏ ਹਨ। ਪਰ ਇਸ ਮੁਸ਼ਕਿਲ ਦੀ ਘੜੀ ਵਿੱਚ ਇੱਕ ਸੰਸਥਾ ਸਹਾਇਤਾ ਲਈ ਅੱਗੇ ਆਈ ਹੈ, ਯੂਨਾਈਟਿਡ ਸਿੱਖ ਸੰਸਥਾ ਦੇ ਵਲੰਟੀਅਰ ਲੋਕਾਂ ਨੂੰ ਗਰਮ ਭੋਜਨ, ਪਾਣੀ, ਕੱਪੜੇ, ਦਵਾਈਆਂ ਅਤੇ ਹੋਰ ਜ਼ਰੂਰੀ ਵਸਤਾਂ ਵੰਡ ਰਹੇ ਹਨ। ਯੂਨਾਈਟਿਡ ਸਿੱਖ ਸੰਸਥਾ ਪੀੜਤਾਂ ਦੀ ਸਹਾਇਤਾ ਲਈ ਵਚਨਬੱਧ ਹੈ। ਤੁਸੀਂ ਵੀ ਯੂਨਾਈਟਿਡ ਸਿੱਖ ਸੰਸਥਾ ਦੇ ਨਾਲ ਜੁੜ ਸਕਦੇ ਹੋ। ਆਓ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਈਏ ਅਤੇ ਹੜ੍ਹ ਪੀੜਤਾਂ ਦੀ ਸਹਾਇਤਾ ਕਰੀਏ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਅਨਵਰ ਸੈਕਸ਼ਨ 'ਚ ਆਪਾਂ ਲਿਖਤ ਸਾਂਝੀ ਕਰਨ ਜਾ ਰਹੇ ਹਾਂ, ਜਿਸ ਤਰ੍ਹਾਂ ਕਿ ਅਮਰੀਕਾ ਭਾਰਤ ਸੰਬੰਧਾਂ ਵਿੱਚ ਭਾਰੀ ਤਣਾਅ ਦੇ ਚੱਲਦਿਆਂ ਸਿੱਖ ਕੌਮ ਦੇ ਸਾਹਮਣੇ ਜਿਹੜਾ ਖਾਲਿਸਤਾਨ ਦੇ ਮੁੱਦੇ ਨੂੰ ਅੱਗੇ ਲੈ ਕੇ ਜਾਣ ਦਾ ਮੌਕਾ ਹੈ। ਸੋ ਇਸ ਸੰਬੰਧੀ ਸਾਨੂੰ ਲਿਖਤ ਜਿਹੜੀ ਹੈ ਮਿਲੀ ਹੈ ਅਬਜ਼ਰਵਰ ਸੈਂਟਰ ਦੀ ID ਤੋਂ। ਸੋ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਤੁਹਾਡੇ ਜਿਹੜੇ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਬੇਸ਼ੱਕ ਅਮਰੀਕਾ ਦੇ ਵਿੱਚ ਇਹ ਵਿਜ਼ੀਬਲ ਨਹੀਂ ਹੈ ਕਿ ਵੀ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਜਿਹੜਾ ਇਸ਼ੂ ਹੈ ਉਹ ਕਿੱਥੇ ਕੁ ਹੈ ਇਹਨਾਂ ਦੇ ਅੰਦਰੂਨੀ ਦਾਇਰਾਕਾਰ ਦੇ ਵਿੱਚ, ਕਿਉਂਕਿ ਜਿਵੇਂ ਅਮਰੀਕਨ ਏਜੰਸੀਆਂ ਨੇ FBI ਨੇ ਹੱਥ ਪਾਇਆ ਗੈਂਗਸਟਰਸ ਨੂੰ ਔਰ ਐਕਸਟੋਰਸ਼ਨ ਕਰਨ ਵਾਲਿਆਂ ਨੂੰ, ਮਰਡਰ ਪਲਾਟ ਹਾਇਰ ਟੂ ਮਰਡਰ ਸਾਰਿਆਂ ਨੂੰ, ਔਰ ਇਸ ਸਾਰੇ ਦੇ ਚੱਲਦਿਆਂ ਹੀ ਸੁੱਖੀ ਚਾਲ ਜਿਹੜਾ ਨੋਨ ਜਿਹੜਾ ਇੰਡੀਅਨ ਏਜੰਟ ਸੀ, ਕਾਲੀ ਬਿੱਲੀ ਸੀ, ਉਸ ਦਾ ਭੇਤ ਭਰੇ ਹਾਲਾਤ ਦੇ ਵਿੱਚ ਇਸ ਦੁਨੀਆ ਤੋਂ ਜਾਣਾ, ਉਸ ਦਾ ਹਾਰਟ ਅਟੈਕ ਬਣਾਇਆ ਗਿਆ। ਲੇਕਿਨ ਕੁਛ ਦਿਨ ਪਹਿਲਾਂ ਤੱਕ ਇਹ ਸਾਹਮਣੇ ਆ ਰਿਹਾ ਸੀ ਕਿ ਉਹ ਕਾਫੀ ਫਰਸਟ੍ਰੇਸ਼ਨ ਸੀ, ਔਰ ਐਸੀਆਂ ਵੀ ਖਬਰਾਂ ਨੇ ਕਿ ਬਹੁਤ ਸਾਰੇ ਜਿਹੜੇ ਇੱਥੇ ਫੜੇ ਗਏ ਉਹਨਾਂ 'ਚ ਵੀ ਉਹਦਾ ਨਾਮ ਬੋਲਦਾ ਸੀ। ਅਲਟੀਮੇਟਲੀ ਜਿਹੜਾ ਕੰਟੈਕਟ ਪਰਸਨ ਬਣ ਰਿਹਾ ਸੀ ਐਮਬੈਸੀਆਂ ਦੇ ਨਾਲ ਪੈਸੇ ਦੇਣ ਲੈਣ ਦੇ ਮਾਮਲਿਆਂ ਜਾਂ ਦੂਜੇ, ਉਸ ਦਾ ਨਾਮ ਬੋਲਦਾ ਸੀ।
ਸੋ ਇਹ ਇੱਥੇ ਤਾਂ ਇਸ ਲੈਵਲ ਦੇ ਉੱਤੇ ਗੱਲ ਚੱਲ ਰਹੀ ਹੈ ਔਰ ਇਸ ਕਰਕੇ ਇਹਨਾਂ ਨੇ ਜਿਹੜਾ ਐਕਟੀਵਿਟੀ ਦਾ ਆਮ ਲੋਕ ਥੋੜ੍ਹੇ ਜਿਹੇ ਉਹ ਸਰਖਰੂ ਨੇ, ਪਰ ਅਸੀਂ ਦੇਖ ਰਹੇ ਹਾਂ ਜਿਵੇਂ ਹੁਣ ਅੱਜ ਹੀ ਅਗੇਨ ਖਬਰ ਹੈ ਕਿ ਕਪਲ ਦਾ ਕੈਫੇ ਜਿਹੜਾ ਸਰੀ 'ਚ ਕੁਛ ਅਰਸਾ ਪਹਿਲਾਂ ਹੀ ਖੁੱਲ੍ਹਿਆ ਔਰ ਉਸ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਸੀ। ਪ੍ਰੀਵੀਅਸ ਨਾਈਟ 4:15 ਵਜੇ ਫਿਰ 5-6 ਗੋਲੀਆਂ ਉਹਦੇ ਕੈਫੇ 'ਤੇ ਲੱਗੀਆਂ। ਹਾਲਾਂਕਿ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ, ਲੇਕਿਨ ਜਿਹੜਾ ਸ਼ੀਸ਼ੇ ਟੁੱਟੇ ਨੇ ਔਰ ਇਸ ਦੀ ਜ਼ਿੰਮੇਵਾਰੀ ਵੀ ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਹੈ। ਉਹਨਾਂ ਦਾ ਕੋਈ ਗੋਲਡੀ ਢਿੱਲੋਂ, ਇਹ ਤਾਂ ਸਾਰੇ ਫਿਕਟੀਸ਼ੀਅਸ ਨਾਂ ਇਹਨਾਂ ਨੇ ਰੱਖੇ ਹੋਏ ਨੇ। ਇਹ ਕੰਮ ਤਾਂ ਇਹਨਾਂ ਦੀਆਂ ਇੰਡੀਅਨ ਏਜੰਸੀਆਂ ਦਾ। ਇਹਦਾ ਮਤਲਬ ਇਹ ਹੈ ਵੀ ਕੈਨੇਡਾ ਦੇ ਵਿੱਚ, ਕਿਉਂਕਿ ਉੱਥੇ ਜਿਸ ਲੈਵਲ ਦੇ ਉੱਤੇ ਮਾਰਕ ਕਾਰਨੀ ਨੇ ਇਹਨਾਂ ਦੇ ਨਾਲ ਡਿਪਲੋਮੈਟਿਕ ਸੰਬੰਧ ਬਣਾਏ, ਮੋਦੀ ਨੂੰ ਖੁੱਲ੍ਹਾ ਜਿਹੜਾ ਉਹ G7 ਦੇ ਮੌਕੇ ਆਣ ਦਿੱਤਾ ਗਿਆ। ਨਤੀਜੇ ਦੇ ਤੌਰ 'ਤੇ ਕੈਨੇਡਾ ਦੇ ਵਿੱਚ ਕ੍ਰਾਈਮ ਵੀ, ਵਾਇਲੈਂਸ ਵੀ ਔਰ ਦੂਸਰੇ ਪਾਰਟ ਵੀ ਜਿਹੜੇ ਨੇ ਉਹ ਤਾਂ ਵਧੇ ਹੀ ਨੇ। ਇਹ ਜਿਹੜੀ ਟਰਾਂਸਨੈਸ਼ਨਲ ਡਿਪਰੈਸ਼ਨ ਵਾਲੇ ਲੋਕ ਨੇ, ਜਿਹੜਾ ਕਿ ਇੰਡੀਅਨ ਸਟੇਟ ਹੈ, ਉਹ ਜਿਹੜੀ ਹੈ ਉੱਥੇ ਕਿਉਂ ਬਾਰ-ਬਾਰ ਸੈਕੰਡ ਟਾਈਮ ਵਿਦਨ ਵੀਕਸ ਟਾਈਮ ਇਹ ਜਿਹੜਾ ਕਪਲ ਦੇ ਕੈਫੇ ਨੂੰ ਨਿਸ਼ਾਨਾ ਬਣਾਇਆ ਗਿਆ। ਔਰ ਇਹ ਜਿਹੜਾ ਮਾਹੌਲ ਹੈ ਕੈਨੇਡਾ ਦੇ ਵਿੱਚ ਬਰਾਬਰ ਅਜੇ ਉਸ ਕਿਸਮ ਦੇ ਹੀ ਜਿਹੜੇ ਗੁੰਡੇ ਨੇ ਉਹ ਦੰਦ ਫਿਰ ਰਹੇ ਨੇ, ਕਿਉਂਕਿ ਕੈਨੇਡੀਅਨ ਗੌਰਮੈਂਟ ਦੀ ਵੀਕਨੈਸ ਨੇ ਉਹਨਾਂ ਦੇ ਲਈ, ਕਿਉਂਕਿ ਜਸਟਿਨ ਟਰੂਡੋ ਦੇ ਸਖਤ ਸਟੈਂਡ ਨੇ ਇਹਨਾਂ ਨੂੰ ਬਿਲਕੁਲ ਇਹਨਾਂ ਦੀ ਬੋਲਦੀ ਬੰਦ ਕੀਤੀ ਹੋਈ ਸੀ। ਹੁਣ ਇਹ ਵਾਪਸ ਨਿਕਲ ਰਹੇ ਨੇ। ਔਰ ਜਿਵੇਂ ਅਸੀਂ ਅਕਸਰ ਆਪਣੀਆਂ ਜਿਹੜੇ ਸਾਡੇ ਵਿਊਅਰਸ ਨੇ ਉਹਨਾਂ ਦੇ ਕਮੈਂਟ ਤੁਸੀਂ ਰੋਜ਼ਾਨਾ ਪੜ੍ਹਦੇ ਹੋ, ਹਾਲਾਂਕਿ ਕਮੈਂਟ ਤਾਂ 1-2 ਲਾਈਨਰ ਵਾਲੇ ਹੀ ਹੁੰਦੇ ਨੇ, ਫੇਸਬੁੱਕ ਦੇ ਉੱਤੇ ਤਾਂ ਲਿਖੇ ਜਾਂਦੇ ਸੀ ਲੰਬੇ, ਲੇਕਿਨ ਅਸੀਂ ਜਿਹੜੇ ਸਾਡੇ ਵੀਰ ਭੈਣਾਂ ਸਾਨੂੰ ਈਮੇਲ ਲਿਖਦੇ ਨੇ ਜਾਂ ਉਹਦੇ ਰਾਹੀਂ ਜਿਹੜੇ ਵਿਚਾਰ ਨੇ ਉਹਨਾਂ ਨੂੰ ਅਸੀਂ ਸ਼ੇਅਰ ਵੀ ਕਰਦੇ ਹਾਂ। ਇਹਨਾਂ ਦੇ ਭਾਈ ਸਾਹਿਬ ਜਾਂ ਭੈਣ, ਉਹਨਾਂ ਦਾ ਨਾਂ ਤਾਂ ਨਹੀਂ ਹੈ ਪਰ ਇਹਨਾਂ ਦੀ ID ਆਬਜ਼ਰਵੇਸ਼ਨ ਸੈਂਟਰ ਹੈ। ਔਰ ਮੈਂ ਇਹ ਸਮਝਦਾ ਵੀ ਸੱਚਮੁੱਚ ਹੀ ਇਹਨਾਂ ਦੀਆਂ 2 ਲਿਖਤਾਂ ਸਾਨੂੰ ਇਹਨਾਂ ਦਿਨਾਂ 'ਚ ਮਿਲੀਆਂ ਨੇ ਔਰ ਇਹ ਵਾਕਿਆ ਇੱਕ ਚੰਗੇ ਆਬਜ਼ਰਵੇਸ਼ਨ ਸੈਂਟਰ ਦੇ ਤੌਰ 'ਤੇ ਸਿੱਖ ਇੰਟੈਲੈਕਚੁਅਲ ਵਾਲਾ ਰੋਲ ਅਦਾ ਕਰ ਰਹੇ ਨੇ। ਔਰ ਉਹਦੇ 'ਚ ਉਹਨਾਂ ਨੇ ਫਤਿਹ ਬੁਲਾ ਕੇ ਇਹ ਕਿਹਾ ਕਿ ਵਿਦ ਬ੍ਰੇਕਿੰਗ ਡਾਊਨ ਆਫ ਟ੍ਰੇਡ ਟਾਕਸ ਬਿਟਵੀਨ ਹਿੰਦੂ ਸਟੇਟ ਐਂਡ USA, US seeks need to lobby to US government that they should take required action against perpetrators of transnational repression, and action should be decisive and of nature similar to actions taken by Trump administration in January 2020 against individuals and entities in Iran who are responsible for death of Americans and Westerners in Middle East. ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਦੋਂ ਕਿ ਹੁਣ ਹਿੰਦੂ ਸਟੇਟ ਦੇ USA ਦੇ ਨਾਲ ਜਿਹੜੀਆਂ ਵਪਾਰਕ ਗੱਲਬਾਤ ਟੁੱਟੀ ਹੋਈ ਹੈ, ਅਮਰੀਕਾ ਦੇ ਸਿੱਖਾਂ ਦਾ ਫਰਜ਼ ਬਣਦਾ ਕਿ ਉਹ ਅਮਰੀਕਨ ਗੌਰਮੈਂਟ ਦੇ ਨਾਲ ਲੌਬੀ ਕਰਨ ਤਾਂ ਕਿ ਇੰਡੀਅਨ ਸਟੇਟ ਜਿਹੜੀ ਕਿ TNR ਟਰਾਂਸਨੈਸ਼ਨਲ ਰਿਪਰੈਸ਼ਨ ਦੇ ਲਈ ਜ਼ਿੰਮੇਵਾਰ ਹੈ, ਇਹਨਾਂ ਦੇ ਖਿਲਾਫ ਡਿਸਾਈਸਿਵ ਫੈਸਲਾਕੁਨ ਜਿਹੜਾ ਉਹ ਫੈਸਲਾ ਜਿਹੜਾ ਉਹ ਲਿਆ ਜਾਏ। ਜਿਸ ਕਿਸਮ ਦਾ ਟਰੰਪ ਐਡਮਿਨਿਸਟ੍ਰੇਸ਼ਨ ਨੇ ਜਨਵਰੀ 2020 ਦੇ ਵਿੱਚ ਜਿਹੜੇ ਇੰਡੀਵਿਜੂਅਲ ਔਰ ਐਂਟੀਟੀ ਇਰਾਨ ਨਾਲ ਸੰਬੰਧਿਤ ਸੀ, ਜਿਹੜੀ ਅਮਰੀਕਨਸ ਔਰ ਵੈਸਟਰਨਸ ਦੀ ਮਿਡਲ ਈਸਟ ਦੇ ਵਿੱਚ ਡੈਥ ਲਈ ਜ਼ਿੰਮੇਵਾਰ ਸਨ, ਉਹਨਾਂ ਦੇ ਖਿਲਾਫ ਲਿਆ ਗਿਆ ਸੀ। ਡੈਟਰਿੰਗ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਇਜ਼ ਡਿਊਟੀ ਆਫ ਦਾ US ਗਵਰਨਮੈਂਟ, ਇਟ ਸ਼ੁੱਡ ਯੂਜ਼ ਇਟਸ ਮਾਈਟ to protect its citizens and people under its protection। ਕਿ ਇਹ ਉਹਨਾਂ ਦਾ ਫਰਜ਼ ਹੈ US ਗਵਰਨਮੈਂਟ ਦਾ, ਔਰ ਉਹ ਜਿਹੜੇ ਨੇ ਇਸ ਦੇ ਲਈ ਆਪਣੀ ਤਾਕਤ ਦਾ ਇਸਤੇਮਾਲ ਕਰਨ ਕਿ ਉਹ ਆਪਣੇ ਸਿਟੀਜ਼ਨਸ ਨੂੰ ਹਿਫਾਜ਼ਤ ਮਹਿਫੂਜ਼ ਰੱਖ ਸਕਣ। ਫਿਰ ਉਹਨਾਂ ਕਿਹਾ ਇਟਸ ਨਾਟ ਓਨਲੀ ਅਬਾਊਟ ਪ੍ਰੋਟੈਕਟਿੰਗ ਇਟਸ ਸਿਟੀਜ਼ਨਸ ਬਟ ਆਲਸੋ ਡੈਟਰਿੰਗ ਐਵਰੀ ਅਦਰ ਰੋਗ ਸਟੇਟ ਫਰੋਮ ਟਰਾਈਂਗ ਟੂ ਐਮੂਲੇਟ ਦੈਟ ਸੋਰਟ ਆਫ ਈਵਲ ਬਿਹੇਵੀਅਰ। ਇਹ ਸਿਰਫ ਆਪਣੇ ਸਿਟੀਜ਼ਨਸ ਦੀ ਪ੍ਰੋਟੈਕਸ਼ਨ ਤੱਕ ਹੀ ਮਹਿਦੂਦ ਨਹੀਂ ਹੈ ਇਸ ਦਾ ਅਸਰ, ਇਹ ਵੀ ਦੱਸਦਾ ਹੈ ਕਿ ਭਾਈ ਜਿਹੜਾ ਬਾਕੀਆਂ ਦੇ ਲਈ ਜਿਹੜੀਆਂ ਰੋਗ ਸਟੇਟਸ ਨੇ ਉਹਨਾਂ ਦੇ ਲਈ ਇਹ ਸਬਕ ਵੀ ਹੋਏ ਕਿ ਤੁਸੀਂ ਜਿਹੜਾ ਤੁਹਾਡੇ ਨਾਲ ਵੀ ਇਵੇਂ ਹੀ ਹੋਏਗਾ ਜੇ ਤੁਸੀਂ ਇਸ ਤੋਂ ਬਾਜ਼ ਨਾ ਆਏ। ਦੂਸਰੀ ਲਿਖਤ ਅਸੀਂ ਉਹਨਾਂ ਦੀ ਫੇਰ ਕਿਸੇ ਵੇਲੇ ਸਾਂਝੀ ਕਰਾਂਗੇ। ਸੋ ਅਸੀਂ ਆਬਜ਼ਰਵੇਸ਼ਨ ਸੈਂਟਰ ਵਾਲੇ ਜਿਹੜੇ ਵੀ ਵੀਰ ਭੈਣ ਨੇ ਉਹਨਾਂ ਦਾ ਸ਼ੁਕਰੀਆ ਵੀ ਅਦਾ ਕਰਦੇ ਹਾਂ। ਉਹਨਾਂ ਨੇ ਠੀਕ ਕਿਹਾ, ਹਾਲਾਂਕਿ ਮੇਰੀ ਆਪਣੀ ਇਹ ਫੀਲਿੰਗ ਹੈ ਕਿ ਜੇ ਇੰਡੀਆ ਦੇ ਨੂੰ ਅੱਗੋਂ ਜਿਹੜਾ ਅਮਰੀਕਾ ਨੇ ਜਵਾਬਦੇਹੀ ਕਰਨੀ ਹੈ ਤਾਂ ਹੁਣ ਜਿਹੜਾ ਆਉਣ ਵਾਲੇ ਪੀਰੀਅਡ ਦੇ ਵਿੱਚ ਇੰਡੀਆ ਨੂੰ ਧੁਰਿਆ ਜਾਏਗਾ ਪ੍ਰੈਜ਼ੀਡੈਂਟ ਟਰੰਪ ਦੇ ਟਵੀਟ ਰਾਹੀਂ,
ਉਹ ਟਰਾਂਸਨੈਸ਼ਨਲ ਡਿਪਰੈਸ਼ਨ ਦਾ ਮੁੱਦਾ ਹੀ ਹੋਏਗਾ। ਬਿਲਕੁਲ ਸੋ ਲੈਟ ਵੀ ਵੇਟ ਐਂਡ ਸੀ। ਬਿਲਕੁਲ ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲਾਉਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸਵਰਨਮਾਲ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰਮਨ ਪੰਨੂ ਜੀ, ਮਨਦੀਪ ਸਿੰਘ ਕਲਸੀ ਜੀ ਔਰ ਧਰਮ ਸਿੰਘ ਜੀ, मोहम्मद याकूब जी वेलकम डॉक्टर साहब और नीलम साहिबा जी, लव खालिस्तान, लव पाकिस्तान, लव कश्मीर। और फिर इसी तरह बहुत शुक्रिया याकूब जी। मियाँ सरवर जी कहते हैं राज करेगा खालसा और इंशाअल्लाह बाबा जी का प्यार कहते हैं। और इसी तरह फिर कहते हैं कि पाकिस्तान इज़ प्राउड टू हैव बाबा गुरु नानक साहिब जी विद us and land of Baba Sahib will be the richest country in the world ਬਿਲਕੁਲ inshallah। ਤੁਸੀਂ ਮੀਆਂ ਸਰਵਰ ਜੀ ਠੀਕ ਫਰਮਾ ਰਹੇ ਹੋ, ਤੁਸੀਂ ਵੱਡੇ ਭਾਗਾਂ ਵਾਲੇ ਹੋ। ਬਿਲਕੁਲ। ਗੁਰਜੀਤ ਸਿੰਘ ਜੀ, ਬਲਜੀਤ ਫਰੈਟ ਜੀ ਵੀ, ਇੰਦਰਪ੍ਰੀਤ ਸਿੰਘ ਜੀ ਵੀ, ਫਿਰ ਇਸੇ ਤਰ੍ਹਾਂ ਇੰਦਰਜੀਤ ਸਿੰਘ ਸੰਧੂ ਜੀ ਵੀ, ਜਤਿੰਦਰ ਸਿੰਘ ਜੀ, ਗੁਰਪ੍ਰੀਤ ਸਿੰਘ ਜੀ ਵੀ। ਡਾਇਸਪੋਰਾ ਸਿੱਖ ਕੌਮ ਕਿਸ ਨੂੰ ਆਖਦੇ ਹਨ? ਖਾਲਸਾ ਜ਼ਿੰਦਾਬਾਦ ਪੰਜਾਬ ਤੋਂ ਮੇਰੇ ਖਿਆਲ ਪੁੱਛ ਰਹੇ ਨੇ। ਡਾਇਸਪੋਰਾ ਐਕਚੁਅਲੀ ਟਰਮ ਦਾ ਮਤਲਬ ਤਾਂ ਇੱਕ ਜ਼ਮਾਨਾ ਸੀ, ਇਹ ਹੁੰਦਾ ਸੀ ਜੀ ਇੰਡੀਅਨਸ ਅਬਰੋਡ। ਸੋ ਸਿੱਖਾਂ ਨੇ ਪਹਿਲਾਂ ਤਾਂ ਇਸ ਭਰਮ ਨੂੰ ਤੋੜਿਆ। ਇੱਥੇ ਵੀ ਕਹਿੰਦੇ ਸੀ ਜੀ ਇੰਡੋ ਅਮਰੀਕਨ, ਇੰਡੋ ਕੈਨੇਡੀਅਨ, ਅਖਬਾਰ ਵੀ ਇੰਡੋ ਕੈਨੇਡੀਅਨ ਲਾਈਨ ਤੇ ਸੀ। ਪਹਿਲਾਂ ਤਾਂ ਸਿੱਖਾਂ ਨੇ ਕਿਹਾ ਕਿ ਵੀ ਅਸੀਂ ਕੋਈ ਇੰਡੋ ਨਹੀਂ ਹੈਗੇ, ਸਿੱਖ ਅਮਰੀਕਨ, ਸਿੱਖ ਕੈਨੇਡੀਅਨ। ਇਹ ਟਰਮ ਦੇ ਨਾਲ ਇੰਡੀਆ ਨਾਲੋਂ ਖਹਿੜਾ ਛਡਾਇਆ। ਫਿਰ ਜਦੋਂ ਅਸੀਂ ਡਾਇਸਪੋਰਾ ਲਫ਼ਜ਼ ਇਸਤੇਮਾਲ ਕਰਦੇ ਹਾਂ, ਇਹ ਕਿਉਂਕਿ ਲਫ਼ਜ਼ ਤੁਹਾਡੀਆਂ ਜੜ੍ਹਾਂ ਦੇ ਨਾਲ ਵੀ ਜੁੜੇ ਹੋਏ, ਜਿਹੜੇ ਕਿ ਉਸ ਧਰਤੀ ਤੋਂ ਨਿਕਲ ਕੇ ਦੁਨੀਆ ਭਰ 'ਚ ਬੈਠੇ ਨੇ। ਸਿੱਖ ਡਾਇਸਪੋਰਾ ਜਦੋਂ ਅਸੀਂ ਕਹਿੰਦੇ ਹਾਂ ਤੇ ਅਸੀਂ ਲਗਭਗ 5 ਮਿਲੀਅਨ ਸਿੱਖਾਂ ਦੀ ਗੱਲ ਕਰਦੇ ਹਾਂ, ਜਿਨ੍ਹਾਂ 'ਚੋਂ ਜਿਹੜੇ ਨੇ ਉਹ ਯੂਰਪ ਦੇ ਵਿੱਚ, ਅਮਰੀਕਾ ਦੇ ਵਿੱਚ, ਕੈਨੇਡਾ 'ਚ ਔਰ ਜ਼ਾਹਰ ਹੈ ਦੁਨੀਆ ਭਰ 'ਚ ਫੈਲੇ ਹੋਏ ਸਿੱਖ ਨੇ। ਸੋ ਡਾਇਸਪੋਰਾ ਕਮਿਊਨਿਟੀ ਜਿਹੜੀ ਹੈ ਇਹ ਓਵਰਆਲ ਗਲੋਬਲ ਕਮਿਊਨਿਟੀ ਹੈ ਜਿਹੜੀ ਭਾਰਤ ਦੇ ਨਕਸ਼ੇ ਦੀ ਕੈਦ ਤੋਂ ਬਾਹਰ ਹੈ। ਅਮਰਜੀਤ ਸੈਣੀ ਜੀ ਵੀ ਔਰ ਇਸੇ ਤਰ੍ਹਾਂ ਸੁਖਜੀਵਨ ਬੱਚੂ ਜੀ, ਬਾਜ ਸਿੰਘ ਖਾਲਸਾ ਜੀ ਕਹਿੰਦੇ ਹਾਊ ਵਿਲ ਯੂ ਸੀ ਦੋਜ਼ new Sikhs who are living in the other states of India aspect Punjab keeps a desire of living in Khalistan or maybe due to any injustice they are can they complain majboor to move in Punjab। ਬਾਜ ਸਿੰਘ ਖਾਲਸਾ ਜੀ ਸ਼ੁਕਰੀਆ, ਤੁਹਾਡੀ ਲਿਖਤ ਵੀ ਸਾਨੂੰ ਮਿਲਦੀ ਰਹਿੰਦੀ ਹੈ ਅਕਸਰ ਕਈ ਵਾਰ, ਕਿਉਂਕਿ ਇਹ ਤੁਹਾਡਾ ਸਵਾਲ ਕਈ ਵਾਰ ਤੁਸੀਂ ਰਿਪੀਟ ਕੀਤਾ ਹੈ। ਹਾਂ, ਪਰ ਇਹ ਅਸੀਂ ਦੱਸਦੇ ਹੀ ਹੈ ਕਿ ਦੇਖੋ ਗੱਲ ਅਲਟੀਮੇਟਲੀ ਕਿੱਲੇ ਦੀ ਹੁੰਦੀ ਹੈ। ਜਦੋਂ ਤੁਹਾਡਾ ਕਿੱਲਾ ਤਗੜਾ ਹੁੰਦਾ ਹੈ, ਤੁਹਾਡਾ ਬੇਸ ਮਜ਼ਬੂਤ ਹੁੰਦਾ ਹੈ, ਤੇ ਤੁਹਾਡੇ ਨਾਲ ਸੰਬੰਧਤ ਜਾਂ ਤੁਹਾਡੀ ਧਰਤੀ ਦੇ ਲੋਕ ਕਿਤੇ ਵੀ ਹੋਣ ਉਹ ਮਹਿਫੂਜ਼ ਹੁੰਦੇ ਨੇ। ਉਹ ਆਪਣੇ ਜਿਹੜਾ ਉਹਨਾਂ ਦੇ ਵੱਲ ਕੋਈ ਕੈਰੀ ਅੱਖ ਨਾਲ ਨਹੀਂ ਦੇਖਦਾ। ਸੋ ਅਸੀਂ ਇਹੀ ਚਾਹਾਂਗੇ ਕਿ ਭਾਈ ਇਹ ਖਾਲਿਸਤਾਨ ਦੀ ਕਾਇਮੀ ਇੱਕ ਅਮਨ ਭਰਪੂਰ ਅੰਦਾਜ਼ ਦੇ ਵਿੱਚ ਹੋਏ। ਭਾਰਤੀ ਸਟੇਟ ਦੇ ਹਾਕਮ ਉਹਨਾਂ ਨੂੰ ਜੋ ਅਕਲ ਨੂੰ ਹੱਥ ਮਾਰਨ, ਸਿੱਖਾਂ ਦੇ ਨਾਲ ਬੈਠ ਕੇ ਸਿੱਖ ਨੇਸ਼ਨ ਦੇ ਨਾਲ ਬਾਉਂਡਰੀਜ਼ ਡਿਸਾਈਡ ਕਰਨ, ਸਾਡਾ ਮੁਲਕ ਸਾਡੇ ਹਵਾਲੇ ਕਰਨ। ਤੇ ਅਸੀਂ ਬਿਲਕੁਲ ਨਹੀਂ ਚਾਹੁੰਦੇ, ਕਿਉਂਕਿ 47 ਦਾ ਇੱਕ ਬੈਡ ਪ੍ਰੈਸੀਡੈਂਟ ਹੈ ਜਿਹੜਾ ਅੱਜ ਵੀ ਸਿੱਖਾਂ ਨੂੰ ਇਹ ਬੌਦਰ ਕਰਦਾ ਹੈ। ਉਹਨਾਂ ਨੂੰ ਲੱਗਦਾ ਹੈ ਕਿ ਵੀ ਜਿਵੇਂ ਪਾਕਿਸਤਾਨ ਬਣਿਆ ਤੇ ਸਿੱਖਾਂ ਨੂੰ ਉੱਥੋਂ ਨਿਕਲ ਕੇ ਤਬਾਹੀ ਕਰਵਾ ਕੇ ਜਿਹੜਾ ਉਹ ਪਨਾਹਗੀਰ ਬਣੇ, ਔਰ ਸ਼ਾਇਦ ਜੇ ਕੱਲ੍ਹ ਖਾਲਿਸਤਾਨ ਜਦੋਂ ਹੋਂ ਚਾਹੁੰਦਾ ਹੈ ਤੇ ਉਦੋਂ ਬਾਹਰਲੀਆਂ ਸਟੇਟਾਂ 'ਚ ਬੈਠੇ ਸਿੱਖ ਜਿਹੜੇ ਨੇ ਉਹ ਉਵੇਂ ਹੀ ਉਹਨਾਂ ਦੀ ਬਰਬਾਦੀ ਔਰ ਕਤਲੋਗਾਰ ਔਰ ਦੂਸਰੇ 'ਚੋਂ ਦੇਖੋ ਦੋਵੇਂ ਪਾਰਟ ਨੇ। ਅਸੀਂ ਬਿਲਕੁਲ ਨਹੀਂ ਚਾਹੁੰਦੇ ਕਿ ਪੰਜਾਬ ਦੇ ਹਿੰਦੂ ਜਾਂ ਦੂਸਰੇ ਪੰਜਾਬ ਨੂੰ ਛੱਡ ਕੇ ਜਾਣ, ਔਰ ਅਸੀਂ ਇਹ ਚਾਹਾਂਗੇ ਕਿਉਂਕਿ ਇਹ ਭਾਰਤ ਦਾ ਟੁੱਟਣਾ ਆਲਮੋਸਟ ਅੱਜ ਹੀ ਸਾਡੇ ਵੀਰ ਭਾਈ ਗੁਰਦੇਵ ਸਿੰਘ ਉਹ ਪੁੱਛ ਰਹੇ ਸੀ ਵੀ ਕਿਹੜੇ ਕਿਹੜੇ ਟੁਕੜੇ ਬਣਨਗੇ। ਉਹ ਸੀ ਮੈਂ ਕਿਹਾ ਕਿਸੇ ਦਿਨ ਅਸੀਂ ਫਿਰ ਡਿਸਕਸ ਕਰਾਂਗੇ, ਲੇਕਿਨ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਭਾਰਤ ਦੇ ਮਲਟੀਪਲ ਟੁਕੜੇ ਹੋਣੇ ਨੇ। ਔਰ ਅਸੀਂ ਕਿਉਂਕਿ ਭਾਰਤ ਇੱਕ ਸਬ ਕੰਟੀਨੈਂਟ ਹੈ ਜਿਸ ਦੇ ਵਿੱਚ ਅੱਡ-ਅੱਡ ਨੈਸ਼ਨੈਲਿਟੀਜ਼ ਨੇ ਯੂਰਪ ਵਾਂਗ। ਸਾਡੀ ਇਹ ਚਾਹਨਾ ਹੋਏਗੀ ਕਿ ਵੀ ਜਿਹੜੇ ਅੱਡ-ਅੱਡ ਖਿੱਤੇ ਜਿਵੇਂ ਸਾਊਥ ਦੇ 5 ਸਟੇਟਾਂ ਨੇ ਉਹਨਾਂ ਦੀ ਆਪਣੀ ਯੂਨੀਅਨ ਹੋਏਗੀ, ਆਪਣਾ ਉਹਨਾਂ ਦੀ ਕਨਫੈਡਰੇਸ਼ਨ, ਜਿਹਨਾਂ 'ਚ ਤਮਿਲਨਾਡੂ, ਆਂਧਰਾ, ਕਰਨਾਟਕਾ, ਤੇਲੰਗਾਨਾ, ਕੇਰਲ ਹੈ। ਇਸੇ ਤਰ੍ਹਾਂ ਨਾਰਥ ਈਸਟ ਦੀਆਂ ਜਿਹੜੀਆਂ ਸਟੇਟਾਂ ਨੇ 7 ਉਹ ਵੈਦਰ ਇੱਕੋ ਯੂਨਿਟ 'ਚ ਰਹਿੰਦੀਆਂ ਨੇ, ਜਾਂ ਮਨੀਪੁਰ, ਨਾਗਾਲੈਂਡ, ਮਿਜ਼ੋਰਮ ਔਰ ਅਸਾਮ ਉਹ ਅੱਡ-ਅੱਡ ਮੁਲਕ ਬਣਦੇ ਨੇ।
ਇਸੇ ਤਰ੍ਹਾਂ ਜਦੋਂ ਅਸੀਂ ਜਾਟਲੈਂਡ ਦੀ ਗੱਲ ਕਰਦੇ ਹਾਂ, ਜਿਸ ਦੇ ਵਿੱਚ ਇੱਕ ਵੱਡਾ ਹਿੱਸਾ ਵੈਸਟਰਨ ਯੂਪੀ ਦਾ ਹੈ, ਰਾਜਸਥਾਨ ਦਾ ਹੈ, ਹਰਿਆਣੇ ਦੇ ਹਿਸਾਰ ਔਰ ਦੂਸਰੇ ਜ਼ਿਲ੍ਹੇ ਰੋਹਤਕ ਜਿਹੜੇ ਪੰਜਾਬ ਨਾਲ ਨਹੀਂ ਸੀ, ਜਿਹੜੇ 1857 ਦੇ ਗਦਰ ਤੋਂ ਬਾਅਦ ਪਨਿਸ਼ਮੈਂਟ ਦੇ ਤੌਰ 'ਤੇ ਉਹਨਾਂ ਨੂੰ ਪੰਜਾਬ ਨਾਲ ਰਲਾਇਆ, ਇਹ ਇੱਕ ਜਾਟਲੈਂਡ ਔਰ ਜ਼ਾਹਰ ਹੈ ਖਾਲਿਸਤਾਨ ਜਿਹਦੇ 'ਚ ਮੌਜੂਦਾ ਪੰਜਾਬ, ਹਨੂਮਾਨਗੜ੍ਹ, ਗੰਗਾ ਨਗਰ ਔਰ ਇੱਧਰੋਂ ਹਿਮਾਚਲ ਦੀਆਂ ਨੈਚੁਰਲ ਹਿਲਸ ਜਿਹੜੀਆਂ ਸਾਡਾ ਪਹਿਲਾਂ ਵੀ ਸਿੱਖ ਰਾਜ ਦਾ ਹਿੱਸਾ ਰਿਹਾ, ਔਰ ਇਸ ਸਾਰੇ ਦੇ ਨਾਲ ਨਾਲ ਜਿਹੜਾ ਗੰਗਾ ਨਗਰ, ਹਨੂਮਾਨਗੜ੍ਹ 20 ਮੀਲ ਦੀ ਸਟ੍ਰਿਪ, ਔਰ ਜਿਹੜਾ ਹੈ ਉਹ ਕੋਟ ਲਖਪਤ ਤੱਕ, ਜਿਹੜਾ ਹੈ ਲਖਪਤ ਜਿੱਥੇ ਗੁਜਰਾਤ ਦੇ ਵਿੱਚ ਸਮੁੰਦਰ ਲੱਗਦਾ, ਉੱਥੋਂ ਤੱਕ ਦੀ ਸਾਡੀ ਐਕਸੈਸ ਇੱਧਰ ਸਾਡੇ, ਔਰ ਇਸੇ ਲਈ ਹਾਲਾਂ ਸਾਡੇ ਕੁਛ ਵੀਰਾਂ ਨੂੰ ਜਿਹੜੇ ਸ਼ਾਇਦ ਇਹ ਸਮਝਦੇ ਨੇ ਜੀ ਅਸੀਂ ਇਹ ਹਿੰਦੂ ਤਵੀ ਗੰਗਾ ਜਮਨਾ ਤਹਿਜ਼ੀਬ ਨੂੰ ਨਵੋਂ ਨਵੇਂ ਕਿਉਂ ਕਹਿੰਦੇ ਹੋ। ਮੈਂ ਕਿਹਾ ਭਾਈ ਥੋੜ੍ਹੀ ਬਹੁਤ ਵੀ ਸਮਝਦਾਰੀ ਕਰੋ। ਉਹ ਤਾਂ ਅਖੰਡ ਭਾਰਤ ਕੰਨਿਆ ਕੁਮਾਰੀ ਤੋਂ ਲੈ ਕੇ ਤੇ ਅਫਗਾਨਿਸਤਾਨ ਤੱਕ ਹਿੰਦੂ ਰਾਸ਼ਟਰ ਕਹਿੰਦੇ ਨੇ। ਅਸੀਂ ਉਹਨਾਂ ਨੂੰ ਇਹ ਮੈਸੇਜ ਦਿੰਦੇ ਹਾਂ, ਰੋਜ਼ਾਨਾ ਦਿੰਦੇ ਹਾਂ ਕਿ ਤੁਹਾਡੀ ਗੰਗਾ ਜਮਨੀ ਤਹਿਜ਼ੀਬ ਜਿਹੜੀ ਹੈ, ਜਿੱਥੇ ਤੁਸੀਂ ਨਮੋ ਨਮੈ ਕਰਨਾ, ਅਲਟੀਮੇਟਲੀ ਇਹ ਸੰਸਕ੍ਰਿਤ ਦੇ ਵਿੱਚ ਸੈਲੂਟੇਸ਼ਨ ਹੈ, ਉਹ ਗੰਗਾ ਜਮਨਾ ਤਹਿਜ਼ੀਬ ਹੀ ਆ। ਉਹਦੇ 'ਚ ਤੁਹਾਡਾ ਈਸਟਰਨ ਯੂਪੀ ਥੋੜ੍ਹਾ ਜਿਹਾ ਜਿਹੜਾ ਬਿਹਾਰ ਦਾ ਵੀ ਇੱਕ ਹਿੱਸਾ ਨੇਪਾਲ ਨਾਲ ਲੱਗਦਾ, ਰਾਜਸਥਾਨ ਦਾ ਇੱਕ ਹਿੱਸਾ ਜਾਟਲੈਂਡ ਨਾਲ ਲੱਗੇਗਾ, ਦੂਸਰਾ ਜਿਹੜਾ ਹੈ ਉਹ ਤੁਹਾਡੇ ਨਾਲ ਚਲੇ ਜਾਏਗਾ, ਉੱਤਰਾਖੰਡ ਦਾ ਇੱਕ ਹਿੱਸਾ, ਇਹ ਤੁਹਾਡੀ ਜਿਹੜੀ ਹੈ, ਐਂਡ ਮੱਧ ਪ੍ਰਦੇਸ਼ ਓਬਵੀਅਸਲੀ ਸੈਂਟਰਲ ਇੰਡੀਆ, ਉਹ ਰਾਜਪੂਤੀ। ਇਸ ਤੋਂ ਇਲਾਵਾ ਮਰਾਠੇ ਜਿਹੜੇ ਤੁਹਾਨੂੰ ਉੱਥੋਂ ਜੁੱਤੀਆਂ ਮਾਰ ਕੇ ਭਜਾ ਰਹੇ ਨੇ, ਹਿੰਦੀ ਵੀ ਨਹੀਂ ਬੋਲਣਾ ਚਾਹੁੰਦੇ, ਮਰਾਠਾ ਲੈਂਡ ਆਪਣਾ, ਉਹਨਾਂ ਦੀ ਇੰਡੀਪੈਂਡੈਂਟ। ਬੰਗਾਲੀ, ਜਿਨ੍ਹਾਂ ਬੰਗਾਲੀਆਂ ਦਾ ਆਪਣਾ ਇੱਕ ਕਲਚਰ, ਤਹਿਜ਼ੀਬ, ਬੋਲੀ ਹੈ, ਜਿਨ੍ਹਾਂ ਨੂੰ ਤੁਸੀਂ ਹਰਾਸ ਵੀ ਕਰ ਰਹੇ ਹੋ ਲਗਾਤਾਰਤਾ ਨਾਲ। ਸੋ ਇਹਨਾਂ ਸਾਰਿਆਂ ਦੇ ਚੱਲਦਿਆਂ, ਔਰ ਇਹ ਵੀਰ ਬਾਜ ਸਿੰਘ ਖਾਲਸਾ ਜੀ ਨੂੰ ਵੀ ਮੈਂ ਕਹਿ ਰਿਹਾ ਕਿ ਤੁਸੀਂ ਸ਼ਾਇਦ ਮੱਧ ਪ੍ਰਦੇਸ਼ 'ਚ ਬੈਠੇ ਹੋ ਸਕਦਾ ਹੈ ਤੁਹਾਡਾ ਉਸੇ ਲੈਂਡ 'ਚ ਆਏ, ਲੇਕਿਨ ਇਹ ਡਿਪੈਂਡ ਕਰੇਗਾ ਵੀ ਕਿਹਨਾਂ ਹਾਲਾਤਾਂ ਦੇ ਵਿੱਚ ਇਹ ਮੁਲਕ ਟੁੱਟਦਾ ਹੈ ਔਰ ਸਾਡੀ ਖਾਲਿਸਤਾਨ ਦੀ ਜਿਹੜੀ ਹੈ ਮੰਗ ਇਹ ਮੰਨੀ ਜਾਂਦੀ ਹੈ। ਸੋ ਤਿਆਰ ਵੀ ਰਹਿਣਾ ਚਾਹੀਦਾ ਹੈ ਆਪਣੇ ਆਪ ਨੂੰ ਡਿਫੈਂਡ ਕਰਨ ਦੇ ਲਈ, ਔਰ ਅਸੀਂ ਹਾਲਾਂਕਿ ਹੋਪ ਕਰਦੇ ਹਾਂ ਕਿ ਇਹ ਪੀਸਫੁਲੀ ਜਿਹੜਾ ਹੈ ਇਹ ਸਾਰਾ ਪਾਰਟ ਹੋਏ। जुझार सिंह जी भी और सैयद अमर जी भी जड़े ने कहते ऐसा हुआ क्या है कि एकदम जरा ट्रंप है मोदी दे खिलाफ हो गया? नहीं, एकदम नहीं होया। ये है कि भी वो देखता सी भी कदों ठुड मारना है, वो पूरा स्मार्ट मैन है और उन्हें देख लिया इन्हां दा झूठ और फ्रॉड और डबल क्रॉसिंग और ये सारे पार्ट इन्हां दे सामने सी। सो अमरीकना ने ਜਿਹੜਾ ਉਹਨੂੰ ਪਹਿਲਾਂ ਕਾਰਨਰ ਕਰਕੇ ਖੂੰਜੇ 'ਚ ਲਾ ਲਿਆ ਤੇ ਹੁਣ ਉਹ ਬਾਕਸੀਜਨ ਜਿਹੜਾ ਉਹ ਬਾਕਸਿੰਗ ਗਲਵਜ਼ ਦੇ ਨਾਲ ਉਹਦਾ ਜਿਹੜਾ ਪੰਚਿੰਗ ਹੀ ਕਰ ਰਿਹਾ। ਮੋਹਿਮ ਗੋਇਲ ਜੀ ਵੀ, ਕੁਲਦੀਪ ਕੌਰ ਜੀ ਵੀ, ਮਨਜੀਤ ਸਿੰਘ ਮਿਠਾਰੂ ਜੀ ਵੀ ਨੇ ਕਹਿੰਦੇ ਟੈਰਿਫ ਆਫ USA is a test technique of time relationship between all countries to certain viewpoint of world time, future ideologies, dictatorship or democracies। जी, और निहंग सिंह जी, अमन सिंह खालसा जी भी, जसवीर सिंह बराड़ जी भी, और फिर इस तरह कहते हैं कि डॉक्टर अमरजीत सिंह जी, भैन नीलम कौर जी, वाहिगुरू जी का खालसा वाहिगुरू जी की फतेह। बहुत बहुत धन्यवाद बाबा जी, खिंच के रखो, बहुत छेती बन चलिया खालसा सिखां दा घर। और जसवीर सिंह बराड़ जी भी, और पंधेर जगदीश जी भी, और इसी तरह मिश्रा सिंह जी भी, जगदीप सिंह जी भी, मंजूर कोहनूर जी भी, बिलाल अहमद जी भी सानू हलो कहते हैं और जुम्मा मुबारक कहते हैं सारिਆਂ ਨੂੰ, और सानू लाहौर तो देखते हैं। और बिलाल अहमद जी कहते हैं कि मुझे लगता है कि इंडिया को उसके कहते तकदीर की सज़ा मिल रही है। 30 अगस्त को कहते हैं मोदी चाइना यात्रा करने वाला है, और शाहबाज शरीफ भी कहते ਉੱਥੇ ਆਣਗੇ, ਔਰ ਜਿਹੜਾ ਚਾਈਨਾ ਹੋ ਸਕਦਾ ਹੈ ਕਿ ਪਾਕਿਸਤਾਨ ਤੇ ਇੰਡੀਆ ਨੂੰ ਇੱਕੋ ਟੇਬਲ ਤੇ ਲੈ ਕੇ ਆਵੇ। ਉਹਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ। ਪਾਕਿਸਤਾਨ ਪਾਕਿਸਤਾਨ ਹੈ, ਭਾਰਤ ਭਾਰਤ ਹੈ। ਚੀਨ ਨੇ ਦੱਸ ਦਿੱਤਾ ਹੈ ਵੀ ਇਹ ਭਾਰਤ ਜਿਹੜਾ ਅਮਰੀਕਾ ਦੇ ਕੱਛ 'ਚ ਵੜਿਆ ਸੀ, ਹੁਣ ਨਿਕਲ ਕੇ ਤੇ ਉਹਨਾਂ ਦੇ ਚੀਨਮ ਸ਼ਰਣਮ ਗੱਛਾਮੀ। ਬਲਵੀਰ ਸਿੰਘ ਜੀ ਵੀ, ਔਰ ਇਸੇ ਤਰ੍ਹਾਂ ਗੁਰਪ੍ਰਕਾਸ਼ ਸਿੰਘ ਜੀ ਵੀ, ਔਰ ਇੰਦਰਜੀਤ ਕੌਰ ਜੀ ਵੀ, ਪਰਮਿੰਦਰ ਜੀ ਵੀ, ਔਰ ਇਸ ਤਰ੍ਹਾਂ ਬਿਲਾਲ ਜੀ ਕਹਿੰਦੇ ਨੇ ਕਿ ਇੱਕ ਕਹਿੰਦੇ ਨਜ਼ੂਮੀ ਨੇ ਕਿਹਾ ਕਿ ਮੋਦੀ, ਹਾਂਜੀ ਕਿਹਾ ਕਿ ਹਾਂ ਜੋਤਸ਼ੀ ਨੂੰ ਸਾਡੇ ਲਹਿੰਦੇ ਪੰਜਾਬ 'ਚ ਨਜੂਮੀ ਕਿਹਾ, ਨਜੂਮੀ ਨੇ ਕਿਹਾ ਕਿ ਇਹਦਾ ਨਾ ਕਿ 6 ਮਹੀਨੇ ਤੇ ਤੰਗੀ ਹੈ, ਤੇ ਫਿਰ ਕਹਿੰਦਾ ਉਸ ਤੋਂ ਬਾਅਦ ਕੀ ਕਹਿੰਦਾ ਫਿਰ ਵੀ ਇੱਕੋ ਜੀ ਚੱਲਣਾ ਤੇਰੇ ਨਾਲ।
ਜਸਵੀਰ ਸਿੰਘ ਜੀ ਨੂਪਾ ਜੀ ਕਹਿੰਦੇ ਅਗਰ ਕਿਸੇ ਦੇਸ਼ ਵਿੱਚ ਕਹਿੰਦੇ ਰਿਸੋਰਸਸ ਘੱਟ ਹੋਣ ਤੇ ਇਕਨੋਮੀ ਇੰਪਰੂਵ ਕੰਮ ਲੈ ਔਰ ਫਿਰ ਕਹਿੰਦੇ ਐਜੂਕੇਸ਼ਨ ਮੈਡੀਕਲ ਐਂਡ ਟੂਰਿਜ਼ਮ ਹਬ ਨਹੀਂ पता नहीं क्या कहना चाहते हैं। और इसी तरह कुल सिद्धू जी भी और सिंह गर्चा जी भी और बिक्रमजीत सिंह जी भी और फिर इसी तरह हाँ जी हैरी सिंह जी भी और सब का बहुत हाँ जी सब का बहुत बहुत ਨਹੀਂ ਔਰ शुक्रिया। ਸਾਡੇ ਜਿਹੜੇ ਰੈਗੂਲਰਲੀ ਆਉਂਦੇ ਨੇ ਵਿਊਅਰਸ ਅਸੀਂ ਉਹਨਾਂ ਨੂੰ ਇਹ ਵੀ ਕਹਿਣਾ ਚਾਹੁੰਦੇ ਹਾਂ ਜੇ ਉਹਨਾਂ ਦੇ ਕੋਲ ਕੋਈ ਡੀਟੇਲ ਸੁਜੈਸ਼ਨ ਜਾਂ ਦੂਜਾ ਇਹ ਤਾਂ 1 ਮਿੰਟ ਰੈਕਗਨੀਸ਼ਨ ਹੀ ਹੁੰਦੀ ਆ ਉਹਨਾਂ ਦੇ ਨਾਂ ਦੀ। ਹਾਂਜੀ ਅਸੀਂ ਐਪਰੀਸ਼ੀਏਟ ਕਰਾਂਗੇ ਕਿ ਸਾਨੂੰ ਤੁਸੀਂ sos@tv84.tv ਦੇ ਉੱਤੇ ਲਿਖੋ। ਜੀ ਅਸੀਂ ਤੁਹਾਡੀਆਂ ਲਿਖਤਾਂ ਵੀ ਸਾਂਝੀਆਂ ਕਰਾਂਗੇ ਔਰ ਜਿਹੜੇ ਸੋਲਿਡ ਕੋਈ ਸਵਾਲ ਨੇ ਜਿਨ੍ਹਾਂ ਦੇ ਥੱਲੇ ਤੁਸੀਂ ਕੋਈ ਸਾਡੇ ਵਿਊ ਚਾਹੁੰਦੇ ਹੋ ਅਸੀਂ ਉਹ ਵੀ ਐਕਸਪ੍ਰੈਸ ਕਰਾਂਗੇ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਸਜਣਾ ਆਪਣੇ ਵਿਊਜ਼ ਕਰ ਲੈਣੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁਕਾਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV4 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।